ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰਾ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਅਕਤੂਬਰ 2025 22 ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਦਰਦਾਸੀ ਵੀਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾਡਾਈਮ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਨ ਕੇਬਲ ਵਰਕਿੰਗ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵੀਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਤੇ ਬੀਬੀ ਜਸਵਿੰਦਰ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਇਹ ਸਾਡੇ ਪੱਕੇ ਵਿਊਅਰ ਵੀ ਨੇ ਔਰ ਵੈਲ ਵਿਸ਼ਰ ਵੀ ਨੇ ਆਲਵੇਜ਼ ਸਪੋਰਟ ਕਰਦੇ ਨੇ ਟੀਵੀ 84 ਨੂੰ। ਸੋ ਇਹਨਾਂ ਦਾ ਤਾਂ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਿਆਨਬਾਜ਼ੀ ਦੀ ਜਿਹੜੀ ਜੰਗ ਕਾਫੀ ਤੇਜ਼ ਹੋ ਰਹੀ ਹੈ ਔਰ ਪਿਛਲੇ ਦਿਨੀ ਭਾਰਤ ਦੇ ਰੱਖਿਆ ਮੰਤਰੀ ਅਤੇ ਫੌਜੀ ਮੁਖੀ ਨੇ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਗਾਇਬ ਕਰਨ ਦਾ ਜਿਹੜੀ ਧਮਕੀ ਹੈ ਉਹ ਦਿੱਤੀ ਸੀ। ਸੋ ਪਾਕਿਸਤਾਨ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਔਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਜੇ ਭਾਰਤ ਨੇ ਪਾਕਿਸਤਾਨ ਵੱਲ ਮੈਲੀ ਅੱਖ ਨਾਲ ਵੇਖਿਆ ਤਾਂ ਭਾਰਤ ਆਪਣੀ ਜੰਗੀ ਜਹਾਜ਼ਾਂ ਦੇ ਕਬਜ਼ੇ ਥੱਲੇ ਹੀ ਫਨਾ ਹੋ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭਾਈ ਗੁਰਦੇਵ ਸਿੰਘ ਭੈਣ ਜੀ ਜਸਵਿੰਦਰ ਕੌਰ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਸਮਝਦਾ ਹਾਂ ਵੀ ਇਹਨਾਂ ਦੀ ਤਾਰੀਫ ਵਿੱਚ ਜੋ ਵੀ ਕਿਹਾ ਜਾਏ ਉਹ ਥੋੜ੍ਹਾ ਹੋਏਗਾ। ਬਿਲਕੁਲ। ਵੈਸੇ ਤਾਂ ਪਹਿਲੇ ਦਿਨ ਤੋਂ ਹੀ ਇਹ ਟੀਵੀ 84 ਦੇ ਨਾਲ ਖਲੋਤੇ ਔਰ ਪੰਥ ਨੂੰ ਪਿਆਰ ਕਰਦੇ ਨੇ। ਆਪਣਾ ਵੀ ਇਹਨਾਂ ਦਾ ਜੀਵਨ ਸੰਘਰਸ਼ 'ਚੋਂ ਗੁਜ਼ਰਿਆ। ਖਾਲਿਸਤਾਨ ਦੀ ਜਿਹੜੀ ਸਾਰੀ ਲੜਾਈ ਹੈ ਉਸ ਦਾ ਵੀ ਇਹ ਹਿੱਸਾ ਰਹੇ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਇਹ ਬਿਲਕੁਲ ਲਾਈਕ ਏ ਰੌਕ ਆ ਕੇ ਨਾਲ ਖਲੋਤੇ ਨੇ। ਮੇਰੇ ਨਾਲ ਟਰੈਵਲ ਵੀ ਕਰਦੇ ਨੇ ਔਰ ਫਾਈਨੈਂਸ਼ੀਅਲੀ ਵੀ ਜਿਹੜਾ ਹੈ ਉਹ ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕਦੇ ਨੇ ਉਹ ਕਰਦੇ ਨੇ। ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਵੱਲੋਂ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੀਵਨ ਸਾਥੀ ਜੇ ਨਾਲ ਸਪੋਰਟਿਵ ਹੋਏ ਤੇ ਰਾਹ ਜਿਹੜੀ ਹੈ ਉਹ ਸੁਖੱਲੀ ਹੋ ਜਾਂਦਾ ਹੈ ਰਾਹ 'ਤੇ ਤੁਰਨਾ। ਭੈਣ ਜੀ ਜਸਵਿੰਦਰ ਕੌਰ ਵੀ ਪੂਰੀ ਤਰ੍ਹਾਂ ਪੰਥਕ ਨੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ ਔਰ ਹਮੇਸ਼ਾ ਹੀ ਜਿਹੜਾ ਉਹ ਸਾਡੇ ਸਹਾਇਕ ਨੇ, ਮਦਦਗਾਰ ਨੇ। ਸੋ ਅਸੀਂ ਭਾਈ ਗੁਰਦੇਵ ਸਿੰਘ ਭੈਣ ਜੀ ਜਸਵਿੰਦਰ ਕੌਰ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਸਾਡਾ ਤਬਸਰਾ ਖਾਸ ਤੌਰ 'ਤੇ ਭਾਰਤ ਪਾਕਿਸਤਾਨ ਸਬੰਧਾਂ ਨੂੰ ਲੈ ਕੇ ਔਰ ਭਾਰਤ ਦੀ ਜ਼ਹਿਨੀ ਬਿਮਾਰੀ ਜਿਹੜੀ ਕਿ ਨਾ ਉਹਨਾਂ ਨੇ ਇਸਲਾਮ ਨੂੰ ਕਦੇ ਐਕਸੈਪਟ ਕੀਤਾ 1000 ਸਾਲ ਤੋਂ, ਨਾ ਉਹਨਾਂ ਨੇ ਪਾਕਿਸਤਾਨ ਨੂੰ ਐਕਸੈਪਟ ਕੀਤਾ, ਉਸ ਨੂੰ ਕਿਉਂਕਿ ਉਸ ਦੇ ਕਰੋਨਿਕ ਬਿਮਾਰੀ ਦੇ ਸਿੰਪਟਮਸ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ
ਇਸ ਲਈ ਜਦੋਂ ਵੀ ਕੋਈ ਭਾਰਤੀ ਸਟੇਟ ਦਾ ਟਕਰਾਅ ਪਾਕਿਸਤਾਨ ਨਾਲ ਹੁੰਦਾ ਹੈ ਜਾਂ ਵਿਦਨ ਕੰਟਰੀ ਘੱਟ ਗਿਣਤੀਆਂ ਦੇ ਨਾਲ, ਉਹ ਕਸ਼ਮੀਰੀ ਹੋਣ, ਨਾਗੇ ਹੋਣ, ਮੀਜ਼ੋ ਹੋਣ, ਈਸਾਈ ਔਰ ਦਲਿਤ ਵਰਗ, ਅਸੀਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਫਰੋਮ ਵੇਅਰ ਦੇ ਆਰ ਕਮਿੰਗ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਪਾਕਿਸਤਾਨ ਨਾਲ ਸੰਬੰਧਿਤ ਜਿਹੜਾ ਇਹਨਾਂ ਦਾ ਰਵੱਈਆ ਹੈ, ਔਰ ख़ास ਤੌਰ 'ਤੇ ਜਿਵੇਂ ਬੌਂਦਲੇ ਹੋਏ ਨੇ, ਜਿਵੇਂ ਇੱਕ ਜਿਹੜਾ ਬੰਦਾ ਬਿਲਕੁਲ ਹਾਰਿਆ ਹੁੰਦਾ ਹੈ, ਪਹਿਲਾਂ ਤਾਂ ਜਿਹੜਾ ਇੱਕ ਭੂਤਰਿਆ ਹੁੰਦਾ, ਭੂਤਰਿਆ ਜਾ ਕੇ ਕਿਸੇ ਦੇ ਗਲ ਪੈਂਦਾ ਤੇ ਜਦੋਂ ਅੱਗੋਂ ਛਿੱਤਰ ਵਰਦਾ ਤੇ ਫਿਰ ਉਹ ਕਮਲਿਆਂ ਵਾਂਗ ਪਿੱਛੇ ਨੂੰ ਦੌੜਦਾ ਤੇ ਨਾਲ ਦੀ ਨਾਲ ਉਹ ਇਹ ਵੀ ਕਹਿ ਰਿਹਾ ਹੁੰਦਾ ਵੀ ਜਿੱਤ ਗਏ ਤੇ ਨਾਲ ਦੀ ਨਾਲ ਕਿਸੇ ਦੇ ਕੰਨਾਂ 'ਚ ਇਹ ਵੀ ਕਹਿ ਰਿਹਾ ਹੁੰਦਾ ਕਿ ਬੱਗੀ ਅੱਖੀ ਮਰਵਾ ਦਿੱਤਾ। ਸੋ ਜੇ ਭਾਰਤ ਦਾ ਜਾਂ ਉਹਨਾਂ ਦੇ ਹਾਕਮਾਂ ਦਾ, ਉਹਨਾਂ ਦੇ ਫੌਜ ਦੇ ਉਹ 에ਅਰਫੋਰਸ ਚੀਫ ਦੀ ਬਰੀਫਿੰਗ ਹੋਏ ਜਿਹੜੀ ਪਿਛਲੀ ਫਰਾਈਡੇ ਸੀ, ਜਾਂ ਉਹਨਾਂ ਦਾ ਚੀਫ ਜਨਰਲ ਦਵੇਦੀ ਜਿਹੜਾ ਉਸਨੇ ਅਨੂਪਗੜ੍ਹ ਰਾਜਸਥਾਨ ਦੇ ਵਿੱਚ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ, ਜਾਂ ਉਸ ਤੋਂ 2 ਦਿਨ ਪਹਿਲਾਂ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਜਿੱਥੇ ਕਿ ਉਹ ਦੁਸਹਿਰੇ ਦੇ ਮੌਕੇ ਰਨ ਆਫ ਕੱਛ, ਜਿਹਨੂੰ ਸਰ ਕ੍ਰੀਕ ਜਿਹੜਾ ਕਿਹਾ ਜਾਂਦਾ ਕਿਉਂਕਿ ਸਰ ਕ੍ਰੀਕ ਇੱਕ ਸਟ੍ਰਿਪ ਹੈ, ਇਹ ਤਾਂ ਅੰਗਰੇਜ਼ ਗੋਰੇ ਦੇ ਨਾਂ ਤੇ ਸਰ ਕ੍ਰੀਕ ਨਾਂ ਹੈ। ਇਹ ਇਸ ਤੋਂ ਪਹਿਲਾਂ ਇਸ ਨੂੰ ਵਣ ਗੰਗਾ ਵੀ ਕਿਹਾ ਜਾਂਦਾ ਸੀ। ਇੱਕ ਬੜਾ ਜਿਹੜਾ ਬਿਲਕੁਲ ਦਲਦਲ ਭਰਿਆ ਇਲਾਕਾ ਹੈ, ਇਸ ਦੇ ਉੱਤੇ ਅਸੀਂ ਕਿਸੇ ਦਿਨ ਗੱਲ ਕਰਾਂਗੇ ਕਿ ਇਹ ਸਰ ਕ੍ਰੀਕ ਦਾ ਰੌਲਾ ਕੀ ਹੈ। ਲੇਕਿਨ ਉੱਥੇ ਜਾ ਕੇ ਦੁਸਹਿਰੇ ਦੇ ਮੌਕੇ, ਜਿਹਨੂੰ ਵਿਜੇ ਦਸ਼ਮੀ ਇਹ ਕਹਿੰਦੇ ਨੇ, ਸ਼ਸਤਰ ਪੂਜਾ ਦੇ ਨਾਂ ਥੱਲੇ ਜਿਹੜੀ ਲੇਟੈਸਟ ਇਹਨਾਂ ਦੀ ਵੈਪਨਰੀ ਸੀ, ਉਹਦੇ ਉੱਤੇ ਵੀ ਜਾ ਕੇ ਸੰਦੂਰ ਲਾਇਆ, ਪੂਜਾ ਕੀਤੀ। ਜਿਹੋ ਪੂਜਾ ਰਾਜਨਾਥ ਸਿੰਘ ਨੇ ਫਰਾਂਸ ਦੇ ਵਿੱਚ ਜਦੋਂ ਰਾਫੇਲ ਲੈਣ ਗਿਆ ਤੇ ਜਿਹੜਾ ਰਾਫੇਲ ਬਾਅਦ ਦੇ ਵਿੱਚ ਪਾਕਿਸਤਾਨ ਨੇ 7, 8, 9, 10 ਮਈ ਦੀ ਜੰਗ ਵਿੱਚ ਸੁੱਟਿਆ, ਇੱਕ ਰਾਫੇਲ ਦੇ ਉੱਤੇ ਉਹਨੇ ਗੰਢਾ ਰੱਖਿਆ, ਹਰੀਆਂ ਮਿਰਚਾਂ ਰੱਖੀਆਂ, ਪੂਜਾ ਕੀਤੀ। ਪਤਾ ਨਹੀਂ ਪੂਜਾ 'ਚ ਮੰਤਰ ਪੁੱਠਾ ਪੜਿਆ ਗਿਆ ਕਿ ਰਾਫੇਲ ਜਿਹੜਾ ਉਹ ਚੁਫਾੜ ਡਿੱਗਿਆ। ਔਰ ਜ਼ਾਹਰ ਹੈ ਕਿ ਇਹ ਹੁਣ ਕੋਈ ਵਰਲਡ ਨੋਨ ਹੈ, ਜਿਹਨੂੰ ਕਹਿੰਦੇ ਵੀ ਜੱਗ ਜਾਣਦਾ ਵਾਲਾ ਹਾਲ ਹੈ। ਔਰ ਉਹ ਸਾਰੇ ਤੋਂ ਬਾਅਦ ਕਿਉਂਕਿ ਇਹ ਇਹਨਾਂ ਦਾ ਹੀ ਕੁਕਰਮ ਸੀ, ਕਿਉਂਕਿ ਪਹਿਲਾਂ ਇਹਨਾਂ ਨੇ ਜੋ 22 ਅਪ੍ਰੈਲ ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਇਹ ਵੀ ਇਹਨਾਂ ਦਾ ਸੀ, ਕਿਉਂਕਿ ਜਿਹੜੀ ਦਲਦਲ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ 'ਚ ਖ਼ਾਸ ਤੌਰ 'ਤੇ ਜਿਵੇਂ ਪਿਛਲੇ 7-8 ਮਹੀਨਿਆਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ, ਜਿਵੇਂ ਪਹਿਲਾਂ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਹ ਤਾਂ ਮੇਨ ਰਿੰਗ ਦੇ ਵਿੱਚ ਬਿਨਾਂ ਲੜੇ ਜਿਹੜੇ ਉਹ ਜੇਤੂ ਵਾਂਗ ਫਿਰਦੇ ਸੀ ਕਿ ਟਰੋਫੀ ਇਹਨਾਂ ਦੀ ਹੈ। ਔਰ ਟਰੰਪ ਨੇ ਇਹੀ ਨਹੀਂ ਵੀ ਉਹਨਾਂ ਨੂੰ ਉੱਥੋਂ ਮੁੱਖ ਰਿੰਗ 'ਚੋਂ ਕੱਢ ਕੇ ਲਿਆ ਕੇ ਫਿਰ ਉਹ ਜਿਵੇਂ ਹੁੰਦਾ ਵੀ ਖੂੰਜੇ 'ਚ ਲਿਜਾ ਕੇ ਮਾਰ ਮੁੱਕੇ ਜਿਹੜਾ ਨੱਕ ਵੀ ਜਿਹੜਾ ਉਹਦੀ ਹੱਡੀ ਤੋੜ ਦਿੱਤੀ ਔਰ ਪੁੱਠੇ ਕਰਤਾ। ਔਰ ਉਹ ਐਕਸ਼ਨਸ ਅਸੀਂ ਬਿਆਨ ਕਰਦੇ ਹੀ ਹਾਂ। ਉਹ ਭਾਵੇਂ 25% ਟੈਰਿਫ ਲਾਉਣਾ ਸੀ, ਉਹਦੇ 'ਤੇ ਹੋਰ 25% ਫਾਈਨ ਕਿ ਜੀ ਯੂਕਰੇਨ ਦਾ ਤੁਸੀਂ ਕਰੂਡ ਆਇਲ ਬਾਏ ਕਰ ਰਹੇ ਹੋ, ਔਰ ਉਸ ਨੂੰ ਈਵਨ ਯੂਕਰੇਨ ਵਾਰ ਨੂੰ ਟਰੰਪ ਔਰ ਉਹਦੇ ਐਡਵਾਈਜ਼ਰਸ ਨੇ ਮੋਦੀਜ਼ ਵਾਰ ਕਿਹਾ। ਫਿਰ ਗੱਲ ਇੱਥੇ ਨਹੀਂ ਰੁਕੀ, ਜਿਸ ਅੰਦਾਜ਼ ਦੇ ਵਿੱਚ H1B ਵੀਜ਼ੇ ਜਿਹੜੇ ਉਹਨਾਂ ਦੀ, ਜੇ ਇਹ ਕਿਹਾ ਜਾਏ ਕਿ ਫੋਰਨ ਕਰੰਸੀ ਦੇ ਮਾਮਲੇ 'ਚ ਜੇ ਕੋਈ ਸਭ ਤੋਂ ਵੱਡਾ ਉਹਨਾਂ ਦਾ ਦੀ ਲਾਈਫ ਲਾਈਨ ਹੈ, ਜਿਹਦੇ ਸਭ ਤੋਂ ਜ਼ਿਆਦਾ 20 ਬਿਲੀਅਨ ਐਂਡ ਈਵਨ ਬਿਯੋਂਡ ਜਿਹੜੀ ਸਿੱਧਾ ਪੈਸਾ ਆਉਂਦਾ ਹੈ। ਔਰ ਇਕੱਲਾ ਇਹੀ ਨਹੀਂ, ਕਿਉਂਕਿ ਉਹਦੇ ਰਾਹੀਂ H1B ਵੀਜ਼ੇ ਜਿਹੜਾ 2024 ਦੇ ਵਿੱਚ 72% ਭਾਰਤੀਆਂ ਨੂੰ ਮਿਲੇ। ਇੱਥੋਂ ਦੀਆਂ ਵੱਡੀਆਂ IT ਸੈਕਟਰ ਸਿਲੀਕਨ ਵੈਲੀ 'ਚ ਵੀ ਆ ਕੇ ਇਹਨਾਂ ਨੇ ਕਬਜ਼ਾ ਕੀਤਾ। ਔਰ ਕਿਉਂਕਿ ਜਿਹੜਾ ਸੌਫਟਵੇਅਰ ਜਾਂ ਜਿਸ ਫੀਲਡ ਦੇ ਵਿੱਚ IT ਸੈਕਟਰ 'ਚ ਆਏ, ਉਹਨਾਂ ਦੀ ਐਕਸੈਸ ਸਾਰੇ ਡਾਟੇ ਤੱਕ ਔਰ ਦੂਸਰੀ ਹੁੰਦੀ ਹੈ, ਇਹਨਾਂ ਨੇ ਹਰ ਲੈਵਲ ਦੇ ਉੱਤੇ ਇੱਥੇ ਸਕੈਮ ਕੀਤੇ। ਕਿੰਨੀਆਂ ਇਨਵੈਸਟੀਗੇਸ਼ਨਸ ਹੁਣ ਚੱਲ ਰਹੀਆਂ ਨੇ। ਫਿਰ ਭਾਈ ਭਤੀਜਾਵਾਦ ਵੀ ਦੇ ਥੱਲੇ ਕੀਤਾ 6 ਮਹੀਨੇ ਦੇ ਕੋਰਸ, ਕੋਈ ਕਰਨਾਟਕਾ, ਕੋਈ ਤੇਲੰਗਾਨਾ, ਕੋਈ ਆਂਧਰਾ, ਕੋਈ ਤਮਿਲਨਾਡੂ 'ਚੋਂ ਕਰਵਾ ਕੇ ਇੱਥੇ ਲੱਖ $1.5 ਲੱਖ ਦੇ ਪੈਕੇਜ ਦੇ ਉੱਤੇ ਆਪਣੇ ਰਿਸ਼ਤੇਦਾਰ ਲਿਆਂਦੇ। ਔਰ ਈਵਨ ਵਿਦਨ ਇੱਥੇ ਵੀ ਇਹਨਾਂ ਨੇ ਜਿਹੜਾ ਉਹ ਛੂਤ ਰੱਖੀ, ਕਿਉਂਕਿ ਆਪਣੇ ਪੂਰੇ ਹਾਈ ਕਾਸਟ ਬ੍ਰਾਹਮਣਾਂ ਨੂੰ ਔਰ ਸਵਰਨ ਜਾਤੀਆਂ ਨੂੰ ਭਰਿਆ, ਜਿਨ੍ਹਾਂ IT ਕੰਪਨੀਆਂ ਦੇ ਖਿਲਾਫ ਈਵਨ ਜਿਹੜੇ ਲਾਸੂਟ ਬੇ ਏਰੀਆ ਦੇ ਵਿੱਚ ਹੋਏ ਨੇ ਕਿ ਭਾਈ ਇਹ ਕਿਵੇਂ ਜਿਹੜੇ
ਪਛੜਾ ਵਰਗ ਹੈ ਜਾਂ ਦਲਿਤ ਹੈ ਉਹਨਾਂ ਦੇ ਨਾਲ ਕਿਵੇਂ ਡਿਸਕ੍ਰਿਮੀਨੇਟ ਕਰਦੇ ਨੇ। ਅੱਛਾ। ਪਰ ਇੱਕੋ ਐਕਸ਼ਨ ਦੇ ਨਾਲ H1B ਦੇ ਉੱਤੇ ਜਿਹੜਾ ਪਹਿਲਾਂ ਤਾਂ ਉਸ ਦੀ ਇਨਵੈਸਟੀਗੇਸ਼ਨ ਵੀ ਸਕੈਮਸ ਦੀ ਚੱਲ ਰਹੀ ਹੈ। $1 ਲੱਖ ਜਿਹੜੀ ਹੈ ਐਂਟਰੀ ਦੇ ਲਈ ਜਿਹੜਾ ਨਵੇਂ ਸਾਲ ਤੋਂ ਜਿਹੜੀ ਫੀਸ ਦੇਣੀ ਹੋਏਗੀ ਉਹਨੇ ਵੀ ਇਹਨਾਂ ਨੂੰ ਬੰਦਲਾ ਕੇ ਰੱਖ ਦਿੱਤਾ। ਔਰ ਫਿਰ ਲਗਾਤਾਰਤਾ ਨਾਲ ਜਿਵੇਂ ਟਰੰਪ ਔਰ ਉਹਨਾਂ ਦੇ ਐਡਵਾਈਜ਼ਰਸ ਨੇ, ਈਵਨ ਮਿਸਟਰ ਪੀਟਰ ਨੋਵੇਰੋਕ ਉਹਨਾਂ ਦਾ ਨਾਂ ਹੈ, ਜਿਹਨੇ ਇਹ ਕਿਹਾ ਕਿ ਵੀ ਇਹ ਭਾਰਤ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਵੀ ਇਹ ਜਿਹੜੇ ਬ੍ਰਾਹਮਣ ਨੇ ਇਹਨਾਂ ਦੀਆਂ ਜੇਬਾਂ ਕਿਵੇਂ ਭਰ ਰਹੀਆਂ ਨੇ, ਕਿਵੇਂ ਐਕਸਪਲੋਇਟ ਹੋ ਰਹੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੰਡੀਆ ਨੂੰ ਇਹ ਉਹਨਾਂ ਦੀ ਇਕੋਨਮੀ ਨੂੰ ਡੈਡ ਇਕੋਨਮੀ ਕਹਿਣਾ, ਔਰ ਜਦੋਂ ਮੋਦੀ ਜਿਹੜਾ ਭੱਜਿਆ ਜਾ ਕੇ ਦੱਸਣਾ ਤਾਂ ਅਮਰੀਕਾ ਨੂੰ ਚਾਹੁੰਦਾ ਸੀ ਕਿ ਜੀ ਦੇਖੋ ਹੁਣ ਅਸੀਂ ਜਿਹੜਾ ਤੁਹਾਡੇ ਨਾਲ ਨਹੀਂ, ਫਿਰ ਅਸੀਂ ਇੱਧਰ ਆ ਜਾਵਾਂਗੇ ਰਸ਼ੀਆ ਔਰ ਚਾਈਨਾ ਦਾ। ਉਹਨੇ ਟਰੰਪ ਨੇ ਰਾਦਰ ਰਿਡੀਕਿਊਲ ਕੀਤਾ, ਸੈਟਰ ਕੀਤਾ ਕਿ ਵੀ ਇਹ ਹੁਣ ਪੁਤਿਨ ਔਰ ਸ਼ੀ ਜਿਨਪਿੰਗ ਦੀ ਕੰਪਨੀ 'ਚ ਮੋਦੀ ਹੈ ਔਰ ਡੈਡ ਇਕੋਨਮੀ ਵਾਲਾ ਇੰਡੀਆ ਐਂਡ ਗੁੱਡ ਲੱਕ। ਸੋ ਹਾਲਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਪੀਯੂਸ਼ ਗੋਇਲ ਨੂੰ ਭੇਜਿਆ ਟ੍ਰੇਡ ਡੀਲ ਦੇ ਲਈ ਅਮਰੀਕਾ 'ਚ। ਐਸ ਜੈਸ਼ੰਕਰ ਵੀ ਆਇਆ ਔਰ ਇਹ UN ਜਨਰਲ ਅਸੈਂਬਲੀ ਦੇ ਵੇਲੇ ਵੀ ਹਾਲਾਂ ਕੋਈ ਅਦਰ ਦੈਨ ਕਿ 1-to-1 ਮੀਟਿੰਗ ਐਸ ਜੈਸ਼ੰਕਰ ਦੀ ਜਿਹੜੀ ਹੈ ਉਹ ਮਾਰਕੋ ਰੂਬੀਓ ਦੇ ਨਾਲ ਹੁੰਦੀ ਹੈ। ਔਰ ਜਦੋਂ ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਦੇਖਦੇ ਹੋ, ਪ੍ਰੈਸ ਕਾਨਫਰੰਸ ਦੇਖਦੇ ਹੋ, ਕੁਝ ਵੀ ਹਾਸਲ ਨਹੀਂ ਹੋਇਆ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਕਿਤੇ ਐਸ ਜੈਸ਼ੰਕਰ ਜਾ ਕੇ ਕਹਿ ਰਿਹਾ ਹੈ ਕਿ ਜੀ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀ ਉਹ ਸਾਡੇ ਨਾਲ ਸਮਝੌਤੇ 'ਚ ਰੈੱਡ ਲਾਈਨ ਕ੍ਰਾਸ ਨਾ ਕਰਨ। ਕਿਆ ਪਿੱਦੀ ਕਾ ਸ਼ੋਰਬਾ, ਕਿਸ ਲੈਵਲ ਦੀਆਂ ਜਿਹੜਾ ਗੱਲਾਂ ਕਰ ਰਹੇ ਨੇ। ਔਰ ਨਾਲ ਦੀ ਨਾਲ ਇਹ ਵੀ ਜਿਹੜਾ ਉਹਨਾਂ ਦੇ ਵਜ਼ੀਰ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ, ਰਾਜਨਾਥ ਸਿੰਘ ਅੱਜ ਕੱਲ੍ਹ ਸਭ ਤੋਂ ਵੱਡਾ ਝੂਠ ਬੋਲਣ ਤੇ ਲਾਇਆ ਹੋਇਆ ਕਿ ਜੀ 2038 ਤੱਕ ਸਾਡੀ ਇਕੋਨਮੀ ਦੁਨੀਆ ਦੀ ਸੈਕੰਡ ਵੱਡੀ ਇਕੋਨਮੀ ਬਣ ਜਾਏਗੀ ਔਰ ਸਾਡੀ ਫਲਾਣੀ ਪਾਵਰ ਤੇ। ਹਾਲਾਂ ਰੁਪਈਆ ਇਹਨਾਂ ਦਾ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ, ਆਲਰੇਡੀ 88 ਤੋਂ ਥੱਲੇ 99 ਤੱਕ ਜਾਣ ਵਾਲਾ ਹੈ। ਔਰ ਇਹ ਜਿਹੜੇ ਇਹਨਾਂ ਦੇ ਐਕਸਪਰਟ ਨੇ ਇਸ ਫੀਲਡ ਦੇ, ਉਹਨਾਂ ਦਾ ਕਹਿਣਾ ਵੀ ਇਹ ਤਾਂ ਰਿਜ਼ਰਵ ਬੈਂਕ ਚੋਂ ਕੱਢ ਕੇ ਮਨੀ ਸੁੱਟ ਰਹੇ ਨੇ ਡਾਲਰ ਵਿੱਚ ਜਿਹਨੂੰ ਰੁਪਏ ਨੂੰ ਸਟੇਬਲ ਕਰਨ ਲਈ, ਤਾਂ ਕਿ ਪੈਨਿਕ ਨਾ ਹੋਏ। ਕਿਉਂਕਿ ਬਿਹਾਰ ਦੀਆਂ ਚੋਣਾਂ ਵੀ ਆ 9 ਨਵੰਬਰ ਕੇ ਕਿੰਨੇ ਨੂੰ ਅਨਾਉਂਸ ਹੋਈਆਂ ਨੇ ਔਰ ਇਹਨਾਂ ਦੇ ਲਈ ਕਾਫੀ ਕੁਛ ਐਟ ਸਟੇਕ ਆ। ਉਹ ਤਾਂ ਇਹਨਾਂ ਨੂੰ ATM ਮਸ਼ੀਨਾਂ ਔਰ ਬੇਈਮਾਨੀ ਔਰ 60 ਲੱਖ ਤੋਂ ਜ਼ਿਆਦਾ ਵੋਟਾਂ ਇਹਨਾਂ ਨੇ ਬਿਹਾਰ 'ਚ ਕੱਟੀਆਂ ਨੇ, ਜਿਹੜੀਆਂ ਜ਼ਿਆਦਾ ਮੁਸਲਮਾਨਾਂ ਔਰ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਾਂ ਬੈਕਵਰਡ ਕਲਾਸਿਸ ਦੀਆਂ ਹੀ ਨੇ, ਜਿਹੜੀਆਂ ਇਹਨਾਂ ਨੂੰ ਨਹੀਂ ਪੈਂਦੀਆਂ। ਉਹ ਤਾਂ ਇਹਨਾਂ ਨੂੰ ਜਾਂਚ ਹੈ ਵੀ ਉਹਨਾਂ ਨੇ ਇਲੈਕਸ਼ਨ ਕਿਵੇਂ ਮੈਨੇਜ ਕਰਨੀ। ਸੋ ਇਸ ਸਾਰੇ ਪਿਛੋਕੜ ਦੇ ਵਿੱਚ ਅਜੇ ਵੀ ਜਿਹੜੇ ਇਹਨਾਂ ਦੇ ਆਈਡੀਆਲੋਗ ਨੇ, ਵਿਚਾਰਕ ਨੇ ਨਾਗਪੁਰ 'ਚ ਬੈਠੇ ਹੋਏ, ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਪਿਛਲੇ 11 ਸਾਲਾਂ 'ਚ ਖਾਸ ਤੌਰ 'ਤੇ 2014 ਤੋਂ ਜਦੋਂ ਮੋਦੀ ਬਣਿਆ ਔਰ 100 ਸਾਲ ਤੋਂ ਆਮ ਤੌਰ 'ਤੇ ਜਦੋਂ 1925 'ਚ RSS ਬਣਿਆ, ਇੰਨਾ ਐਂਟੀ ਮੁਸਲਿਮ ਔਰ ਪਿਛਲੇ 78 ਸਾਲਾਂ 'ਚ ਇੰਨਾ ਐਂਟੀ ਪਾਕਿਸਤਾਨ ਜ਼ਹਿਰ ਲੋਕਾਂ 'ਚ ਭਰਿਆ ਹੋਇਆ ਹੈ ਵੀ ਇਹੀ ਜਿਹੜਾ ਸੌਦਾ ਹੈ। ਚੀਨ ਵੱਲ ਤਾਂ ਮੂੰਹ ਨਹੀਂ ਕਰਦੇ, ਅਮਰੀਕਾ ਟਰੰਪ ਦਾ ਨਾਂ ਨਹੀਂ ਲੈ ਸਕਦੇ, ਚੀਨ ਦਾ ਵੀ ਨਾਂ ਨਹੀਂ ਲੈਂਦੇ, ਭਾਵੇਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਗਵਾਈ ਹੋਈ ਹੈ। ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਜੇ ਤੁਸੀਂ ਪਾਕਿਸਤਾਨ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਲਾਈਨ ਰੱਖੋ ਤੇ ਫਿਰ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਵਾਪਸ ਮੁੜ ਸਕਦਾ। ਕਿਉਂਕਿ ਪਿਛਲੀਆਂ 2024 ਦੀਆਂ ਚੋਣਾਂ ਦੇ ਵਿੱਚ ਤਾਂ ਐਬਸੋਲੂਟ ਮੈਜੋਰਟੀ ਵੀ ਨਹੀਂ ਮਿਲੀ, 270 ਕਿ ਕਿੰਨੀਆਂ 72 ਚਾਹੀਦੀਆਂ, 240 ਤੇ ਰੁਕ ਗਏ ਔਰ 400 ਪਾਰ ਦੀ ਗੱਲ ਕਰ ਰਹੇ ਸੀ। ਇਸ ਲਈ ਇਹੀ ਇਹਨਾਂ ਦਾ ਫੇਵਰੇਟ ਥੀਮ ਹੈ ਔਰ ਇਸ ਚੋਂ ਹੀ ਇਹਨਾਂ ਨੂੰ ਈਵਨ ਇਹ ਵੀ ਅਹਿਸਾਸ ਨਹੀਂ ਹੈ ਕਿ ਵੀ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਇਹ ਕਰ ਰਹੇ ਨੇ ਹੁਣ, ਕਿਉਂਕਿ ਇਹਨਾਂ ਨੂੰ ਇਹ ਲੱਗਾ ਕਿ ਵੀ ਇਹਨਾਂ ਦਾ ਤਾਂ ਜਿਹੜਾ ਪੋਲ ਹੈ ਉਹ ਚੁਰਾਹੇ ਦੇ ਵਿੱਚ ਖੁੱਲ੍ਹਿਆ ਕਿ ਵੀ ਇਹ ਤਾਂ ਚਾਈਨਾ ਦੇ ਅਗੇਂਸਟ ਤਾਂ ਇਹਨੇ ਬੁਲਵਾਕ ਇੰਡੀਆ ਨੇ ਕੀ ਬਣਨਾ ਸੀ। ਇਹ ਤਾਂ ਜਿਹੜੇ 1/6 ਇਕੋਨਮੀ ਹੈ ਜਿਸ ਮੁਲਕ ਦੀ, ਜਾਂ 1/6 ਪੋਪੂਲੇਸ਼ਨ ਹੈ, ਜਾਂ ਈਵਨ 1/6 ਬਜਟ ਹੈ ਡਿਫੈਂਸ ਦਾ ਇੰਡੀਆ ਦੇ ਮੁਕਾਬਲੇ, ਉਹ ਤਾਂ ਉਹਨਾਂ ਸਾਹਮਣੇ 4 ਦਿਨ ਨਹੀਂ ਖਲੋ ਸਕੇ ਔਰ ਤਰਲੇ ਕਰਕੇ ਜਿਵੇਂ ਟਰੰਪ ਨੇ 50 ਵਾਰ ਤੋਂ ਜ਼ਿਆਦਾ ਵਾਰ ਕਿਹਾ ਕਿ ਵੀ ਜਿਹੜਾ ਸੀਜ਼ ਫਾਇਰ ਕਰਵਾਇਆ। ਹੁਣ ਕਿਉਂਕਿ ਇਹ ਹਕੀਕਤ ਹੈ ਜਿਹਨੂੰ ਦੁਨੀਆ ਨੇ ਕਬੂਲਿਆ, ਜਿਹਦੀ ਬਦੌਲਤ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦਾ ਰੁਤਬਾ ਇੱਕਦਮ ਰਾਈਜ਼ ਹੋਇਆ। ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਲੰਚ ਤੇ ਟਰੰਪ ਨੇ ਸੱਦਿਆ, ਸਾਊਦੀ ਅਰੇਬੀਆ ਪੈਕਟ ਹੋਇਆ ਔਰ ਬਾਕੀ ਮੁਲਕ ਜਿਵੇਂ ਪਾਕਿਸਤਾਨ ਦੇ ਆਲਾ ਮਿਨਿਸਟਰਾਂ ਨੇ, ਵਜ਼ੀਰਾਂ ਨੇ ਕਿਹਾ
ਕਿ ਦੂਸਰੇ ਮੁਲਕ ਵੀ ਅਪਰੋਚ ਕਰ ਰਹੇ ਨੇ, ਉਹ ਕੁਵੈਤ ਹੋਏ, ਦੂਸਰੇ ਇਵਨ ਟਰਕੀ ਦਾ ਵੀ ਜ਼ਿਕਰ ਹੈ ਕਿ ਉਹ ਪਾਕਿਸਤਾਨ ਦੇ ਨਾਲ ਡਿਫੈਂਸ ਪੈਕਟ ਕਰਨਾ ਚਾਹੁੰਦੇ ਨੇ। ਹੁਣ ਜਦੋਂ ਇੱਕ ਪਾਸੇ ਹਕੀਕਤਨ ਇਹ ਹੈ, ਔਰ ਇਸ ਨੂੰ ਈਵਨ ਜਿਹੜੇ ਇੰਡੀਆ ਦੇ ਵੀ ਕੁਝ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਉਹ ਕਬੂਲ ਕਰ ਰਹੇ ਨੇ ਕਿ ਵੀ ਇਹ ਭਾਰਤ ਦੀ ਜਿਹੜੀ ਹੈ ਉਹ ਹਾਰ ਹੋਈ ਹੈ, ਸ਼ਿਕਸਤ ਹੋਈ ਹੈ। ਅੱਛਾ, ਪਰ ਤੁਸੀਂ ਦੇਖੋਗੇ ਵੀ ਇਹ ਕਿਵੇਂ ਲਗਾਤਾਰਤਾ ਨਾਲ ਬਾਰ-ਬਾਰ ਕਦੇ ਫੌਜੀ ਚੀਫ ਦਵੇਦੀ ਰਾਹੀਂ ਝੂਠ ਬੁਲਾ ਰਹੇ ਨੇ, ਫਿਰ ਉਹ ਬਦਸ਼ਕਲ ਜਿਹਾ 에ਅਰ ਫੋਰਸ ਚੀਫ ਜਿਹੜਾ ਦਾੜੀ ਕੱਟਾ ਰੱਖਿਆ ਹੋਇਆ ਹੈ ਅਮਰਪ੍ਰੀਤ ਸਿੰਘ, ਉਸ ਤੋਂ ਪ੍ਰੈਸ ਕਾਨਫਰੰਸ ਕਰਵਾਈ ਕਿ ਜੀ ਅਸੀਂ ਇਹ ਵੀ ਕੀਤਾ, ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇਸਤੇਮਾਲ ਕੀਤੀ, ਅਸੀਂ ਇੰਨੇ ਕੀਤੇ। ਉਹਨੂੰ ਜਦੋਂ ਪੁੱਛਿਆ, ਹਾਲਾਂ ਉਹਨੇ ਆਪਣੀ ਬਰੀਫਿੰਗ ਨਹੀਂ ਕਿ ਜੀ ਤੁਹਾਡੇ ਜਿਹੜੇ ਕਿੰਨੇ ਡਿਗੇ, ਸਾਡੇ ਛੱਡ ਦਿਓ ਜੀ, ਜੇ ਉਹ ਕਹਿੰਦੇ ਨੇ 7 ਨੇ ਫਿਰ ਵੀ ਅਸੀਂ ਆਪਣੇ ਉਹ ਅਗਲੀ ਜੰਗ ਦੇ ਵੇਲੇ ਉਹ ਜਿਹੜਾ ਭੁਲੇਖਾ ਖਾਣਗੇ, ਕਿਉਂਕਿ ਉਹ ਸਮਝਣਗੇ ਕਿ ਉਹਨਾਂ ਦੇ ਜਿਵੇਂ ਇੱਕ ਸਕੂਲ ਦਾ ਬੱਚਾ ਜਿਹੜਾ ਕਿ ਘਰੋਂ ਵੀ ਜਿਹੜਾ ਉਹ ਚੋਰੀ ਕਰਕੇ ਆਇਆ ਹੁੰਦਾ, ਸਕੂਲ ਦਾ ਕੰਮ ਵੀ ਨਹੀਂ ਕੀਤਾ ਹੁੰਦਾ, ਔਰ ਉਹ ਕੋਈ ਨਾ ਕੋਈ ਬਹਾਨਾ ਬਣਾ ਰਿਹਾ ਹੁੰਦਾ। ਕਈ ਵਾਰੀ ਉਹਨੂੰ ਉਹ ਭੁੱਲ ਜਾਂਦਾ ਵੀ ਆਪਣੀ ਦਾਦੀ ਨੂੰ ਉਹ ਜਦੋਂ ਛੁੱਟੀ ਲੈਣੀ ਹੁੰਦੀ ਹੈ ਕਿ ਵੀ ਕਿੰਨੇ ਵਾਰੀ ਉਹਨੇ ਕਿਹਾ ਵੀ ਮੇਰੀ ਦਾਦੀ ਮਰ ਗਈ, ਉਸ ਕਿਸਮ ਦੇ ਝੂਠ ਫੜੇ ਜਾਂਦੇ ਨੇ। ਲੇਕਿਨ ਇਹਦੇ ਬਾਵਜੂਦ ਜੇ ਉਹ ਮਾਸਟਰ ਨੂੰ ਕਹੇ ਕਿ ਨਹੀਂ ਮਾਸਟਰ ਜੀ ਤੁਸੀਂ ਜਿਹੜੀ ਹੈ ਮੇਰੀ ਗੱਲ ਤੇ ਯਕੀਨ ਕਰੋ। ਹੁਣ ਹਾਲ ਇਹਨਾਂ ਦਾ ਇਹ ਹੈ ਕਿ ਵੀ ਕਿਉਂਕਿ ਵਿਦਨ ਪਬਲਿਕ ਵੀ ਭਾਰਤੀ ਪਬਲਿਕ ਦੇ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਉਹ ਖਤਮ ਹੋਈ ਹੋਈ ਹੈ, ਇਸ ਲਈ ਉਹ ਰਿਪੀਟਡਲੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਹੀਂ 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 ਅਸੀਂ ਜਿੱਤੇ ਸੀ। ਅਸੀਂ ਹੁਣ ਕੋਈ ਉਹਨਾਂ ਨੂੰ ਪੁੱਛੇ, ਔਰ ਉਹਨਾਂ ਦੇ ਆਮ ਵੀ ਪੁੱਛਦੇ ਨੇ ਕਿ ਵੀ ਤੁਹਾਨੂੰ ਮਈ 7, 8, 9, 10 ਨੂੰ ਹੋਇਆ ਪਾਕਿਸਤਾਨ ਦੀ ਜਿਹੜੀ ISPR ਵਾਲੇ ਨਾਲੋਂ ਨਾਲ ਬਰੀਫਿੰਗ ਕਰਦੇ ਰਹੇ, ਬਾਹਰਲੇ ਮੁਲਕਾਂ ਨੂੰ ਇੱਕਦਮ ਪਤਾ ਲੱਗ ਗਿਆ ਉਹਨਾਂ ਦੀਆਂ ਸੈਟੇਲਾਈਟਸ ਦਾ ਦੂਜਿਆਂ ਰਾਹੀਂ, ਤੇ ਤੁਸੀਂ ਜਿਹੜਾ ਹੁਣ 4 ਮਹੀਨੇ ਬਾਅਦ ਜਿਹੜਾ 4 ਦੇ ਵੀ 5 ਮਹੀਨੇ ਬਾਅਦ ਹੁਣ ਤੁਸੀਂ ਬਰੀਫਿੰਗ ਕਰ ਰਹੇ ਹੋ ਔਰ ਤੁਸੀਂ ਕਲੇਮ ਔਰ ਪ੍ਰੂਫ ਫਿਰ ਵੀ ਕੋਈ ਨਹੀਂ। ਉਹ ਕਹਿੰਦੇ ਜੀ ਸਾਡੇ ਇੰਟੈਲੀਜੈਂਸ ਸੋਰਸ ਨੇ ਸਾਨੂੰ ਦੱਸਿਆ, ਸਾਡੇ ਫਲਾਣੇ ਨੇ ਦੱਸਿਆ, ਕੋਈ ਸਬੂਤ। ਔਰ ਉਹ ਵੀ ਇਹ ਆਪਣੇ ਆਪ 'ਚ ਜਿਹੜੀ ਇਸ ਗੱਲ ਦਾ ਸਬੂਤ ਹੈ ਕਿ ਭਾਈ ਇੰਨੇ ਮਹੀਨੇ ਬਾਅਦ ਇਸ ਕਿਸਮ ਦਾ, ਔਰ ਉਹ ਰਿਪੀਟਡਲੀ ਝੂਠ ਬੁਲਵਾ ਰਹੇ ਨੇ। ਔਰ ਇਹ ਜਿਸ ਲੈਵਲ ਦੇ ਉੱਤੇ ਇਸ ਵੇਲੇ ਫੌਜ ਜਿਹੜੀ ਹੈ ਉਹ ਪੋਲੀਟੀਕਲਾਈਜ਼ ਹੋਈ ਹੈ ਭਾਰਤ ਦੇ ਵਿੱਚ, ਇਹ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੌਜ ਦੀ ਸੇ ਪਹਿਲਾਂ ਤੋਂ ਵੀ ਰਹੀ ਹੈ। ਔਰ ਇਸ ਗੱਲ ਦਾ ਜਦੋਂ ਰਾਜੀਵ ਗਾਂਧੀ ਔਰ ਬੇਨਜ਼ੀਰ ਭੁੱਟੋ ਦੇ ਵਿਚਾਲੇ ਇੱਕ ਅੰਡਰਸਟੈਂਡਿੰਗ ਹੋਈ ਸੀ, ਔਰ ਇਹ ਗੱਲ ਬੇਨਜ਼ੀਰ ਭੁੱਟੋ ਨੇ ਖੁਦ ਉਹਨਾਂ ਦੇ ਜਿਹੜੀ ਹੈ ਉਹ ਡੈਥ ਤੋਂ ਕੁਝ ਦਿਨ ਪਹਿਲਾਂ ਦੇ ਇੱਕ ਇੰਟਰਵਿਊ 'ਚ ਕਹੀ ਸੀ ਕਿ ਜੀ ਇਹ ਜਿਹੜਾ ਉਹਨਾਂ ਦੇ ਨਾਲ ਸਮਝੌਤਾ ਸੀ ਕਿ ਉਹ ਜਿਹੜੀ ਸਿੱਖ ਮੂਵਮੈਂਟ ਹੈ ਉਸ ਦੀ ਨੂੰ ਕ੍ਰਸ਼ ਕਰਨ ਲਈ ਸਾਡੀ ਮਦਦ ਚਾਹੁੰਦੇ ਸੀ। ਔਰ ਜਵਾਬ ਦੇ ਉਹਨਾਂ ਨੇ ਜਿਹੜੀ ਫੌਜ ਹੈ ਉਹ ਸਿਆਚਿਨ ਗਲੇਸ਼ੀਅਰ ਤੋਂ ਜਿਹੜੀ ਹੈ ਉਹ ਵਾਪਸ ਕਰਨੀ ਸੀ ਕਿ ਬਈ ਅਸੀਂ ਤਾਂ ਆਪਣਾ ਹਿੱਸਾ ਜਿਹੜਾ ਉਹ ਕਰ ਦਿੱਤਾ, ਆਪਣਾ ਜੋ ਕਰਤਾ ਉਹ ਨਹੀਂ ਮੰਨੇ। ਉੱਤੋਂ ਰਾਜੀਵ ਗਾਂਧੀ ਮੁੱਕ ਰਿਹਾ। ਔਰ ਇਸ ਦੇ ਉੱਤੇ ਕੁਲਦੀਪ ਨਈਅਰ ਜਿਹੜਾ ਇਨਸਾਈਡਰ ਸੀ, ਵੱਡਾ ਜਰਨਲਿਸਟ ਵੀ ਔਰ ਹਾਈ ਕਮਿਸ਼ਨਰ ਵੀ ਇੰਡੀਆ ਦਾ ਰਿਹਾ, ਉਹਨੇ ਬਾਅਦ ਦੇ ਵਿੱਚ ਇੱਕ ਲੇਖ ਦੇ ਵਿੱਚ ਕਿਹਾ ਸੀ ਕਿ ਵੀ ਇਹ ਬਿਲਕੁਲ ਠੀਕ ਹੈ ਜੋ ਬੇਨਜ਼ੀਰ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਮੰਨ ਗਿਆ ਸੀ ਕਿ ਸਿਆਚਿਨ ਗਲੇਸ਼ੀਅਰ ਤੋਂ ਫੌਜ ਹਟਾਏਗਾ, ਲੇਕਿਨ ਫੌਜ ਨਹੀਂ ਮੰਨੀ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਕਹਿਣਾ ਬਹੁਤ ਵਾਰੀ ਪਾਕਿਸਤਾਨ ਨੂੰ ਜਦੋਂ ਜਿਹੜਾ ਬਲੇਮ ਕੀਤਾ ਜਾਂਦਾ, ਦੇਖੋ ਜੀ ਉੱਥੇ ਹਾਈਬ੍ਰਿਡ ਮਾਡਲ ਹੈ, ਉੱਥੇ ਪਹਿਲਾਂ ਇੰਨੀ ਦੇਰ ਮਾਰਸ਼ਲ ਲਾਅ ਰਿਹਾ ਹੈ, ਔਰ ਜੇ ਮਾਰਸ਼ਲ ਲਾਅ ਨਹੀਂ ਹੈ ਫਿਰ ਵੀ। ਤੇ ਹੁਣ ਜਿਹੜਾ ਈਵਨ ਉਦੋਂ ਵੀ ਰਾਜੀਵ ਗਾਂਧੀ ਵੇਲੇ ਵੀ ਜੇ ਇੱਕ ਪੋਲੀਟੀਕਲ ਸਮਝੌਤਾ ਦੋ ਹੈਡ ਆਫ ਦਾ ਸਟੇਟ 'ਚ ਹੁੰਦਾ ਹੈ ਤੇ ਜੇ ਫੌਜ ਉਸ ਨੂੰ ਸਾਬੋਤਾਜ ਕਰਦੀ ਹੈ ਤਾਂ ਇਹਦਾ ਮਤਲਬ ਹੈ ਕਿ ਫੌਜ ਤਾਂ ਉਦੋਂ ਵੀ ਜਿਹੜੀ, ਲੇਕਿਨ ਹੁਣ ਤਾਂ ਸ਼ਰੇਆਮ ਜਦੋਂ ਪ੍ਰੈਸ ਕਾਨਫਰੰਸਿਸ ਕਰਕੇ ਫੌਜੀ ਜਨਰਲ ਇਹ ਕਹਿਣ ਕਿ ਜੀ ਅਸੀਂ ਤਾਂ ਜਿਵੇਂ ਉਹਨੇ ਜਨਰਲ ਦਵੇਦੀ ਨੇ ਕਿਹਾ ਕਿ ਜੀ ਅਸੀਂ ਪਾਕਿਸਤਾਨ ਨੂੰ ਮਿਟਾ ਦਿਆਂਗੇ ਸਫਾਏ ਹਸਤੀ ਤੋਂ, ਨਾ ਜੋਗਰਾਫੀ 'ਚ ਇਹਨਾਂ ਦਾ ਨਾਂ ਹੋਏਗਾ ਨਾ ਹਿਸਟਰੀ 'ਚ ਹੋਏਗਾ। ਔਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ, ਔਰ ਜਿਹੜਾ ਉਹਨਾਂ ਦਾ 에ਅਰ ਚੀਫ ਹੈ ਉਹ ਖੜਾ ਹੋ ਕੇ ਝੂਠ ਬੋਲ ਰਿਹਾ ਹੋਏ ਜਦੋਂ ਉਹਨੂੰ ਕੋਈ ਸਵਾਲ ਪੁੱਛ ਰਿਹਾ ਹੋਏ ਕਿ ਜੀ ਇਹ ਜਿਹੜੇ ਤੁਹਾਡੇ 7 ਜਹਾਜ਼ ਡਿਗੇ, ਇਹ ਵੀ ਕੁਐਸਚਨ ਆਨਸਰ ਹੈ, ਉਹ ਕਹਿੰਦਾ ਇਹ ਤਾਂ ਮਨੋਹਰ ਕਹਾਣੀਆਂ ਹੈ, ਫੈਂਟਸੀ ਟੇਲਸ। ਹੁਣ ਇਸ ਲੈਵਲ ਦੇ ਉੱਤੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਨਾਲ ਉਹ ਆਪਣੀ ਇੱਕ ਕਰਾਊਡ ਨੂੰ ਜਿਹਨੂੰ ਉਹਨਾਂ ਨੇ ਲਾਇਆ ਹੋਇਆ, ਜਿਵੇਂ ਕਿਸੇ ਨੂੰ ਤੁਸੀਂ ਫੀਮ ਤੇ ਲਾਇਆ ਹੁੰਦਾ ਹੈ ਤਾਂ ਉਹਨੂੰ ਉਹ ਅਸਰ ਹੀ ਉਦੋਂ ਕਰਦੇ ਜਦੋਂ ਇਸੇ ਤਰ੍ਹਾਂ ਨਫ਼ਰਤ ਹੁੰਦੀ ਹੈ, ਜਿਹਨਾਂ ਨੂੰ ਤੁਸੀਂ ਨਫ਼ਰਤ ਦੇ ਉੱਤੇ ਪਾਲਿਆ ਹੁੰਦਾ ਹੈ
ਉਹ ਨਫ਼ਰਤ ਦੀ ਜ਼ੁਬਾਨ ਨੂੰ ਹੀ ਜਿਹੜਾ ਉਹ ਅੰਡਰਸਟੈਂਡ ਕਰਦੇ ਨੇ, ਲੇਕਿਨ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਜਾਂ ਇਹ ਭੁੱਲ ਗਿਆ ਕਿ ਵੀ ਜੋ ਕੁਛ ਉਹ ਕਰ ਰਹੇ ਨੇ ਕਰਤੂਤਾਂ, ਉਹਨਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਵੀ ਦੇਖ ਰਹੀ ਹੈ। ਅਮਰੀਕਾ ਦੇ ਵਿੱਚ ਜਿਹੜੇ ਲਾਅ ਮੇਕਰਸ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਜਿਹੜੇ ਸਮਝਦੇ ਸੀ ਭਾਰਤ ਇੱਕ ਵੱਡੀ ਜਮਹੂਰੀਅਤ ਔਰ ਇੱਕ ਜਿਹੜਾ ਚਾਈਨਾ ਦੇ ਖਿਲਾਫ ਬੁਲਵਾਕ, ਔਰ ਪਿਛਲੇ 25 ਸਾਲ ਜਿਹੜੀ ਅਮਰੀਕਾ ਨੇ ਪਾਕਿਸਤਾਨ ਨੂੰ ਬਿਲਕੁਲ ਡੀਹਾਈਫਨੇਟ ਕਰਕੇ ਭਾਰਤ ਦੇ ਨਾਲ ਜਿਹੜੀ ਦੋਸਤੀ ਦੀਆਂ ਪਿੰਗਾਂ ਹੀ ਨਹੀਂ ਵਧਾਈਆਂ, ਰਾਦਰ ਉਹਨੂੰ ਪੈਂਪਰ ਕੀਤਾ। ਉਹਨੂੰ ਇਹਦੇ ਬਾਵਜੂਦ ਕਿ 3 ਸਾਲ ਤੋਂ ਜਦੋਂ ਤੱਕ ਟਰੰਪ ਨਹੀਂ ਆਇਆ, ਉਸ ਤੋਂ ਪਹਿਲਾਂ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਜਿਹੜਾ ਉਹ ਯੂਕਰੇਨ ਦਾ ਜੰਗ ਵੀ ਸ਼ੁਰੂ ਹੋ ਗਈ, ਨਾ ਇਹਨਾਂ ਨੇ UN ਸਿਕਿਉਰਿਟੀ ਕੌਂਸਲ ਜਾਂ ਜਨਰਲ ਅਸੈਂਬਲੀ 'ਚ ਕੋਈ ਸਪੋਰਟ ਕੀਤਾ ਯੂਕਰੇਨ ਦੇ ਕੇਸ ਨੂੰ। ਰੂਸ ਦੇ ਨਾਲ ਖਲੋਤੇ ਔਰ ਤੇਲ ਵੀ ਖਰੀਦਦੇ ਰਹੇ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਹਰ ਚੀਜ਼ ਜਿਹੜੀ ਹੈ ਉਹ ਇੱਕ ਵਾਰੀ ਤਾਂ ਉਹਨੂੰ ਰਿਵਰਸ ਗੀਅਰ ਲਾ ਦਿੱਤਾ। ਕੱਲ੍ਹ ਨੂੰ ਗੱਲ ਕਿੱਥੇ ਜਾ ਕੇ ਰੁਕੇਗੀ ਇਹ ਤਾਂ ਜਾਂ ਟਰੰਪ ਜਾਣਦਾ ਜਾਂ ਰੱਬ ਜਾਣਦਾ। ਲੇਕਿਨ ਇਸ ਸਾਰੇ 'ਚ ਇੱਕ ਪਾਸੇ ਅਸੀਂ ਇਹ ਵੀ ਇਹਨੂੰ ਕਹਿ ਸਕਦੇ ਹਾਂ ਵੀ ਇਹ ਭਾਰਤ ਦੀ ਨਿਰਾਸ਼ਤਾ, ਡਿਫੀਟਿਸਟ ਫੀਲਿੰਗ, ਰੈਟਲਿੰਗ, ਔਰ ਜਦੋਂ ਹੁੰਦਾ ਕਿ ਕੋਈ ਬੰਦਾ ਕਮਲਿਆਂ ਵਾਂਗ ਕਦੇ ਕੁਛ ਕਹਿ ਰਿਹਾ ਹੁੰਦਾ, ਕਦੇ ਕੁਛ ਕਹਿ ਰਿਹਾ ਹੁੰਦਾ, ਮੂੰਹ 'ਚੋਂ ਝੱਗ ਨਿਕਲ ਰਹੀ ਹੁੰਦੀ ਹੈ, ਤੁਸੀਂ ਇਹਦੇ ਨਾਲ ਵੀ ਕੰਪੇਅਰ ਕਰ ਸਕਦੇ ਹੋ। ਪਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਉਹ ਇਸ ਦੇ ਉਲਟ ਰਾਦਰ ਪਾਕਿਸਤਾਨ ਜਿਹੜਾ ਹਾਲਾਂ ਹੁੰਦਾ ਤਾਂ ਇਹੀ ਹੈ ਜਿਵੇਂ ਪਾਕਿਸਤਾਨ ਦਾ, ਜਿਵੇਂ ਸ਼ਾਇਦ ਚਰਚਿਲ ਦੇ ਅਲਫਾਜ਼ ਨੇ ਕਿ ਜਿਹੜਾ ਮੈਗਨੀਫੀਸ਼ੈਂਟ ਇਨ ਵਿਕਟਰੀ, ਡਿਫਾਇੰਟ ਇਨ ਡਿਫੀਟ, ਕਿ ਬਈ ਜੇ ਤੁਹਾਨੂੰ ਹਾਰ ਹੁੰਦੀ ਹੈ ਤੁਸੀਂ ਡਿਫਾਇੰਟ ਤਾਂ ਹੋਵੋ ਕਿ ਬਈ ਅਸੀਂ ਵਿਲ ਫਾਈਟ ਅਨਦਰ ਡੇ ਟੂ ਵਿਨ ਅਗੇਨ, ਪਰ ਜਦੋਂ ਤੁਸੀਂ ਜਿੱਤਦੇ ਹੋ ਉਹਦੇ 'ਚ ਤੁਸੀਂ ਮੈਗਨੀਫੀਸ਼ੈਂਟ ਹੁੰਦੇ ਹੋ, ਉਸ ਦੇ ਵਿੱਚ ਤੁਸੀਂ ਵੱਡਾਪਨ ਦਿਖਾਉਂਦੇ ਹੋ। ਮੈਂ ਸਮਝਦਾ ਵੀ ਪਾਕਿਸਤਾਨ ਨੇ ਇਸ ਸਾਰੇ ਕ੍ਰਾਈਸਿਸ 'ਚ ਉਹਨਾਂ ਦੀ ਅੰਦਰੂਨੀ ਹਾਲਤ ਕੀ ਹੈ, ਪੋਲੀਟੀਕਲ ਪਾਰਟੀਆਂ ਕੀ ਕਹਿੰਦੀਆਂ, ਕੌਣ, ਇਹ ਸਾਡਾ ਵਿਸ਼ਾ ਨਹੀਂ ਹੈ, ਨਾ ਹੀ ਅਸੀਂ ਇਸ ਦੇ ਵਿੱਚ ਜਿਹੜਾ ਕੋਈ ਦਿਲਚਸਪੀ ਰੱਖਦੇ ਹਾਂ। ਪਰ ਮੈਂ ਓਵਰਆਲ ਐਜ਼ ਏ ਸਟੇਟ ਉਹਨੂੰ ਕੌਣ ਹੈਡ ਕਰਦਾ, ਕੱਲ੍ਹ ਨੂੰ ਕੌਣ ਹੋਏਗਾ, ਇਹ ਮੈਟਰ ਨਹੀਂ ਕਰਦਾ। ਮੈਂ ਸਮਝਦਾ ਵੀ ਪਾਕਿਸਤਾਨ ਨੇ ਸਾਰੀ ਸਿਚੁਏਸ਼ਨ ਜਿੱਥੇ ਜੰਗੀ ਲੈਵਲ ਦੇ ਉੱਤੇ ਉਹਨਾਂ ਦੇ 에ਅਰ ਫੋਰਸ ਨੇ ਬੈਸਟ ਪਰਫਾਰਮੈਂਸ ਦਿੱਤੀ, ਉਹਨਾਂ ਦੇ ਫੌਜੀ ਚੀਫ ਨੇ ਜਿਸ ਲੈਵਲ ਦੇ ਉੱਤੇ ਜਿਹੜਾ ISPR ਜਾਂ ਦੂਜਾ ਦੁਨੀਆ ਨੂੰ ਇਨਫੋਰਮਡ ਰੱਖਿਆ, ਉਹੀ ਕਾਰਨ ਹੈ ਕਿ ਜਿਹੜਾ ਨੈਰੇਟਿਵ ਟਰੂਥਫੁਲ ਸੀ ਔਰ ਪਾਕਿਸਤਾਨ ਦਾ ਸੀ, ਉਹੀ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਵਾਲ ਸਟਰੀਟ ਜਰਨਲ, ਬਲੂਮਬਰਗ, ਜਿੰਨੀਆਂ ਇੰਟਰਨੈਸ਼ਨਲ ਪਬਲੀਕੇਸ਼ਨਸ ਨੇ ਉਹਨਾਂ ਨੇ ਉਹੀ ਕੈਰੀ ਕੀਤਾ। ਔਰ ਉਹਦੇ ਨਤੀਜੇ ਵੀ ਸਾਹਮਣੇ ਸੀ ਕਿ ਰਾਫੇਲ ਦੇ ਸ਼ੇਅਰ ਕਿਵੇਂ ਡਿਗੇ, ਚਾਈਨੀਜ਼ ਜਿਹੜੀ ਵੈਪਨਰੀ ਹੈ ਉਹ ਅੱਪ ਗਈ। ਹਾਲਾਂ ਇਹ ਸਾਰੇ ਦੇ ਜਦੋਂ ਚੱਲਦੇ ਹਾਂ ਅਸੀਂ ਇਹ ਦੇਖਦੇ ਕਿ ਉਹਨਾਂ ਦਾ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਐਕਨੋਲੇਜ ਕਰਨਾ ਕਿ ਉਹਨਾਂ ਨੇ ਸੀਜ਼ ਫਾਇਰ ਕਰਵਾਇਆ, ਔਰ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਨਾਂ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕਰਨਾ, ਬੇਸ਼ੱਕ ਇਹਨੂੰ ਕੋਈ ਈਗੋ ਮੈਸਾਜ ਵੀ ਕਹਿ ਸਕਦਾ ਹੈ, ਪਰ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਜਿਹੜਾ ਆਪਣਾ ਨੈਸ਼ਨਲ ਇੰਟਰਸਟ ਦੇਖਦੇ ਹੋ ਤੇ ਈਗੋ ਮੈਸਾਜ ਵੀ ਕੋਈ ਮਾੜੀ ਚੀਜ਼ ਨਹੀਂ ਹੁੰਦੀ ਜੇ ਉਹਦੇ 'ਚੋਂ ਤੁਹਾਡੇ ਨੇਸ਼ਨ ਦਾ ਇੰਟਰਸਟ ਨਿਕਲ ਰਿਹਾ ਹੁੰਦਾ। ਸੋ ਉਹਨਾਂ ਨੇ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਪੁੱਲਡ ਦਾ ਰਾਈਟ ਸਟ੍ਰਿੰਗਸ, ਉਹਨਾਂ ਨੇ ਠੀਕ ਡੋਰੀ ਖਿੱਚੀ, ਜਿਹਦੇ ਨਤੀਜਾ ਪਾਕਿਸਤਾਨ ਦਾ ਜਿਹੜਾ ਰੁਤਬਾ ਉਹ ਵਿਦਨ ਵੀਕਸ ਜਿਹੜਾ ਉਹ ਸਕਾਈ ਹਾਈ ਹੋਇਆ। ਲੇਕਿਨ ਜਿਸ ਲੈਵਲ ਦੇ ਉੱਤੇ ਹੁਣ ਭਾਰਤ ਨੇ ਅਗੇਨ ਆਪਣੇ ਜਰਨੈਲਾਂ ਰਾਹੀਂ ਜਾਂ ਉਹਨਾਂ ਦਾ ਡਿਫੈਂਸ ਮਿਨਿਸਟਰ ਪਹਿਲਾਂ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਵਾਈਪ ਆਊਟ ਕਰਨ ਦੀ ਗੱਲ ਕਰਦਾ, ਇਸ ਦਾ ਪਾਕਿਸਤਾਨ ਵੱਲੋਂ ਜਵਾਬ ਦੇਣਾ ਵੀ ਬਣਦਾ ਸੀ। ਪਾਕਿਸਤਾਨ ਨੇ ਜਿਹੜਾ ਇਸ ਦੇ ਉੱਤੇ ਬੈਲੈਂਸ ਗੱਲ ਕੀਤੀ। ਹਾਲਾਂ ਅਸੀਂ ਕਿਉਂਕਿ ਫਰਾਈਡੇ ਸਟੇਟਮੈਂਟਾਂ ਇੱਕ ਦਿਨ ਪਹਿਲਾਂ ਰਾਜਨਾਥ ਸਿੰਘ ਦੀ ਸੀ, ਫਰਾਈਡੇ ਦਾ ਇੱਕ ਸਾਡਾ ਲੀਡ ਸੈਗਮੈਂਟ ਇਹਦੇ ਉੱਤੇ ਸੀ, ਔਰ ਇਹ ਪਾਕਿਸਤਾਨ ਦੇ ਵਿੱਚ ਬਹੁਤ ਚੱਲਿਆ। ਬਹੁਤ ਸਾਰੇ ਯੂਟਿਊਬਰਸ ਨੇ ਜਾਂ ਉਹਨਾਂ ਦੇ ਕੁਝ ਚੈਨਲਸ ਨੇ ਸਾਡੇ ਉਸ ਸੈਗਮੈਂਟ ਦੇ ਕੁਝ ਹਿੱਸੇ ਨੂੰ ਆਪਣੇ ਪ੍ਰੋਗਰਾਮਾਂ ਦਾ ਹਿੱਸਾ ਬਣਾਇਆ, ਔਰ ਈਵਨ ਸਾਡਾ ਜਿਹੜਾ ਲਾਈਵ ਟੈਲੀਕਾਸਟ ਸੀ ਜਿਹੜਾ ਉਸ ਦੇ ਸਿੰਗਲ ਸੈਗਮੈਂਟ ਦੇ ਉੱਤੇ ਮੈਂ ਹੁਣੇ ਸਟੂਡੀਓ 'ਚ ਆਉਂਦਿਆਂ ਦੇਖ ਰਿਹਾ ਸੀ ਕਿ 61,000 ਵਿਊਅਰਸ ਇਕੱਲੇ YouTube ਦੇ ਉੱਤੇ ਉਹਨਾਂ ਨੇ ਉਸ ਦੇ ਉੱਤੇ, ਐਂਡ ਥਾਊਜ਼ੈਂਡਸ ਆਫ ਲਾਈਕਸ ਨੇ, ਹੰਡਰਡਸ ਆਫ ਕਾਮੈਂਟਸ ਨੇ। ਸੋ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕਾਮੈਂਟਸ 'ਚ ਵੀ ਜਿਹੜਾ ਨੇ ਖਾਲਿਸਤਾਨ ਨਾਲ, ਸਿੱਖ ਕੌਮ ਨਾਲ ਹਮਦਰਦੀ ਦਾ, ਪਿਆਰ ਦਾ ਇਜ਼ਹਾਰ ਕੀਤਾ, ਅਸੀਂ
ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ। ਅੱਛਾ। ਔਰ ਪਾਕਿਸਤਾਨ ਨੇ ਜਿਹੜਾ ਬੀਤੇ ਕੱਲ ਜਿਹੜਾ ਫਿਰ ਆਪਣਾ ਇਸ ਤੇ ਰਿਐਕਸ਼ਨ ਦਿੱਤਾ ਹੈ, ਜੋ ਰਾਜਨਾਥ ਸਿੰਘ ਨੇ ਕਿਹਾ, ਜੋ ਉਸਨੇ ਦਵੇਦੀ ਨੇ ਕਿਹਾ। ਸਭ ਤੋਂ ਪਹਿਲਾਂ ਅਸੀਂ ਖਵਾਜਾ ਆਸਿਫ ਜਿਹੜੇ ਡਿਫੈਂਸ ਮਿਨਿਸਟਰ ਨੇ ਪਾਕਿਸਤਾਨ ਦੇ, ਉਹਨਾਂ ਦੀ ਬੜੀ ਕਲੀਅਰ ਉਹਨਾਂ ਦੀ ਇਸ ਦੇ ਉੱਤੇ ਪ੍ਰਤੀਕਿਰਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਇੰਡੀਆ ਨੂੰ, ਕੌਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਫਿਊਚਰ 'ਚ ਮਿਲਟਰੀ ਕਨਫਲਿਕਟ ਹੋਇਆ ਜਾਂ ਕੀਤਾ, ਤੁਸੀਂ ਦਿਲਵਦੀ ਕੀਤੀ, ਸੇਇੰਗ ਇੰਡੀਆ ਵੁੱਡ ਬੀ ਬਰੀਡ ਅੰਡਰ ਦਾ ਰੈਕੇਜ ਆਫ ਇਟਸ ਵਾਰ ਪਲੇਨਸ, ਕਿ ਇਹ ਆਪਣੇ ਜੰਗੀ ਜਹਾਜ਼ਾਂ ਦੇ ਕਬਾੜ ਥੱਲੇ ਜਿਹੜਾ ਹੈ ਉਹ ਦੱਬਿਆ ਜਾਏਗਾ, ਦਫਨਾਇਆ ਜਾਏਗਾ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਕਿਹਾ ਕਿ ਵੀ ਇਹ ਜਿਹੜੀਆਂ ਸਟੇਟਮੈਂਟਸ ਆ ਰਹੀਆਂ ਨੇ ਇੰਡੀਅਨ ਮਿਲਟਰੀ ਪੋਲੀਟੀਕਲ ਲੀਡਰਸ ਦੀ, ਇਹ ਫੀਲਡ ਅਟੈਂਪਟ ਹੈ ਟੂ ਰੀਸਟੋਰ देयर लॉस्ट credibility which in his words was a result of pressure after defeat in the May clashes। ਕਿ ਵੀ ਇਹ ਉਹਨਾਂ ਦੀ ਡਿਫੀਟਿਸਟ ਮੈਂਟੈਲਿਟੀ ਹੈ, ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਵਿਦਨ ਕੰਟਰੀ, ਔਰ ਉਹ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਦਾ ਸਟੇਟਮੈਂਟਸ ਆਫ ਦਾ ਇੰਡੀਅਨ ਮਿਲਟਰੀ and political leadership are a failed attempt to restore their tarnished reputation after such a decisive defeat with a score of 0-6. If they try again, the score, God willing, will be far better than before, he said। और उन्होंने 6-0 के मतलब यही है ਵੀ ਇੱਕ ਪਾਸੇ 6 ਗੋਲ ਹੋਣਗੇ, ਇੱਕ ਪਾਸੇ 0। ਮਤਲਬ ਤਾਂ ਉੱਤੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਡੇ ਵਾਰ ਪਲੇਨਸ ਦੇ ਰੈਕੇਜ ਥੱਲੇ ਹੀ ਤੁਸੀਂ ਦਫਨਾਏ ਜਾਓਗੇ। ਨਾਲ ਦੇ ਨਾਲ ਕਿਹਾ ਵੀ ਤੁਹਾਡੇ ਕੋਈ ਚਾਂਸ ਨਹੀਂ, ਨਿਲ, ਕਿ ਵੀ ਤੁਹਾਡੀ ਜਿਹਨੂੰ ਸਪੋਰਟਸ ਦੀ ਲੈਂਗੁਏਜ ਸਕਰੈਚ ਕਹਿੰਦਾ ਵੀ ਟੀਮ ਵੀ ਜਿਹੜੀ ਹੈ, ਕਿਉਂਕਿ ਜੋ ਖੇਡ ਰਹੇ ਨੇ ਉਹ ਤਾਂ ਆਫ ਦਾ ਲਾਜ਼ ਆਫ ਦਾ ਗੇਮ। ਇਵੇਂ ਦੀਆਂ ਬਿਆਨਬਾਜ਼ੀਆਂ ਤੁਸੀਂ ਇੱਕ ਗੁਆਂਢੀ ਮੁਲਕ ਜਾਂ ਉਹਦੀ ਹੋਂਦ ਮਿਟਾ ਦਿਆਂਗੇ, ਉਹਦਾ ਇਹ ਕਰ ਦਿਆਂਗੇ, ਇਹ ਤਾਂ ਨਾਜ਼ੀਆਂ ਦੀ ਔਰ ਆਟੋਕਰੈਟਸ ਦੀ ਲੈਂਗੁਏਜ ਹੈ। ਔਰ ਅਸੀਂ ਸਮਝਦੇ ਹਾਂ ਵੀ ਬਿਲਕੁਲ ਇਸੇ ਲਾਈਨ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ, ਉਹਨਾਂ ਨੇ ਇਸ ਦੇ ਉੱਤੇ ਵੀ ਬਿਲਕੁਲ ਬੈਲੈਂਸਡ ਹੈ ਬਟ ਫਰਮ ਉਹਨਾਂ ਦਾ ਜਿਹੜਾ ਬਿਆਨ ਆਇਆ ਇਸ PR ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾਂ ਵੀ ਜਿਹੜੀ ਭਾਰਤ ਦਾ ਐਗਰੈਸਿਵ ਰੋਲ ਸੀ, ਐਗਰੈਸਿਵ ਐਟੀਟਿਊਡ ਸੀ, ਉਸ ਨੇ 2 ਐਟੋਮਿਕ ਪਾਵਰਸ ਨੂੰ, 2 ਜੌਹਰੀ ਤਾਕਤਾਂ ਨੂੰ, ਨਿਊਕਲੀਅਰ ਪਾਵਰਸ ਨੂੰ ਜੰਗ ਦੇ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਸੀ। ਤੇ ਨਾਲ ਉਹਨਾਂ ਨੇ ਫਿਰ ਸੈਟੀਅਰ ਵੀ ਕੀਤਾ। ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਮਹੀਨਿਆਂ 'ਚ ਸ਼ਾਇਦ ਭਾਰਤ ਜਿਹੜਾ ਹੈ ਆਪਣੇ ਲੜਾਕੂ ਜਹਾਜ਼ਾਂ ਦੇ ਮਲਬੇ ਨੂੰ ਭੁੱਲ ਗਿਆ। ਇਹ ਇੱਕ ਸੈਟੀਅਰ ਹੈ, ਵਿਅੰਗ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਭਾਰਤੀ ਡਿਫੈਂਸ ਮਿਨਿਸਟਰ ਤੇ ਉਹਨਾਂ ਦੇ ਫੌਜੀ ਚੀਫ ਔਰ ਹਵਾਈ ਚੀਫ ਨੂੰ ਵੀ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਵੀ ਇਹ ਜਿਹੜੇ ਤੁਹਾਡੇ ਭੜਕਾਊ ਬਿਆਨ ਨੇ ਇਹ ਫਿਊਚਰ ਦੇ ਵਿੱਚ ਵੱਡੇ ਪੈਮਾਨੇ ਤੇ ਤਬਾਹੀ ਦਾ ਕਾਰਨ ਬਣ ਸਕਦੇ ਨੇ, ਕਿ ਜੋ ਤੁਸੀਂ ਗੱਲਾਂ ਕਰ ਰਹੇ ਹੋ ਇਹ ਤਬਾਹੀ ਦੀਆਂ ਨਿਸ਼ਾਨੀਆਂ ਨੇ। ਔਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਤੁਸੀਂ ਕੋਈ ਵੀ ਇਸ ਕਿਸਮ ਦੀ ਦਿਲਵਦੀ ਕੀਤੀ ਤੇ ਪਾਕਿਸਤਾਨ ਪਿੱਛੇ ਨਹੀਂ ਰਹੇਗਾ, ਅਸੀਂ ਬਿਨਾਂ ਕਿਸੇ ਹਿਚਕਿਚਾਹਟ ਦੇ ਇਸ ਦਾ ਕਰਾਰਾ ਜਵਾਬ ਦੇਵਾਂਗੇ। ਔਰ ਇੱਕ ਜਿਹੜੀ ਉਹਨਾਂ ਨੇ ਹੋਰ ਵੇਲਡ ਵਾਰ, ਕਿਉਂਕਿ ਉਹਨਾਂ ਦਾ ਇਹ ਹੈ ਕਿ ਵੀ ਇਹ ਇਕੱਲਾ ਇਹ ਨਾ ਸਮਝੋ ਕਿ ਵੀ ਹੁਣ ਤਾਂ ਪੰਜਾਬ ਜਾਂ ਨਾਲ ਲੱਗਦੇ ਤੱਕ ਹੀ ਮਹਿਦੂਦ ਰਿਹਾ, ਕਿ ਵੀ ਸਾਡੇ ਕੋਲ ਹੁਣ ਕੈਪੇਬਿਲਿਟੀ ਹੈਗੀ ਹੈ ਭਾਰਤ ਦੇ ਹਰ ਕੋਨੇ ਤੱਕ ਪਹੁੰਚ ਕਰਨ ਦਾ। ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਸਟੇਟ ਆਫ ਦਾ ਆਰਟ ਉਹਨਾਂ ਦਾ ਮਿਸਲ ਡਿਲੀਵਰੀ ਸਿਸਟਮ ਹੈ, ਜਿਹੜਾ ਹਾਲਾਂ ਭਾਰਤ ਨੂੰ ਬਹੁਤ ਹੁੰਦਾ ਸੀ ਜੀ ਸਾਡੀ ਬੜੀ ਸਟ੍ਰੈਟੇਜਿਕ ਡੈਪਥ ਹੈ 3000 ਮੀਲ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਪਾਕਿਸਤਾਨ ਤਾਂ 250 ਮੀਲ ਨਹੀਂ ਹੈ। ਪਰ ਜਦੋਂ ਹੁਣ ਪਾਕਿਸਤਾਨ ਨੇ ਆਪਣੀਆਂ ਮਿਸਲ ਸਿਸਟਮ, ਡਿਲੀਵਰੀ ਸਿਸਟਮ ਸਟੇਟ ਆਫ ਦਾ ਆਰਟ, ਇਹ ਜਿਹੜੇ ਸਵੀਡਨ ਬੇਸ ਜਾਂ ਦੂਸਰੇ ਜਿਹੜੇ ਇਹਨਾਂ ਦੇ ਜਿਹੜੇ ਅੱਖ ਰੱਖਦੇ ਨੇ ਵੀ ਕਿਹਦੇ ਕੋਲ ਕਿੰਨਾ ਨਿਊਕਲੀਅਰ ਜ਼ਖੀਰਾ ਹੈ, ਕਿਹਦਾ ਕੀ, ਉਹਨਾਂ ਦਾ ਵੀ ਮੰਨਣਾ ਹੈ। ਪਾਕਿਸਤਾਨ ਦੇ ਕੋਲ ਨੰਬਰ ਵੀ ਜ਼ਿਆਦਾ ਹੈ ਉਹਨਾਂ ਦੀਆਂ ਨਿਊਕਲੀਅਰ ਟਿਪਡ ਮਿਸਲਸ ਦਾ, ਔਰ ਡਿਲੀਵਰੀ ਸਿਸਟਮ ਵੀ ਉਹਨਾਂ ਦਾ ਬੈਟਰ ਹੈ, ਬੈਸਟ ਹੈ, ਜਿਹਦੇ 'ਚ ਉਹਨਾਂ ਨੇ ਚੀਨ ਦੇ ਵੀ ਮਦਦ ਲਈ, ਨਾਰਥ ਕੋਰੀਆ ਦੇ ਵੀ ਲਈ, ਔਰ ਉਹਨਾਂ ਦੇ ਆਪਣੇ ਸਾਇੰਟਿਸਟ ਨੇ ਵੀ। ਉਹਨਾਂ ਨੇ ਕਿਹਾ ਵੀ ਸਾਡੇ ਜਿਹੜੀ ਫੌਜ ਦੇ ਕੋਲ ਦੁਸ਼ਮਣ ਦੇ ਇਲਾਕੇ ਦੇ ਹਰ ਕੋਨੇ ਤੱਕ ਲੜਾਈ ਲੜਨ ਦੀ ਕੈਪੇਬਿਲਿਟੀ ਹੈ ਔਰ ਡਿਟਰਮੀਨੇਸ਼ਨ ਹੈ।
ਜਿੱਥੋਂ ਤੱਕ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਣ ਦੀ ਗੱਲ ਹੈ, ਭਾਰਤ ਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਜੇ ਕੋਈ ਐਸੀ ਹਾਲਤ ਹੋਈ तो फिर हम तो डूबे सनम तुमको भी ले डूबेंगे, फिर असी ਤੁਹਾਨੂੰ ਵੀ ਨਹੀਂ ਛੱਡਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਪਾਕਿਸਤਾਨ ਦਾ ਫਿਰ ਵੀ ਮੇਸ਼ਰਡ ਰਿਸਪੌਂਸ ਹੈ, ਕਿਉਂਕਿ ਜੇ ਤੁਸੀਂ ਬਿਲਕੁਲ ਨਹੀਂ ਬੋਲਦੇ ਇਹਦਾ ਮਤਲਬ ਹੁੰਦਾ ਵੀ ਪਤਾ ਨਹੀਂ ਤੁਸੀਂ ਡਰ ਗਏ ਹੋ ਜਾਂ ਦੂਸਰੇ। ਸੋ ਅਸੀਂ ਨਾਲ ਖੜੇ ਹਾਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ, ਕਿਉਂਕਿ ਇਹ ਜਿਹੜੇ ਭੂਤਰੇ ਹੋਏ ਬ੍ਰਾਹਮਣਵਾਦੀ ਨੇ ਇਹ ਤਬਾਹੀ ਦੀਆਂ ਗੱਲਾਂ ਕਰ ਰਹੇ ਨੇ, ਔਰ ਕੋਈ ਵੀ ਜੰਗ ਜਿਹੜੀ ਹੈ ਇਹ ਕੋਈ ਫੁੱਲ ਝੜੀਆਂ ਦਾ ਜਾਂ ਕੋਈ ਇਹ ਹਾਲਾਂ ਇਹੀ ਮੋਦੀ ਨੇ ਇੱਕ ਸਟੇਜ ਦੇ ਉੱਤੇ ਇਹਨਾਂ ਦੇ ਲਈ ਪਤਾ ਨਹੀਂ, ਜਾਂ ਤਾਂ ਇਹਨਾਂ ਨੂੰ ਬਿਲਕੁਲ ਅਕਲ ਨਹੀਂ ਹੈ ਜਾਂ ਪਤਾ ਹੀ ਨਹੀਂ ਹੈ ਵੀ ਇਹ ਕੀ ਗੱਲਾਂ ਕੀ ਕਰ ਰਹੇ ਨੇ, ਤੇ ਜੇ ਨਿਊਕਲੀਅਰ ਵਾਰ ਤੱਕ ਗੱਲ ਪਹੁੰਚਦੀ ਹੈ ਤੇ ਉਹਦੀ ਕੀ ਤਬਾਹੀ ਹੋਏਗੀ, ਕਿਉਂਕਿ ਇਹ ਤਾਂ ਆਪਣੇ ਝੂਠੇ ਹਿੰਦੂਤਵਾ ਦੇ ਪ੍ਰਾਈਡ 'ਚ ਜਿਉਂਦੇ ਨੇ। ਇਹਨਾਂ ਨੂੰ ਘੱਟੋ ਘੱਟ ਹੀਰੋਸ਼ੀਮਾ ਨਾਗਾਸਾਕੀ ਦਾ ਗੇੜਾ ਜ਼ਰੂਰ ਇਹਨਾਂ ਹਿੰਦੂਤਵੀਆਂ ਨੂੰ ਲਾ ਲੈਣਾ ਚਾਹੀਦਾ ਹੈ ਦੇਖਣ ਦੇ ਲਈ ਕਿ ਜੇ ਇਸ ਕਿਸਮ ਦਾ ਕੁਝ ਹੋਇਆ ਤਾਂ ਫਿਰ ਇਸ ਦਾ ਮਤਲਬ ਕੀ ਹੋਏਗਾ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ ਸਿੱਖਸ ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ ਸਿੱਖਸ ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ ਸਿੱਖਸ ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ ਸਿੱਖਸ ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ ਸਿੱਖਸ। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ ਸਿੱਖਸ ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ ਸਿੱਖਸ ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਇਸ ਵੇਲੇ ਭਾਰਤ ਦੁਨੀਆ ਭਰ ਵਿੱਚ ਜਿਹੜਾ ਅਲੱਗ ਹੋਇਆ ਪਿਆ ਹੈ, ਔਰ ਅਮਰੀਕਾ ਦਾ ਚੰਬਿਆ ਪਾਕਿਸਤਾਨ ਵੱਲੋਂ 4 ਰੋਜ਼ਾ ਜੰਗ ਵਿੱਚ ਸ਼ਿਕਸਤ ਖਾਣ ਤੋਂ ਬਾਅਦ ਭਾਰਤੀ ਹਾਕਮ ਅਤੇ ਫੌਜੀ ਜਨਰਲ ਪਾਕਿਸਤਾਨ ਦੇ ਖਿਲਾਫ ਪੂਰੀ ਤਰ੍ਹਾਂ ਜ਼ਹਿਰ ਜਿਹੜਾ ਨੇ ਉਗਲ ਰਹੇ ਨੇ, ਔਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੀ ਅੱਧਾ ਕਮਲਾ ਹੋਇਆ ਬੇਤੁਕੀਆਂ ਜਿਹੜੀਆਂ ਨੇ ਬਿਆਨਬਾਜ਼ੀਆਂ ਕਰ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਸਾਡੇ ਪੰਜਾਬੀ ਦਾ ਇੱਕ ਬੜਾ ਖੂਬਸੂਰਤ ਅਖਾਣ ਹੈ ਕਿ ਵਕਤੋਂ ਖੂੰਜੀ ਡੂਮਣੀ ਬੋਲੇ ਆਲ ਪਤਾਲ। ਕਈ ਥਾਂ ਤੇ ਗਾਵੇ ਆਲ ਪਤਾਲ ਵੀ ਕਹਿੰਦੇ ਨੇ। ਆਲ ਪਤਾਲ ਤਾਂ ਗਾਇਆ ਨਹੀਂ ਜਾ ਸਕਦਾ। ਉਹ ਹੁਣ ਹਰ ਰਾਗ ਦਾ ਇੱਕ ਵਕਤ ਹੈ
ਔਰ ਜੇ ਤੁਸੀਂ ਵੇਲਾ ਖੁੰਝਾ ਲੈਂਦੇ ਹੋ ਔਰ ਰਾਗ ਦੀ ਸਮਝ ਵੀ ਤੁਹਾਡੀ ਉਸ ਤੋਂ ਗਾਇਬ ਹੋ ਜਾਂਦੀ ਹੈ, ਜਿਸ ਵੇਲੇ ਤੱਕ ਤੁਸੀਂ ਪਹੁੰਚਦੇ ਹੋ ਉਹਦਾ ਰਾਗ ਉਸ ਵੇਲੇ ਦਾ ਬਦਲ ਚੁੱਕਾ ਹੁੰਦਾ ਹੈ, ਤਾਂ ਫਿਰ ਜੋ ਵੀ ਤੁਸੀਂ ਗਾ ਰਹੇ ਹੋ ਆਲ ਪਤਾਲ ਹੀ ਹੈ, ਉਹਦਾ ਕੋਈ ਮੂੰਹ ਸਿਰ ਨਹੀਂ ਹੈ। ਇਹ ਐਵੇਂ ਇੱਕ ਡੰਗ ਪੂਰਤੀ ਹੈ, ਜੇ ਡੰਗ ਪੂਰਾ ਕਰਨਾ ਹੀ। ਅੱਛਾ। ਹੁਣ ਹਾਲਾਤ ਇਹ ਨੇ ਵੀ ਜਦੋਂ ਅਸੀਂ 3 ਲਫ਼ਜ਼ ਤੁਸੀਂ ਇਸਤੇਮਾਲ ਕੀਤੇ ਕਿ ਆਈਸੋਲੇਟਿਡ, ਡਿਫੀਟਡ, ਰੈਟਲਡ, ਅੰਗਰੇਜ਼ੀ ਦੇ 3 ਲਫ਼ਜ਼ ਉਹਨਾਂ ਦੀ ਇਹੀ ਆਈਸੋਲੇਟਿਡ ਅਲੱਗ ਥਲੱਗ ਹੋਣਾ। ਹੁਣ ਉਹ ਭਾਰਤ ਜਿਹੜਾ 9 ਮਹੀਨੇ ਪਹਿਲਾਂ ਅਮਰੀਕਾ ਦੇ ਮੋਢਿਆਂ ਤੇ ਚੜ੍ਹ ਕੇ ਮੇਲਾ ਵੀ ਦੇਖ ਰਿਹਾ ਸੀ ਤੇ ਉੱਤੇ ਲੁੱਡੀਆਂ ਵੀ ਪਾ ਰਿਹਾ ਸੀ, ਮੋਢੇ ਤੇ ਬੈਠਾ ਚੜ੍ਹਿਆ, ਉਹ ਜਿਵੇਂ ਟਰੰਪ ਨੇ ਪਟਕਾ ਕੇ ਜ਼ਮੀਨ ਤੇ ਮਾਰਿਆ, ਟੋਪੀ ਹੋ ਗਈ, ਧੋਤੀ ਹੋ ਗਈ, ਔਰ ਜਿਹੜਾ ਦੰਦ ਵੀ ਟੁੱਟ ਗਏ, ਨੱਕ 'ਚੋਂ ਵੀ ਖੂਨ ਵਗ ਰਿਹਾ, ਔਰ ਖਲੋ ਕੇ ਫਿਰ ਉਹ ਦੇਖ ਰਿਹਾ ਵੀ ਕਿੱਧਰ ਹੈ ਕੀ ਆ। ਫਿਰ ਉਹਨੂੰ ਲੱਗਾ ਅੱਛਾ ਇਹ ਟਰੰਪ ਜੀ ਨੇ ਕੀ। ਹੁਣ ਤੁਸੀਂ ਇਹ ਦੇਖੋ ਵੀ ਇਹੀ ਹਿੰਦੂਤਵੀ ਜਿਹੜੇ ਦਿੱਲੀ ਤੋਂ ਲੈ ਕੇ ਨਿਊ ਜਰਸੀ ਤੱਕ ਟਰੰਪ ਦਾ ਜਨਮ ਦਿਨ ਮਨਾਉਂਦੇ ਆ, ਉਹਦੀ ਵੱਡੀ ਫੋਟੋ ਲਾ ਕੇ ਉਹਦੇ ਮੂੰਹ ਨੂੰ ਕੇਕ ਲਾ ਰਹੇ ਨੇ, ਔਰ ਮੋਦੀ ਗੁਜਰਾਤ ਦੇ ਵਿੱਚ ਸਟੇਡੀਅਮ 'ਚ ਲੱਖਾਂ ਗੁਜਰਾਤੀ ਇਕੱਠੇ ਕਰਕੇ ਤੇ ਨਮਸਤੇ ਟਰੰਪ ਕਰਕੇ ਦੱਸ ਰਿਹਾ ਵੀ ਇਹ ਸਾਰੀ ਮੇਰੀ ਰਿਆਇਆ ਹੈ, ਮੇਰੀ ਪਰਜਾ ਹੈ। ਤੇ ਫਿਰ ਇਹ ਦੱਸ ਰਿਹਾ ਵੀ ਤੇਰੇ ਮੁਲਕ ਅਮਰੀਕਾ ਦੇ ਵਿੱਚ ਵੀ ਮੇਰਾ ਹੀ ਰਾਜ ਹੈ। ਲੱਖ ਬੰਦਾ ਸਰਕਾਰੀ ਜਹਾਜ਼ਾਂ ਦੇ ਪੈਸੇ ਭਰ ਕੇ ਜੋ ਗੁਜਰਾਤੀ ਢੋ ਕੇ ਸਾਰੇ ਡਾਂਡੀਆਂ ਖੇਡਣ ਵਾਲੇ ਤੇ ਉਹ ਨਿੱਕੀਆਂ ਨਿੱਕੀਆਂ ਕੋਲੀਆਂ 'ਚ ਖਾਣ ਵਾਲੇ, ਉਹ ਸਾਰੇ ਜਿਹੜੇ ਇਕੱਠੇ ਕਰਕੇ ਉੱਥੇ ਹਿਊਸਟਨ 'ਚ ਹਾਊਡੀ ਮੌਡੀ, ਔਰ ਉੱਥੇ ਉਹਦੀ ਬਾਂਹ ਫੜ ਕੇ ਟਰੰਪ ਦੀ ਕਰ ਰਿਹਾ ਅਬ ਕੀ ਬਾਰ ਟਰੰਪ ਸਰਕਾਰ। ਉਹਨੂੰ ਲੱਗਾ ਕਿ ਵੀ ਇਹ ਵੀ ਸ਼ਾਇਦ ਅਮਰੀਕਨ ਨਾਅਰੇਬਾਜ਼ੀਆਂ ਵਾਲੇ ਨੇ, ਔਰ ਉਹਨੂੰ ਇਹ ਵੀ ਭੁੱਲ ਗਿਆ ਕਿ ਭਈ ਇਹ ਕੋਈ ਕਿਸੇ ਹੋਰ ਮੁਲਕ ਦਾ ਹੈਡ ਆਫ ਸਟੇਟ, ਤੁਸੀਂ ਇਸ ਮੁਲਕ 'ਚ ਆ ਕੇ ਤੁਸੀਂ ਇਲੈਕਸ਼ਨ ਲੌਬੀ ਥੋੜੀ ਕਰ ਸਕਦੇ। ਲੇਕਿਨ ਇੰਨੇ ਪੁੱਤਰ ਗਏ ਇੱਥੇ ਵੀ ਜਿਹੜੇ ਇਹਨਾਂ ਦੇ ਹਿੰਦੂਤਵੀ ਸੀ, ਪਹਿਲੇ ਵੀ ਦੂਜੇ ਵੀ ਜਿਹੜੇ ਪਹਿਲਾਂ ਬੈਠੇ ਸੀ, ਜਾਂ ਜਿਹੜੇ IT ਸੈਕਟਰ 'ਚ ਸਾਰੇ ਸਕੈਮ ਦੇ ਨਾਲ, ਔਰ ਦੂਜੇ ਹੁਣ ਜਿੰਨੇ ਕਿ ਇਹਨਾਂ ਦੇ ਖੁੱਲ ਰਹੇ ਨੇ ਪੋਲ ਵੀ ਕਿਵੇਂ ਇਹਨਾਂ ਨੇ ਧਾਂਦਲੀਆਂ ਕੀਤੀਆਂ ਹੋਈਆਂ ਨੇ, ਉਹ ਹੋ ਹੀ ਨਹੀਂ ਸਕਦਾ ਹਿੰਦੂਤਵੀ ਜਿਹੜਾ ਬੇਈਮਾਨ ਨਾ ਹੋਏ। ਤਾਂ ਉਹ ਜਿਵੇਂ ਇਹਨਾਂ ਦਾ ਹੀ ਜਿਹੜਾ ਇੱਕ ਰਾਈਟਰ ਸੀ ਉੱਥੋਂ ਬੰਗਾਲੀ, ਨਿਰਾਦ ਚੌਧਰੀ, UK ਦੇ ਵਿੱਚ 99 ਸਾਲ ਦੀ ਉਮਰ 'ਚ ਮਰਿਆ, ਉਹਨੇ ਇੱਕ ਥਾਂ ਤੇ ਕਿਹਾ ਸੀ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ। ਹੋ ਹੀ ਨਹੀਂ ਸਕਦਾ ਵੀ ਇੰਡੀਆ ਨੂੰ ਅਜੇ ਤੱਕ ਕਰਪਟ ਨਾ, ਇਹਨਾਂ ਦੇ ਜੀਨ ਦੇ ਵਿੱਚ ਕਰਪਸ਼ਨ ਬੜੀ ਹੋਈ ਹੈ। ਬਿਲਕੁਲ। ਲੇਕਿਨ ਉਹਨਾਂ ਨੂੰ ਅਮਰੀਕਨ ਜਿੰਨੇ ਮਰਜ਼ੀ ਆਪਣੇ ਆਪ ਨੂੰ ਸਿਆਣੇ ਵਪਾਰੀ ਜਾਂ ਦੂਜੇ ਕਹਿਣ, ਬਟ ਇਹ ਬੜੇ ਗਲੀਬਲ ਨੇ। ਗਲੀਬਲ ਇਸ ਲਈ ਨੇ ਵੀ ਇਹਨਾਂ ਦੀ ਕੋਈ ਆਪਣੀ ਸਿਵਲਾਈਜੇਸ਼ਨ ਨਹੀਂ ਹੈ। 250-300 ਸਾਲ ਦੀ ਹਿਸਟਰੀ ਹੈ ਇਹਨਾਂ ਦੀ, ਅੱਡ ਥਾਵਾਂ ਤੋਂ ਆ ਕੇ ਇੱਕ ਜਿਹੜਾ ਉਹ ਸੁਸਾਇਟੀ ਬਣਨ ਦੀ ਕੋਸ਼ਿਸ਼ ਹੋਈ। ਇਸ ਲਈ ਇਹਨਾਂ ਨੂੰ ਇਹ ਹਿੰਦੂਤਵੀ ਜਿਹੜੇ ਯੋਗੀ ਨੇ, ਉਹ ਰਜਨੀਸ਼ ਹੋਏ, ਉਹ ਮਹੇਸ਼ ਯੋਗੀ ਹੋਏ, ਉਹ ਪਤਾ ਨਹੀਂ ਕਿਹੜੇ ਜਿਹੜੇ ਨੇ, ਉਹ ਫਰਾਡੀਏ ਜਿਹੜੇ ਨੇ ਇਹਨਾਂ ਦੇ, ਰਾਮਦੇਵ ਵਰਗੇ ਵੀ ਇਹਨਾਂ ਨੇ ਕਿ ਜੀ ਯੋਗਾ ਤੇ ਫਲਾਣਾ ਤੇ ਢਿਮਕਾ, ਇਹ ਵਿਚਾਰੇ ਜਿਹੜੇ ਗਵਾਚੇ ਜਿਹੇ ਲੋਕ ਨੇ। ਔਰ ਇਹੀ ਕਾਰਨ ਹੈ ਕਿ ਇਹਨਾਂ ਨੂੰ ਇਸ ਕਿਸਮ ਦਾ ਵੀ ਪ੍ਰਭਾਵ ਸੀ ਕਿ ਦੇਖੋ ਇੰਡੀਆ ਗ੍ਰੇਟ ਲੈਂਡ ਆਫ ਸਪਿਰਿਚੁਅਲਿਟੀ, ਮਿਸਟਿਸਿਜ਼ਮ। ਹਾਲਾਂ ਬੁੱਧ ਜਿਹੜਾ ਨੇਪਾਲ 'ਚ ਜੰਮਿਆ ਕਪਿਲਵਸਤੂ 'ਚ, ਉਹਨੂੰ ਵੀ ਬੁੱਧਾ ਦੇ ਨਾਲ। ਗਾਂਧੀ ਇੱਕ ਹੋਰ ਫਰਾਡ, ਜਿਹਨੂੰ ਉਹਨਾਂ ਨੇ ਗਾਂਧੀ ਫਿਲਮ ਬਣਾ ਕੇ ਜਾਂ ਐਵੇਂ ਬਣਾਇਆ ਜਿਵੇਂ ਜੀਸਸ ਤੋਂ ਬਾਅਦ ਗਾਂਧੀ ਜੰਮਿਆ ਹੋਏ। ਸੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ। ਹਾਂ, ਜਿਹਨੂੰ ਕਹਿੰਦੇ ਨੇ ਡੈਵਲ ਮਸਟ ਬੀ ਗਿਵਨ ਹਿਜ਼ ਡਿਊ, ਸ਼ੈਤਾਨ ਨੂੰ ਵੀ ਉਹਦਾ ਬਣਦਾ ਹਿੱਸਾ ਦੇਣਾ ਚਾਹੀਦਾ। ਪ੍ਰੋਪੇਗੈਂਡੇ 'ਚ ਹਿੰਦੂਤਵੀਆਂ ਨੂੰ ਜਾਂ ਬ੍ਰਾਹਮਣਵਾਦੀਆਂ ਨੂੰ ਕੋਈ ਮਾਤ ਨਹੀਂ ਦੇ ਸਕਦਾ। ਇਹ ਰਾਈ ਦਾ ਪਹਾੜ ਬਣਾਉਣ ਦੀ ਸਮਰੱਥਾ ਰੱਖਦੇ ਨੇ, ਜਿਹਨੂੰ ਮਰਜ਼ੀ ਦੇਵਤਾ ਬਣਾ ਦੇਣ, ਜਿਹਨੂੰ ਮਰਜ਼ੀ ਦਾਨਵ ਬਣਾ ਦੇਣ। ਹੋਰ ਸਾਰੀ ਇਹਨਾਂ ਦੀ ਦੇਵਤਿਆਂ ਤੇ ਰਾਖਸ਼ਾਂ ਦੀਆਂ ਕਹਾਣੀਆਂ ਤੇ ਬੇਸ ਜਿਹੜਾ ਪੁਰਾਣਿਕ ਹਿੰਦੂਇਜ਼ਮ ਹੈ, ਉਹ ਕੀ ਹੈ? ਬਿਲਕੁਲ ਉਹ ਇਹੀ ਹੈ ਕਿ ਵੀ ਜਿਹਦੇ 'ਚ ਇਹਨਾਂ ਨੈਰੇਟਿਵ ਦਾ ਕੰਟਰੋਲ ਇਹਨਾਂ ਦੇ ਕੋਲ ਹੈ। ਉਹ ਨੈਰੇਟਿਵ ਉਹ ਮਹਾਭਾਰਤ ਦਾ, ਉਹਦੇ 'ਚ ਜੂਏ 'ਚ ਜਨਾਨੀ ਹਾਰਨ ਵਾਲਿਆਂ ਨੂੰ ਸਤਵਾਦੀ ਯੁਧਿਸ਼ਟਰ ਬਣਾ ਦੇਣ, ਤੇ ਹਰ ਧੋਖੇ ਵਾਲਾ ਸਟੈਪ ਲੈ ਕੇ ਜਿਹੜਾ ਉਹ ਡਿਫੀਟ ਕਰਨ ਵਾਲਿਆਂ ਨੂੰ ਵੀ ਇਹ ਕਹਿਣ ਕਿ ਵੀ ਇਹਦੀ ਵੀ ਜਿਹੜੀ ਯਥਾਰਥਤਾ ਇਹ ਹੈ, ਤੇ ਉਹ ਕ੍ਰਿਸ਼ਨ ਜਿਹੜੇ ਭਗਵਾਨ ਬਣਾਏ ਹੋਏ ਨੇ ਉਹਨਾਂ ਦੇ ਮੂੰਹੋਂ ਕੋ ਆ ਕੇ ਉਹਨੂੰ ਜਸਟੀਫਾਈ ਵੀ ਕਰ ਦੇਣ। ਸੋ ਇਹਨਾਂ ਦੇ ਲਈ ਤਾਂ ਜਿਹੜਾ ਕੋਈ ਮੋਰੈਲਿਟੀ ਮੈਟਰ ਨਹੀਂ ਕਰਦੀ। ਕੋਈ ਇਹ ਨਹੀਂ ਹੈ ਕੋਈ ਇਹ ਸਿੱਖ ਜਾਂ ਮੁਸਲਮਾਨ ਜਾਂ ਈਸਾਈ ਉਹਨਾਂ ਦੇ ਕੋਈ ਇਕਰਾਰ ਥੋੜ੍ਹੀ ਨੇ, ਜਾਂ ਉਹਨਾਂ ਦੇ ਲਈ ਥੋੜ੍ਹੀ ਹੈ ਵੀ ਸੱਚ ਜਿਹੜਾ ਜੇ ਤੁਸੀਂ ਤੁਰ ਪਏ ਹੋ ਸੱਚ ਦੇ ਰਸਤੇ ਤੇ, ਜੋ ਤੁਸੀਂ ਕਿਹਾ ਉਹਦੇ ਤੇ ਤੁਸੀਂ ਖਲੋਣਾ, ਜਿਹਨੂੰ ਕਥਨੀ ਤੇ ਕਰਨੀ। ਇਹਨਾਂ ਦਾ ਤਾਂ
ਉਹ ਜਿਵੇਂ ਨਹਿਰੂ ਨੇ ਕੋਟ ਕੀਤਾ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ ਕੋਈ ਪਹਿਲੂ तो रहे बात बदलने के लिए। भी ਤੁਹਾਨੂੰ ਤੁਸੀਂ कोई भी कहा नहीं जी मैंने मेरा मतलब ये तो नहीं था, मैंने ऐसे तो नहीं कहा था, जे अगर मैंने ये कहा भी था तो इसका मतलब तो ये था। सो मतलब ये है भी हर गल ਦੇ ਤੁਸੀਂ 100 ਲੜ ਛੱਡ ਦਿਓ ਤੇ ਫਿਰ ਜਿਹੜਾ ਮਰਜ਼ੀ ਲੜ ਫੜ ਕੇ ਨਿਕਲ ਆਓ ਬਾਹਰ। ਹੁਣ ਇਹ ਕਿਉਂਕਿ ਇਸ ਵੇਲੇ ਝੰਬੇ ਹੋਏ ਨੇ, ਬਿਲਕੁਲ ਆਈਸੋਲੇਟਡ ਨੇ। ਅਮਰੀਕਾ ਜੋ ਚੀਨ ਦੇ ਖੈਮੇ 'ਚ ਵੀ ਉਹ ਗਏ ਜ਼ਰੂਰ ਉੱਥੇ ਮੋਦੀ ਮਿਲਣ ਜਾਂ ਦੂਜੇ। ਤੇ ਬ੍ਰਾਜ਼ੀਲ ਦੇ ਇੱਕ ਪ੍ਰੋਫੈਸਰ ਨੇ ਕਿਹਾ ਸੀ ਵੀ ਜੇ ਇਸ ਬ੍ਰਿਕਸ ਦਾ ਜਾਂ SCO, ਕਿਉਂਕਿ ਗਿਆ ਤਾਂ SCO 'ਚ ਵੀ ਔਰ ਬ੍ਰਿਕਸ ਵੀ, ਅਜੇ ਤਾਂ ਵੱਡਾ ਬ੍ਰਿਕਸ ਵਾਲਿਆਂ ਦਾ ਹੋਣਾ ਹੈ, ਕਿ ਜੇ ਕੋਈ ਟਰੋਜਨ ਹੋਰਸ ਹੈ ਜਿਹੜਾ ਅੰਦਰ ਵੜ ਕੇ ਜਿਹੜਾ ਟ੍ਰੇਟਰ ਹੈ ਤੇ ਉਹ ਇੰਡੀਆ ਹੈ। ਇਸ ਲਈ ਇੰਡੀਆ ਤੇ SCO ਵਾਲੇ ਜਾਂ ਬ੍ਰਿਕਸ ਵਾਲੇ ਵੀ ਟਰਸਟ ਨਹੀਂ ਕਰਦੇ। ਸੋ ਇਸ ਸਾਰੇ 'ਚ ਆਈਸੋਲੇਟਡ ਐਸ ਜੈ ਸ਼ੰਕਰ ਉਹਦੀਆਂ ਜੇ ਤੁਸੀਂ 3-4 ਥਾਵਾਂ ਤੇ ਸਟੇਟਮੈਂਟ ਦੇਖੋ ਤੇ ਉਹਦੇ 'ਚੋਂ ਕਹਿੰਦਾ ਹੈ ਕਿ ਵੀ ਇਸ ਸਾਰੇ 'ਚੋਂ ਅਸੀਂ ਇਹ ਸਮਝਦੇ ਹਾਂ ਕਿ ਵੀ ਅਵਰ ਫੋਰਨ ਪਾਲਿਸੀ ਨੋ ਲੌਂਗਰ ਹਾਈਫਨੇਟਡ ਵਿਦ ਪਾਕਿਸਤਾਨ। ਇਹ ਕਹਿ ਰਿਹਾ ਕਿ ਜੀ ਦੇਖੋ ਸਾਡੀ ਪ੍ਰਾਪਤੀ ਵੀ 1990 ਤੱਕ ਹਰ ਦੁਨੀਆ ਦੀ ਪਾਲਿਸੀ ਜਿਹੜੀ ਮੇਕਰ ਹੈ ਉਹ ਸਾਨੂੰ ਤੇ ਪਾਕਿਸਤਾਨ ਨੂੰ ਇੱਕ ਖਾਨੇ 'ਚ ਰੱਖਦਾ ਸੀ, ਹਾਈਫਨ ਸੀ ਸਾਡੇ ਵਿਚਾਲੇ। ਮਤਲਬ ਜੋ ਇੰਡੀਆ ਨਾਲ ਹੈ ਉਹੀ ਜਿਹੜਾ ਇੰਡੀਆ ਆਉਂਦਾ ਸੀ ਉਹ ਪਾਕਿਸਤਾਨ ਵੀ ਜਾਂਦਾ ਸੀ। ਹੁਣ ਅਸੀਂ ਡੀਹਾਈਫਨੇਟ ਹੋ ਗਏ। ਫਿਰ ਉਹ ਕਹਿ ਰਿਹਾ ਐਸ ਜੈ ਸ਼ੰਕਰ ਇੰਡੀਆਜ਼ ਇੰਟਰਸਟ ਆਰ ਬੈਸਟ ਸਿਕਿਉਰਡ ਬਾਈ ਸਟ੍ਰੈਟੇਜਿਕ ਆਟੋਨਮੀ। JNU ਦੇ ਵਿੱਚ ਬੋਲਦਿਆਂ ਕਹਿੰਦਾ ਕਿ ਜੀ ਇਹ ਜਿਹੜੀ ਸਟ੍ਰੈਟੇਜਿਕ ਆਟੋਨਮੀ ਹੈ ਸਾਡੇ ਇੰਟਰਸਟ ਉਹਦੇ 'ਚ ਕਿਹੜੀ ਤੁਹਾਡੇ ਕੋਲ ਪੱਲੇ ਕੀ ਹੈ ਤੁਹਾਡੇ ਨਾਲ? ਤੁਸੀਂ ਅਮਰੀਕਾ ਦਾ ਖੈਮਾ, ਚੀਨ ਤੋਂ ਵੀ ਤੁਸੀਂ ਜਿਹੜਾ ਉਹ ਜੁੱਤੀਆਂ ਖਾਧੀਆਂ ਨੇ। ਤੁਹਾਡੇ ਨੇਬਰ ਜਿਹੜੇ ਨੇ ਈਵਨ ਭੂਟਾਨ ਔਰ ਮਾਲਦੀਵ ਔਰ ਨੇਪਾਲ ਵਰਗੇ ਜਿਹੜੇ ਬੈਕਯਾਰਡ ਵਾਂਗ ਜਿਹਨਾਂ ਨੂੰ ਟ੍ਰੀਟ ਕਰਦੇ ਸੀ ਉਹ ਵੀ ਤੁਹਾਡੇ ਨਾਲ ਨਹੀਂ ਨੇ। ਔਰ ਨਾਲ ਦੀ ਨਾਲ ਉੱਥੇ ਇਹ ਵੀ ਕਹਿ ਰਿਹਾ ਕਿ ਵੀ ਦੇਖੋ ਅਮਰੀਕਾ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀਆਂ ਵੀ ਕੁਝ ਬੇਸਿਕ ਰੈੱਡ ਲਾਈਨਸ ਨੇ, ਯਾਨੀ ਕਿਉਂਕਿ ਟ੍ਰੇਡ ਡੀਲ ਕਿਸੇ ਕੰਢੇ ਲੱਗ ਨਹੀਂ ਰਹੀ ਤੇ ਉਹ ਰੈੱਡ ਲਾਈਨਸ ਦਾ ਉਹਨਾਂ ਨੂੰ ਸਨਮਾਨ ਕਰਨਾ ਚਾਹੀਦਾ, ਉਹਨਾਂ ਨੂੰ ਰਿਸਪੈਕਟ ਕਰਨਾ ਚਾਹੀਦਾ। ਹੁਣ ਲੇਕਿਨ ਇਹਨਾਂ ਦੇ ਕੋਲ ਕਿਉਂਕਿ ਇੱਧਰੋਂ ਆਈਸੋਲੇਟਡ ਨੇ ਔਰ ਫਿਰ ਡਿਫੀਟਡ ਬੰਦੇ ਦੀ ਗੱਲ ਤਾਂ ਉਹੀ ਬੋਲੇ ਆਲ ਪਤਾਲ ਹੈ। ਹੁਣ ਇਹਨਾਂ ਦੇ ਕੋਲ ਬਚਿਆ ਕਿ ਰੈਟਲਡ ਨੇ, ਬਿਲਕੁਲ ਜਿਹੜੇ ਨੇ ਸ਼ੇਕਨ ਨੇ। ਤੇ ਇਹੀ ਜਿਹੜਾ ਕਿ ਵੀ ਪਾਕਿਸਤਾਨ ਦੇ ਖਿਲਾਫ ਇੱਕ ਜ਼ਹਿਰ ਉਗਲਣਾ ਹੁੰਦਾ, ਇੱਕ ਜ਼ਹਿਰ ਗੁਲਛਣਾ ਹੁੰਦਾ। ਇਹ ਜ਼ਹਿਰ ਗੁਲਛ ਰਹੇ ਨੇ ਰਿਪੀਟਡਲੀ ਔਰ ਕਨਸਟੈਂਟਲੀ। ਉਸ ਦਾ ਅਸੀਂ ਮੈਂ ਇਹਦੇ 'ਚ ਜੇ ਮੇਨ ਤੌਰ ਦੇ ਉੱਤੇ ਦੇਖਦੇ ਕਿ ਹੁਣ MJ ਅਕਬਰ ਇਹ ਕਿਸੇ ਵੇਲੇ ਇੰਦਰਾ ਗਾਂਧੀ ਦਾ ਪੱਕਾ ਵਫਾਦਾਰ ਹੋਣ ਦਾ ਦਾਅਵਾ ਕਰਨ ਵਾਲਾ, ਜੂਨ 84 ਜਦੋਂ ਘੱਲੂਘਾਰਾ 84 ਇੰਦਰਾ ਗਾਂਧੀ ਨੇ ਕੀਤਾ ਉਹਨੂੰ ਡਿਫੈਂਡ ਕਰਨ ਵਾਲਾ, ਬਾਅਦ ਦੇ ਵਿੱਚ ਹਿੰਦੂ ਤਵੀਆਂ ਦੇ ਢਹਿ ਚੜਿਆ, ਫਿਰ ਮੋਰਲ ਟਰਪੀਚੂਡ ਦੇ ਇਸ਼ੂ ਦੇ ਉੱਤੇ ਕਿ ਵੀ ਇਹ ਆਪਣਾ ਜਿਹੜੇ ਵੀ ਇਹਦਾ ਪਬਲੀਕੇਸ਼ਨ ਜਾਂ ਜਿਹਦੇ 'ਚ ਸੀ ਉਹਦੇ 'ਚ ਔਰਤਾਂ ਦੇ ਨਾਲ ਕਿਵੇਂ ਉਹਨਾਂ ਨੂੰ ਹਰਾਸ ਕਰਦਾ ਸੀ ਜਾਂ ਸੈਕਸ਼ੂਅਲੀ ਐਕਸਪਲੋਇਟ ਕਰਦਾ ਸੀ, ਉਸ 'ਚ ਵੀ ਫਸਿਆ। ਹੁਣ ਵਾਪਸ ਜਿਹੜਾ ਉਹਨੂੰ ਹਿੰਦੂ ਤਵੀਆਂ ਦਾ ਡਾਰਲਿੰਗ ਬਣਿਆ ਹੋਇਆ ਔਰ ਉਹਨੇ ਇੱਕ ਕੋਈ ਕਿਤਾਬ ਲਿਖੀ ਹੈ ਔਰ ਬਾਇਸਡ ਹੁੰਦੀ ਹੈ ਇਹਦੀ ਲੇਖਣੀ ਜਿਹੜੀ ਜਿਹਦਾ ਨਾਂ ਹੈ ਜਿਹੜਾ MJ ਅਕਬਰ ਇਸ ਬੰਦੇ ਦਾ ਨਾਂ ਹੈ, ਯੂਨੀਅਨ ਮਿਨਿਸਟਰ ਆਫ ਇਹ ਜਿਹੜਾ ਸਟੇਟ ਵੀ ਰਿਹਾ ਇਹਨਾਂ ਦੀ ਫਾਰਮਰ ਗਵਰਨਮੈਂਟ। ਆਫਟਰ ਮੀ ਕੇਓਸ ਐਸਟ੍ਰੋਲੋਜੀ ਇਨ ਦਾ ਮੁਗਲ ਐਮਪਾਇਰਸ, ਇਹ ਕਿਤਾਬ ਦਾ ਨਾਂ ਹੈ। ਹੁਣ ਜ਼ਾਹਰ ਹੈ ਵੀ ਬ੍ਰਾਹਮਣਾਂ ਨੇ ਮੁਗਲਾਂ ਨੂੰ ਵੀ ਐਸਟ੍ਰੋਲੋਜੀ ਵਰਗੇ ਤੇ ਦੂਜੀਆਂ ਤੀਜੀਆਂ ਝਾਂਸਿਆਂ 'ਚ ਫਸਾਇਆ ਹੋਇਆ ਸੀ ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਇਹ ਐਸਟ੍ਰੋਲੋਜਰਸ ਨੇ ਵੀ ਉਹਨਾਂ ਨੂੰ ਮੁਗਲਾਂ ਨੂੰ ਦੱਸਤਾ ਹੋਇਆ ਸੀ ਕਿ ਤੁਹਾਡੇ ਬਾਅਦ ਕੇਓਸ। ਉਸ ਕਿਤਾਬ ਦਾ ਨਾਂ ਹੈ ਆਫਟਰ ਮੀ ਕੇਓਸ ਐਸਟ੍ਰੋਲੋਜੀ ਇਨ ਦਾ ਮੁਗਲ ਐਮਪਾਇਰ ਟੂਡੇ। ਹੁਣ ਗੱਲ ਉਹਦੀ ਕਿਤਾਬ 'ਚ ਕੀ ਹੈ ਕੀ ਨਹੀਂ ਹੈ ਉਹਦੇ 'ਚ ਸਾਡੀ ਕੋਈ ਰੁਚੀ ਨਹੀਂ ਹੈ, ਨਾ ਹੀ ਕੋਈ MJ ਅਕਬਰ, ਕੋਈ ਅਰੁਣਧਾਤੀ ਰॉय ਹੈ ਕਿ ਜਿਹਨੇ ਕੋਈ ਸੱਚ ਲਿਖਣਾ। ਪਰ ਇਸ ਬੁੱਕ ਲਾਂਚ ਦੇ ਮੌਕੇ ਰਾਜਨਾਥ ਸਿੰਘ ਆਇਆ ਔਰ ਇਸ ਮੌਕੇ ਤੋਂ ਉਹਨੇ ਬੋਲਦਿਆਂ ਇਹ ਕਿਹਾ ਕਿ ਵੀ ਇਫ ਯੂ ਲੁੱਕ ਐਟ ਸਮ ਸਾਊਥ ਏਸ਼ੀਅਨ ਕੰਟਰੀਜ਼ ਯੂ ਵਿਲ ਰਿਅਲਾਈਜ਼ ਹਾਊ ਸਟੇਬਲ ਇੰਡੀਆ ਇਜ਼ considering Pakistan's current state. Only the Almighty knows what the future holds for it. I don't want to even guess the future. ਤੁਸੀਂ ਕਹਿੰਦੇ ਜੀ ਦੇਖੋ ਇਹ ਜਿਹੜੀਆਂ ਅੱਜ ਜੇ ਤੁਸੀਂ ਸਾਊਥ ਏਸ਼ੀਅਨ ਮੁਲਕਾਂ ਵੱਲ ਦੇਖੋ
ਤਾਂ ਫਿਰ ਦੇਖੋ ਭਾਰਤ ਕਿੰਨਾ ਸਟੇਬਲ ਹੈ, ਕਿੰਨਾ ਸਥਿਰ ਹੈ। ਤੇ ਜੇ ਪਾਕਿਸਤਾਨ ਦੀ ਕਰੰਟ ਸਟੇਟ ਦੀ ਮੈਂ ਗੱਲ ਕਰਾਂ ਕਿ ਵੀ ਇਹ ਤਾਂ ਰੱਬ ਹੀ ਜਾਣਦਾ ਵੀ ਪਾਕਿਸਤਾਨ ਦਾ ਕੀ ਹਸ਼ਰ ਹੋਣ ਜਾ ਰਿਹਾ। ਔਰ ਮੈਂ ਈਵਨ ਇਹ ਪਾਕਿਸਤਾਨ ਦੇ ਮੁਸਤਕਬਲ ਬਾਰੇ ਜਾਂ ਫਿਊਚਰ ਬਾਰੇ ਗੈਸ ਵੀ ਨਹੀਂ ਕਰਨਾ ਚਾਹੁੰਦਾ। ਫਿਰ ਕਿਉਂਕਿ MJ ਅਕਬਰ ਵੀ ਜਿਵੇਂ ਉਹ ਅਵੇਸੀ ਹੈ ਇੱਕ ਹੈਦਰਾਬਾਦ ਦਾ ਹਿੰਦੂ ਤੋਂ ਵੀ ਪੱਠਾ, ਇਵੇਂ ਹੀ MJ ਅਕਬਰ ਵੀ ਹਿੰਦੂ ਤੋਂ ਵੀ ਪੱਠਾ ਬਣਿਆ ਹੋਇਆ ਹੈ। ਇਹ ਪਾਕਿਸਤਾਨ ਨੂੰ ਜੈਲੀ ਸਟੇਟ ਕਹਿੰਦਾ ਹੈ ਕਿ ਜੀ ਜੈਲੀ ਵਾਂਗ ਹੈ ਪਾਕਿਸਤਾਨ, ਕਿ ਵੀ ਇਹ ਜਿਹੜੀ ਹੈ ਕਲੈਪਸ ਟਰੂਲੀ ਕਲੈਪਸਿੰਗ ਹੈ, ਪਰ ਨਹੀਂ ਵੀ ਕਲੈਪਸਿੰਗ ਕਿਉਂਕਿ ਜੈਲੀ ਵਾਂਗ ਹੈ, ਉੱਥੇ ਇਨਸਟੇਬਿਲਿਟੀ ਰਹਿੰਦੀ ਹੈ, ਉਹ ਟੁੱਟਦਾ ਵੀ ਨਹੀਂ ਹੈ। ਫਿਰ ਉਹਨੇ ਕਿਹਾ ਜੀ ਇੰਡੀਆ ਪਹਿਲਾਂ ਜਿਹੜਾ 4th ਇਕੋਨਮੀ ਸੀ ਵੱਡੀ ਦੁਨੀਆ ਦੀ, ਹੁਣ ਅਸੀਂ ਵੀ ਆਰ ਹੈਡਿੰਗ ਟੂਵਰਡਸ ਬਿਕਮਿੰਗ ਦਾ 3rd ਬਿਗੇਸਟ ਇਕੋਨਮੀ ਬਾਈ 2030। 2030 ਤੱਕ ਅਸੀਂ ਤੀਸਰੀ ਇਕੋਨਮੀ ਬਣ ਜਾਣਾ ਔਰ 2038 ਤੱਕ ਅਸੀਂ ਦੂਸਰੀ ਵੱਡੀ ਇਕੋਨਮੀ ਬਣ ਜਾਣਾ ਸਾਡੀ ਪਰਚੇਜ਼ਿੰਗ ਪਾਵਰ ਦੇ ਲਿਹਾਜ਼ ਨਾਲ। ਔਰ ਫਿਰ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਜਿਹੜਾ ਹੈ ਉਹਨੇ ਔਰ MJ ਅਕਬਰ ਔਰ ਰਾਜਨਾਥ ਸਿੰਘ ਇਕੱਠੇ ਹੀ ਇਸ ਕਿਸਮ ਦਾ ਜਿਹੜਾ ਉਹ ਬਕਵਾਸ ਕਰ ਰਹੇ ਨੇ ਕਿ ਵੀ ਜੀ ਪਾਕਿਸਤਾਨ ਇੱਕ ਡਿਸਫੰਕਸ਼ਨਲ ਸਟੇਟ ਹੈ ਕਿਉਂਕਿ ਉਹਨਾਂ ਨੇ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਅਬੈਂਡਨ ਕਰਤਾ ਹੈ ਕਿ ਵੀ ਗੰਗਾ ਜਮਨੀ ਤਹਿਜ਼ੀਬ ਨੂੰ ਉਹਨਾਂ ਨੇ ਛੱਡ ਦਿੱਤਾ ਕਿ ਵੀ ਉਹ ਮਤਲਬ ਇਹ ਹੈ ਕਿ ਵੀ ਉਹ ਹਿੰਦੂਤਵਾ ਦੇ ਦਾਇਰਾਕਾਰ 'ਚ ਜਿਹੜਾ ਹੈ ਉਹ ਨਹੀਂ ਨੇ, ਇਸ ਲਈ ਉਹਨਾਂ ਨੇ ਫਨਾਹ ਹੋਣਾ ਔਰ ਉਹਨਾਂ ਨੇ ਦੇ ਹੈਵ ਅਬੈਂਡਨਡ ਗੰਗਾ ਜਮਨੀ ਤਹਿਜ਼ੀਬ ਔਰ ਉਹ ਇੱਕ ਆਰਟੀਫਿਸ਼ੀਅਲ ਕਲਚਰ ਕ੍ਰੀਏਟ ਕਰ ਰਹੇ ਨੇ। ਇਸ ਲਈ ਉਹ ਆਰਟੀਫਿਸ਼ੀਅਲ ਸੁਸਾਇਟੀ ਹੈ ਜਿਹੜੀ ਕਿ ਬ੍ਰਿਟਲ ਹੈ, ਕਠੋਰ ਹੈ, ਇਸ ਲਈ ਉਸ ਨੇ ਟੁੱਟਣਾ ਔਰ ਉਸ ਦੇ ਉੱਤੇ ਅਸੀਂ ਈਵਨ ਜਿਹੜਾ ਕਿਆਸ ਰਾਈਆਂ ਵੀ ਨਹੀਂ ਕਰਨਾ ਚਾਹੁੰਦੇ। ਹੁਣ ਇਸ ਨੂੰ ਹੀ ਜੇ ਤੁਸੀਂ ਦੇਖਦੇ ਹੋ ਮੋਹਨ ਭਾਗਵਤ, ਉਹ ਸਿੰਧੀਆਂ ਦੇ ਇੱਕ ਇਕੱਠ ਦੇ ਵਿੱਚ ਮੱਧ ਪ੍ਰਦੇਸ਼ ਦਾ ਕੋਈ ਟਾਊਨ ਹੈ ਜਿੱਥੇ ਸਿੰਧੀਆਂ ਨੇ ਗੁਰਦੁਆਰਾ ਬਣਾਇਆ। ਹੁਣ ਤੁਸੀਂ ਦੇਖੋ ਵੀ ਅੱਜ ਹਾਲਾਤ ਇਹ ਬਣ ਗਏ ਨੇ ਕਿ ਜਿਸ ਥਾਂ ਨੂੰ ਤੁਸੀਂ ਗੁਰਦੁਆਰਾ ਕਹਿੰਦੇ ਹੋ ਉਹਦਾ ਉਦਘਾਟਨ RSS ਦਾ ਮੁਖੀ ਕਰ ਰਿਹਾ ਮੋਹਨ ਭਾਗਵਤ। ਹੁਣ ਸਿੱਧੀ ਤਾਂ ਹੈ ਵੀ ਨਹੀਂ, ਸਿੱਖ ਵੀ ਨਹੀਂ ਹੈਗੇ, ਉਹ ਤਾਂ ਇੱਕ ਜਿਹੜਾ ਉਸ ਕਿਸਮ ਦਾ ਹੁਣ ਇਹ ਸਾਰੇ ਅਡਵਾਨੀ ਤੇ ਦੂਜੇ ਤੀਜੇ ਸਿੰਧੀ ਸੀ। ਹੁਣ ਉਹਦੇ 'ਚ ਮੋਹਨ ਭਾਗਵਤ ਇਹਨਾਂ ਦਾ ਮਾਈਂਡ ਸੈਟ ਦੇਖੋ। RSS ਚੀਫ ਮੋਹਨ ਭਾਗਵਤ on Sunday equated Pakistan occupied Kashmir to a room in a home called India, saying it must be taken back। ਕਿ ਜਿਵੇਂ ਇੱਕ ਘਰ ਹੈ, ਉਹਨੂੰ ਕਹਿੰਦੇ ਘਰ ਤਾਂ ਹਿੰਦੂਆਂ ਦਾ, ਉਹਦੇ 'ਚ ਇੱਕ ਕਮਰੇ ਤੇ ਆ ਕੇ ਕਿਸੇ ਨੇ ਆਪਣਾ ਕਬਜ਼ਾ ਕਰ ਲਿਆ ਜਾਂ ਉਸ ਕਮਰੇ 'ਚੋਂ ਆ ਕੇ ਬਹਿ ਗਏ। ਹੁਣ ਅਸੀਂ ਜਿਹੜਾ ਹੈ ਇਹ ਕਮਰੇ ਨੂੰ ਵਾਪਸ ਲੈਣਾ ਔਰ ਇਹ ਸਿੰਧੀ ਕੈਂਪ ਮੱਧ ਪ੍ਰਦੇਸ਼ ਦੇ ਵਿੱਚ ਸਤਨਾ ਨਾਂ ਹੈ, ਉੱਥੇ ਬੋਲਦੇ ਆ ਮੋਹਨ ਭਾਗਵਤ ਇਹ ਕਹਿ ਰਿਹਾ ਕਿ ਭਾਈ ਅਸੀਂ ਜਿਹੜਾ ਉਹ ਕਮਰਾ ਜਿਹੜਾ ਹੈ ਜਿਹਦੇ 'ਚ ਇਹ ਹੈ ਘਰ ਦਾ ਘਰ ਹਿੰਦੂ ਹੈ, ਕਮਰਾ ਪਾਕਿਸਤਾਨ ਆਕੂਪਾਈਡ ਇਹਨੂੰ ਅਸੀਂ ਵਾਪਸ ਲੈਣਾ। ਔਰ ਫਿਰ ਕਾਲਿੰਗ ਫਾਰ ਯੂਨਿਟੀ ਦਾ ਚੀਫ ਆਫ ਸੰਘ ਵਿਚ ਇਜ਼ ਸੈਲੀਬ੍ਰੇਟਿੰਗ ਇਟ ਸੈਂਚੁਰੀ ਸੈਡ ਵੀ ਆਲ ਆਰ ਹਿੰਦੂਜ਼, ਕਿ ਅਸੀਂ ਸਾਰੇ ਹਿੰਦੂ ਹਾਂ। ਸੋ ਮਤਲਬ ਇਹ ਹੈ ਕਿ ਜਦੋਂ ਇਹ ਪਾਕਿਸਤਾਨ ਨੂੰ ਜੈਲੀ ਸਟੇਟ ਡਿਸਫੰਕਸ਼ਨਲ ਰੱਬ ਜਾਣਦਾ ਇਹਨਾਂ ਦਾ ਕੀ ਹੋਏਗਾ। ਆਲਰੇਡੀ ਜਿਹੜਾ ਗੰਗਾ ਜਮਨੀ ਤੋਂ ਦੌੜੇ ਨੇ, ਜੇ ਤੁਸੀਂ ਇਸ ਸਾਰੇ ਨੂੰ ਦੇਖੋ ਤੇ ਇਹ ਸਾਰੀ ਇਹਨਾਂ ਦੀ ਨਫ਼ਰਤ, ਇਹਨਾਂ ਵਿਚਲਾ ਜ਼ਹਿਰ, ਇਹਨਾਂ ਦੀ ਆਈਸੋਲੇਸ਼ਨ, ਇਹਨਾਂ ਦੀ ਡਿਫੀਟ ਤੇ ਇਹਦੀ ਰੈਟਲਿੰਗ ਦਾ ਨਤੀਜਾ ਹੈ। ਇਸ ਨੂੰ ਅਗੇਨ ਇਹੀ ਅਖਾਣ ਜਸਟੀਫਾਈ ਕਰਦਾ ਹੈ ਕਿ ਵਕਤੋਂ ਖੁੰਜੀ ਡੂਮਣੀ ਬੋਲੇ ਆਲ ਪਤਾਲ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨਾ ਬ੍ਰੇਕ ਵਿਊਅਰਸ, ਜੋ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਭਾਈ
ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 371406 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਅਮਰੀਕਾ ਦੇ ਬਾਰੇ ਨਾਲ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਭਾਰਤ ਨੂੰ ਜਿਵੇਂ ਚਾਰ ਚਫੇਰਿਓਂ ਘੇਰਿਆ ਹੋਇਆ ਹੈ, ਇਸ ਨੇ ਅਮਰੀਕਾ ਵਿੱਚ ਵਸਦੇ ਭਾਰਤ ਪੱਖੀ ਹਿੰਦੂਤਵੀਆਂ ਵਿੱਚ ਵੀ ਇੱਕ ਡਰ ਤੇ ਸਹਿਮ ਜਿਹੜਾ ਭਰ ਦਿੱਤਾ ਹੈ। ਔਰ ਭਾਰਤ ਵਿੱਚ ਸ਼ਸ਼ੀ ਥਰੂਰ ਵਰਗੇ ਲੀਡਰ ਅਮਰੀਕਨ ਹਿੰਦੂਆਂ ਨੂੰ ਲਾਹਨਤਾਂ ਪਾ ਰਹੇ ਹਨ ਕਿ ਤੁਸੀਂ ਭਾਰਤ ਦੇ ਹੱਕ ਵਿੱਚ ਕਿਉਂ ਨਹੀਂ ਬੋਲਦੇ। ਇਸ ਦੇ ਜਵਾਬ ਵਿੱਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਦਾ ਪ੍ਰਿੰਟ ਪਬਲੀਕੇਸ਼ਨ ਵਿੱਚ ਇੱਕ ਲੇਖ ਛਾਪਿਆ ਹੈ, ਜਿਸ ਵਿੱਚ ਉਹਨਾਂ ਕਿਹਾ ਹੈ ਕਿ ਅਸੀਂ ਅਮਰੀਕਾ ਵਿੱਚ ਭਾਰਤ ਦੀ ਪ੍ਰੋਕਸੀ ਨਹੀਂ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਤੁਸੀਂ ਕੋਈ ਇਸ ਕਿਸਮ ਦਾ ਪ੍ਰਭਾਵ ਬਣਾ ਦਿੰਦੇ ਹੋ ਕਿ ਤੁਸੀਂ ਬਹੁਤ ਤਾਕਤਵਰ ਹੋ, ਤੁਹਾਡੀ ਮਰਜ਼ੀ ਨਾਲ ਅਮਰੀਕਾ ਦੇ ਸਿਸਟਮ ਦੇ ਵਿੱਚ ਤਬਦੀਲੀਆਂ ਹੁੰਦੀਆਂ ਨੇ, ਇੰਨੇ ਤੁਹਾਡੇ ਕਾਂਗਰਸਮੈਨ ਬਣ ਗਏ ਨੇ, ਇੰਨੀਆਂ ਕੰਪਨੀਆਂ, ਗੂਗਲ ਤੇ ਫਲਾਣੇ ਤੇ ਢਿਮਕੇ ਉਹਦੇ ਹੈੱਡ ਹਿੰਦੂ ਨੇ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ 120 ਤੋਂ ਜ਼ਿਆਦਾ ਜਿਹੜੇ ਇੰਡੀਅਨ ਓਰੀਜਨ ਦੇ ਸੀ ਉਹ ਸਾਰੇ ਉਸ ਦੇ ਗਵਰਨਮੈਂਟ ਢਾਂਚੇ ਦੇ ਵਿੱਚ ਸੀ। ਔਰ ਭਾਰਤ ਦੇ ਵਿੱਚ ਵੀ ਇਹ ਪ੍ਰਭਾਵ, ਔਰ ਜਿਹੜਾ ਪ੍ਰਵਾਸੀ ਭਾਰਤੀ ਸੰਮੇਲਨ ਇਹ ਲੰਬਾ ਚੌੜਾ ਕਰਵਾਉਂਦੇ ਨੇ, ਉਹਦੇ 'ਚ ਇੱਦਾਂ ਦਿਆਂ ਨੂੰ ਸੱਦ ਕੇ ਜਿਹੜੇ ਅਮਰੀਕਨ ਸਿਸਟਮ ਦੇ ਵਿੱਚ ਉਹਨਾਂ ਦਾ ਇੰਡੀਅਨ ਏਜੰਡੇ ਨੂੰ ਲਾਗੂ ਕਰਵਾਉਂਦੇ ਨੇ, ਉਹਨਾਂ ਨੂੰ ਔਨਰ ਕਰਦੇ ਨੇ, ਇਹ ਦੱਸਣ ਦੇ ਲਈ ਕਿ ਦੇਖੋ ਕਿੰਨਾ ਪਾਵਰਫੁਲ ਸਾਡਾ ਡਾਇਸਪੋਰਾ ਹੈ। ਹੁਣ ਗੱਲ ਇਹ ਹੈ ਵੀ 9 ਮਹੀਨੇ ਆਲਮੋਸਟ ਟਰੰਪ ਜਨਾਬ ਨੂੰ ਆਇਆ ਹੋ ਗਏ ਨੇ। ਟਰੰਪ ਨੇ ਜਿਹੜਾ ਦੋਨਾਂ ਹੱਥਾਂ ਦੇ ਵਿੱਚ ਹੀ ਹੁਣ ਤਾਂ ਡੰਡਾ ਫੜਿਆ ਹੋਇਆ ਭਾਰਤ ਨੂੰ ਕੁੱਟਣ ਦੇ ਲਈ। ਕੁੱਟ ਵੀ ਪੈ ਰਹੀ ਹੈ, ਜਿਵੇਂ ਮੈਂ ਕਿਹਾ ਕਿ ਵੀ ਬੁਰੀ ਤਰ੍ਹਾਂ ਝੰਬਿਆ ਹੋਇਆ। ਹੁਣ ਉੱਥੇ ਬੈਠੇ ਜਿਹੜੇ ਨੇ ਉਹ ਕਹਿੰਦੇ ਨੇ ਵੀ ਉੱਥੇ ਜਿਹੜੇ ਸਾਡੇ ਹਿੰਦੂ ਤੋਂ ਵੀ ਇੰਨੇ ਪ੍ਰਭਾਵ ਵਾਲੇ ਕੰਪਨੀਆਂ ਦੇ ਹੈੱਡ, ਹਿੰਦੂ ਫਾਊਂਡੇਸ਼ਨ, ਹਿੰਦੂ ਡਾਇਸਪੋਰਾ, ਹਿੰਦੂ ਜਿਹੜੀ ਹੈ PAC ਜਿਹੜੀ ਹੈ ਉਹ ਬੋਲਦੇ ਕਿਉਂ ਨਹੀਂ? ਉਹ ਕਿਉਂ ਨਹੀਂ ਇੰਡੀਆ ਦੇ ਹੱਕ 'ਚ ਲੌਬੀ ਕਰਦੇ? ਕਿੱਥੇ ਚਲੇ ਗਏ? ਸਾਰਿਆਂ ਨੂੰ ਸਭ ਕਿਉਂ ਸੂੰਘ ਗਿਆ? ਔਰ ਕਰਜ਼ ਕਰ ਰਹੇ ਨੇ ਕਿ ਦੇਖੋ ਇਹ ਬਿਲਕੁਲ ਇਹ ਅਸੀਂ ਤਾਂ ਉਹਨਾਂ 'ਚ ਇੱਕ ਤਬਕਾ ਇਸ ਦਾ ਕਹਿੰਦੇ ਪਹਿਲਾਂ ਹੀ ਕਹਿੰਦੇ ਸੀ ਵੀ ਤੁਸੀਂ ਇਹਨਾਂ ਨੂੰ ਕੋਈ OIC ਕਾਰਡ ਦੇ ਰਹੇ ਹੋ, ਕੋਈ ਪ੍ਰਵਾਸੀ ਭਾਰਤੀ ਆਨਰ ਦੇ ਰਹੇ ਹੋ, ਇਹ ਤਾਂ ਕਾਸੇ ਜੋਗੇ ਨਹੀਂ ਹੈ। ਔਰ ਇਹ ਗੱਲ ਹੋਰ ਤਾਂ ਕਹਿ ਹੀ ਰਹੇ ਸੀ ਪਿਛਲੇ ਦਿਨਾਂ 'ਚ ਸ਼ਸ਼ੀ ਥਰੂਰ ਜਿਹੜਾ ਤਾਜ਼ਾ ਜਿਹੜਾ ਉਹ 7, 8, 9, 10 ਮਈ ਤੋਂ ਬਾਅਦ ਜਦੋਂ ਇੰਡੀਆ ਨੂੰ ਲੱਗਾ ਕਿ ਬਈ ਦੁਨੀਆ 'ਚ ਸਾਡਾ ਝੂਠ ਵਿਕਿਆ ਨਹੀਂ, ਸਾਡਾ ਤਾਂ ਐਕਸਪੋਜ਼ ਹੋਇਆ ਵੀ ਫਾਲਸ ਫਲੈਗ ਆਪਰੇਸ਼ਨ ਅਸੀਂ ਕੀਤਾ, ਇਹਦੇ 'ਚ ਵੀ ਕੁੱਟ ਖਾਧੀ। ਸ਼ਸ਼ੀ ਥਰੂਰ ਨੂੰ ਇੱਕ ਵੱਡਾ ਡੈਲੀਗੇਸ਼ਨ 70 ਦੇ ਕਰੀਬ ਸਾਬਕਾ ਜਿਹੜੇ ਕੁਝ ਆਫੀਸ਼ੀਅਲ ਇੰਡੀਅਨ, ਬਹੁਤ ਸਾਰੇ ਸਿਟਿੰਗ ਮੈਂਬਰ ਪਾਰਲੀਮੈਂਟ, ਉਹਨਾਂ ਦੇ ਡੈਲੀਗੇਸ਼ਨ ਪਤਾ ਨਹੀਂ ਕਿੰਨੇ 35 ਕਿ 40 ਮੁਲਕਾਂ ਦੇ ਵਿੱਚ ਭੇਜ ਦਿੱਤੇ। ਸ਼ਸ਼ੀ ਥਰੂਰ ਖਾਸ ਤੌਰ ਤੇ ਅਮਰੀਕਾ ਆਇਆ, ਨਾਲ ਉਹਦੇ ਉਹ ਸਾਬਕਾ ਐਂਬੈਸਡਰ ਇੱਥੇ ਤਰਨਜੀਤ ਸੰਧੂ ਲੇਲਾ ਜਿਹੜਾ ਜ਼ਮਾਨਤ ਜ਼ਬਤ ਹੋਈ, ਜਿਹਦੀ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਤੋਂ ਇੱਥੋਂ ਅਹੁਦਾ ਛੱਡਣ ਤੋਂ ਬਾਅਦ ਉਹਨੂੰ ਲੱਗਾ ਕਿ ਵੀ ਮੈਨੂੰ ਹੁਣ
ਫੋਰਨ ਮਿਨਿਸਟਰ ਬਣਾ ਦੇਗਾ ਮੋਦੀ। ਲੇਕਿਨ ਅੰਮ੍ਰਿਤਸਰ ਦੇ ਲੋਕਾਂ ਨੇ ਬੜਿਆਂ ਨੂੰ ਜਿਹੜਾ ਉਹ ਚਿੱਤ ਕੀਤਾ ਹੋਇਆ। ਉਸ ਤੋਂ ਪਹਿਲਾਂ ਜਿਹੜਾ ਹੁਣ ਤਾਂ ਉਹ ਮਰ ਗਿਆ, ਇਹਦਾ ਫਾਈਨੈਂਸ ਮਿਨਿਸਟਰ ਸੀ ਮੋਦੀ ਦਾ, ਔਰ ਉਹਨੂੰ ਵੀ ਅੰਮ੍ਰਿਤਸਰ ਪਾਰਲੀਮੈਂਟਰੀ ਸੀਟ ਤੋਂ ਹਾਲਾਂ ਜਿਹੜਾ ਉਦੋਂ ਉਸ ਅਰੁਣ ਸ਼ੌਰੀ ਕੀ ਨਾਂ ਸੀਗਾ ਉਹਦਾ, ਐਨੀਵੇ ਉਹਨੂੰ ਇਹਨਾਂ ਸਾਰਿਆਂ ਨੂੰ ਫਿਰ ਕੈਂਸਰ ਨਾਲ ਹੀ ਮਾਰਤਾ ਇਹਨਾਂ ਨੇ, ਕਿਉਂਕਿ ਜਿਹਨੂੰ ਵੀ ਅੰਦਰੂਨੀ ਭੇਦ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਵੀ ਇਹ ਅੰਦਰ ਚੱਲ ਕੀ ਰਿਹਾ ਜਾਂ ਥੋੜ੍ਹੀ ਬਹੁਤ ਕੌਨਸ਼ੀਅਸ ਦਿਖਾਉਂਦਾ, ਉਹ ਵੀ ਕੈਂਸਰ ਨਾਲ ਮਰਿਆ। ਸੁਸ਼ਮਾ ਸਵਰਾਜ ਜਿਹਨੂੰ ਪਤਾ ਸੀ ਰਾਫੇਲ ਡੀਲ, ਉਹ ਵੀ ਉਹਦੇ ਨਾਲ। ਮਨੋਹਰ ਪਾਰੇਕਰ ਗੋਆ ਦਾ ਰਹਿਣ ਵਾਲਾ ਜਿਹੜਾ ਡਿਫੈਂਸ ਮਿਨਿਸਟਰ ਸੀ, ਉਹਨੇ ਵਿਰੋਧ ਕੀਤਾ ਉਸ ਦਾ, ਤੇ ਉਹਨੂੰ ਵੀ ਜਿਹੜਾ ਉਹਦੇ ਨਾਲ ਹੀ ਕੈਂਸਰ ਨਾਲ ਹੀ ਮਾਰਿਆ। ਇਹ ਅੰਦਰ ਸਭ ਕੁਝ ਹੀ ਜਦੋਂ ਅਸੀਂ ਦੇਖਦੇ ਹਾਂ ਵੀ ਕਿਸ ਲੈਵਲ ਦੇ ਉੱਤੇ ਇਹ ਚੱਲ ਰਿਹਾ। ਔਰ ਈਵਨ ਇਹ ਸੁਬਰਾਮਨੀਅਮ ਸਵਾਮੀ ਇਹਨਾਂ ਦਾ ਆਈਡੀਆਲੋਗ ਹਿੰਦੂਆਂ ਦਾ, ਉਹਨੇ ਕਿਹਾ ਜੀ ਅਮਿਤ ਸ਼ਾਹ ਇਹ ਮਾਰਨ ਨੂੰ ਰੱਖਿਆ, ਜਿਹਨੂੰ ਮਰਜ਼ੀ ਚਾਹੇ ਮਰਵਾ ਸਕਦਾ। ਇਹਨੇ ਜਿਹੜਾ ਉਹ ਜੱਜ ਲੋਇਆ ਜਿਹੜਾ ਇਹਦਾ ਕੀ ਰੋਲ ਸੀ ਗੁਜਰਾਤ ਦੇ ਵਿੱਚ ਮਰਡਰ 'ਚ, ਉਹਦਾ ਮਰਡਰ ਕਰਵਾਇਆ ਇਹਨੇ ਜੱਜ ਲੋਏ ਨੇ। ਔਰ ਹਾਰਦਿਕ ਪਟੇਲ ਜਿਹੜਾ ਵਿਦਨ ਬੀਜੇਪੀ ਦੇ ਲੀਡਰ ਸੀ, ਉਹਦਾ ਮਰਡਰ, ਉਹ ਤਾਂ ਪਬਲਿਕਲੀ ਕਿੰਨੇ ਇੰਟਰਵਿਊਜ਼ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਇਵੇਂ ਦਾ ਕੰਮ ਕਰਦੇ ਨੇ। ਹੁਣ ਉਹਨੂੰ ਇਹ ਲੱਗਦਾ ਕਿ ਵੀ ਐਸ ਜੈ ਸ਼ੰਕਰ ਨੂੰ ਜੇ ਚੱਲਦਾ ਕਰਨ ਨੂੰ ਚੱਲਦਾ ਇਸ ਲਈ ਨਹੀਂ ਮੋਦੀ ਕਰ ਰਿਹਾ ਵੀ ਉਹਦੇ ਕੋਲ ਅਸਲੀ ਭੇਤ ਨੇ ਮੋਦੀ ਦੇ। ਔਰ ਇਹ ਗੱਲ ਵੀ ਸੁਬਰਾਮਨੀਅਮ ਸਵਾਮੀ ਨੇ ਕਹੀ ਕਿ ਜਦੋਂ ਐਸ ਜੈ ਸ਼ੰਕਰ ਇੰਡੀਆ ਦਾ ਐਂਬੈਸਡਰ ਸੀ ਚਾਈਨਾ ਦੇ ਵਿੱਚ ਔਰ ਮੋਦੀ ਗੁਜਰਾਤ ਦਾ ਚੀਫ ਮਿਨਿਸਟਰ ਸੀ, ਤੇ ਇਹ 10 ਵਾਰੀ ਚੀਨ ਗਿਆ ਔਰ ਇਹਦੀ ਸਾਰੇ ਆਸ਼ੀ ਦਾ ਪ੍ਰਬੰਧ ਉੱਥੇ ਐਸ ਜੈ ਸ਼ੰਕਰ ਹੀ ਕਰਦਾ ਸੀ ਕਿ ਬਈ ਇਹ ਜਿਹੜਾ ਚੀਨ ਦਾ ਨਾਮ ਵੀ ਮੂੰਹੋਂ ਨਹੀਂ ਲੈਂਦਾ, ਬੋਲਦਾ ਨਹੀਂ, ਉਹਨਾਂ ਦੇ ਕੋਲ ਵੀ ਇਹਦਾ ਪਾਰਟ ਹੈ। ਤੇ ਅਮਰੀਕਾ ਦਾ ਨਾਮ ਵੀ ਜਿਹੜਾ ਨਹੀਂ ਲੈਂਦਾ। ਇੱਥੇ ਵੀ ਪਤਾ ਹੈ ਵੀ ਜਿਹੜੀ ਇੱਕ ਬੱਚੀ ਜਿਹਦੇ ਨਾਲ ਇਹ ਜਬਰ ਜਨਾਹ ਕਰਦਾ ਰਿਹਾ ਤਾਂ ਉਹਨੂੰ ਬਾਅਦ 'ਚ ਜਿਹੜਾ ਉਹ ਕਿਵੇਂ ਭੱਜ ਕੇ ਅਮਰੀਕਾ ਆਈ ਜਾਂ ਉਹਨੇ ਕਿਹਾ ਸੁਬਰਾਮਨੀਅਮ ਸਵਾਮੀ ਨੇ ਕਿ ਅਮਰੀਕਨਾਂ ਦੇ ਕੋਲੇ ਸਾਰੇ ਭੇਦ ਨੇ। ਚਲੋ ਇੱਕ ਵੱਖਰੀ ਕਹਾਣੀ ਹੈ, ਪਰ ਸ਼ਸ਼ੀ ਥਰੂਰ ਨੇ ਵੀ ਇੱਕ ਬਿਆਨ ਦਾਗ ਦਿੱਤਾ ਕਿ ਜੇ ਡਾਇਸਪੋਰਾ ਕਿੱਥੇ ਹੈ ਸਾਡਾ ਇੰਡੀਅਨ, ਅਮਰੀਕਾ ਦੇ ਵਿੱਚ ਕਿਉਂ ਨਹੀਂ ਬੋਲ ਰਿਹਾ, ਬਿਲਕੁਲ ਕੋਈ ਇੰਡੀਆ ਨੂੰ ਡਿਫੈਂਡ ਨਹੀਂ ਕਰ ਰਿਹਾ। ਹੁਣ ਇੱਕ ਪਾਸੇ ਇਹ ਟਰੰਪ ਨੇ ਤਾਂ ਜੋ ਇੰਡੀਆ ਨਾਲ ਕੀਤਾ ਹੀ ਹੋਇਆ, ਇੱਥੇ ਵੀ ਇਹਨਾਂ ਦੇ IT ਸੈਕਟਰ ਦੇ ਔਰ ਦੂਜੇ ਸਕੈਮ ਕਿੰਨੇ ਹੀ। ਮੈਂ ਤਾਂ ਕਈ ਵਾਰੀ ਉਹ ਇੰਡੀਵਿਜੂਅਲ ਜਿਹਦਾ ਹੁੰਦਾ ਉਹਨੂੰ ਮੈਂ ਧਰਮ ਨਾਲ ਨਹੀਂ ਜੋੜਨਾ ਚਾਹੁੰਦਾ, ਇਸ ਲਈ ਮੈਂ ਉਹ ਕਿ ਜੀ ਕਿੱਥੇ ਕਿਹੜਾ ਡਾਕਟਰ ਮਿਲਪੀਟਸ ਦੇ ਵਿੱਚ ਜਿਹੜਾ ਉਹ ਕਿਹਨਾਂ ਚਾਰਜਿਸ ਦੇ ਵਿੱਚ ਅੰਦਰ ਹੋਇਆ, ਕਿੱਥੇ ਕੀ ਹੋਇਆ, ਕਿੱਥੇ ਮਰਡਰ ਕਰ ਰਹੇ ਨੇ, ਕਿੱਥੇ ਕੀ ਇਹਨਾਂ ਦੇ ਇੰਨਾ ਇਸ ਵੇਲੇ ਇਹਨਾਂ ਦਾ ਕਿਹੜਾ ਸ਼ਾਪਲਿਫਟਿੰਗ ਜਿਹਨਾਂ ਦੀ ਐਕਟਰੈਸ ਫੜੀ ਗਈ, ਕਿਹੜਾ ਕੀ ਇੱਦਾਂ ਦੀਆਂ ਤਾਂ ਕਹਾਣੀਆਂ ਨਾਲ ਭਰਿਆ ਹੋਇਆ ਹੈ। ਹਾਂ ਪਤਾ ਨਹੀਂ ਪਹਿਲਾਂ ਕਿੱਥੇ ਸੀ ਇਹ, ਹੁਣ ਕਿਉਂਕਿ ਉਹਨਾਂ ਦੀ ਨਜ਼ਰ ਹੈ ਤਾਂ ਉਹ ਸਾਹਮਣੇ ਆ ਰਿਹਾ ਵੀ ਕੀ ਹੈ। ਔਰ ਇਸੇ ਤਰ੍ਹਾਂ ਜਿਹੜੀ ਇਹਨਾਂ ਨੇ ਹਿੰਦੂ ਫਾਊਂਡੇਸ਼ਨ, ਹਿੰਦੂ ਅਮਰੀਕਨ ਫਾਊਂਡੇਸ਼ਨ ਹਾਫ ਬਣਾਈ ਹੈ, ਔਰ ਅਸੀਂ ਉਹਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਡਾਕਟਰ ਜਸਮੀਤ ਬੈਂਸ ਨੇ ਐਂਟੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਿਹੜਾ ਸਾਹਮਣੇ ਰੱਖਦੇ ਆ, ਲਾਅ ਐਨਫੋਰਸਮੈਂਟ ਵਾਲਿਆਂ ਦੀ ਟ੍ਰੇਨਿੰਗ ਲਈ ਬਜਟ ਰੱਖਣ ਦਾ ਬਿੱਲ ਕੈਲੀਫੋਰਨੀਆ 'ਚ ਲਿਆਂਦਾ, ਜਿਹੜਾ ਸੈਨੇਟ ਔਰ ਹਾਊਸ ਆਫ ਰਿਪਰੈਜ਼ੈਂਟੇਟਿਵ 'ਚ ਪਾਸ ਹੋ ਚੁੱਕਾ ਹੈ, ਇਸ ਵੇਲੇ ਗਵਰਨਰ ਦੀ ਮੇਜ਼ ਤੇ ਪਿਆ। ਉਹਦੇ 'ਚ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਕਿਵੇਂ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਿਆ, ਕਿਵੇਂ ਜਾ ਕੇ ਲੌਬੀ ਕੀਤੀ, ਕਿਵੇਂ ਅਮੈਂਡਮੈਂਟ ਦੇ ਨਾਂ ਥੱਲੇ, ਕਿਉਂਕਿ ਉਹਦਾ ਹੀ ਬਿੱਲ ਦਾ ਇੱਕ ਹਿੱਸਾ ਸੀ ਕਿ ਪ੍ਰੋਕਸੀ ਜਿਹੜੇ ਨੇ ਇੰਡੀਅਨ ਗਵਰਨਮੈਂਟ ਦੇ ਔਰ ਇੱਥੇ ਜਿਹੜੇ ਨੇ ਪ੍ਰੋਕਸੀ ਬਣ ਕੇ ਕਰਦੇ ਨੇ ਉਹਨਾਂ ਨੂੰ ਵੀ ਜਿਹੜਾ ਉਹ ਟੈਗ ਕੀਤਾ ਜਾਏ ਜਾਂ ਉਹਨਾਂ 'ਤੇ ਨਜ਼ਰਸਾਨੀ ਕੀਤੀ ਜਾਏ। ਹੁਣ ਇੰਨੀ ਵੋਕਲ ਹਿੰਦੂ ਅਮਰੀਕਨ ਫਾਊਂਡੇਸ਼ਨ ਆਲ ਆਫ ਏ ਸਡਨ ਹੁਣ ਜਦੋਂ ਇਹਨਾਂ ਦੇ ਸਾਰੇ ਔਰ ਇਹਨਾਂ ਦੇ ਵੀ ਖੁੱਲ੍ਹੇਗਾ। ਹੁਣ ਇਹਨਾਂ ਦੀ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ co-founder ਔਰ ਇਸ ਵੇਲੇ ਸਿਟਿੰਗ ਐਗਜ਼ੈਕਟਿਵ ਡਾਇਰੈਕਟਰ ਹੈ ਇਹ ਸੁਹਾਗ ਸ਼ੁਕਲਾ। ਹੁਣ ਇਹਦਾ ਲੰਬਾ ਚੌੜਾ ਆਰਟੀਕਲ ਫੁੱਲ ਜਿਹੜਾ ਹੈ ਉਹ ਪ੍ਰਿੰਟ ਪਬਲੀਕੇਸ਼ਨ ਦੇ ਵਿੱਚ ਛਪਿਆ, ਜਿਸ ਦਾ ਹੈਡਿੰਗ ਇਹ ਹੈ ਸ਼ਸ਼ੀ ਥਰੂਰ ਮਿਸਅੰਡਰਸਟੈਂਡਸ ਦਾ ਡਾਇਸਪੋਰਾ, ਵੀ ਆਰ ਨਾਟ ਪ੍ਰੋਕਸੀਜ਼ ਫॉर ਇੰਡੀਆ ਇਨ ਦਾ US। ਅਸੀਂ ਕੋਈ ਪ੍ਰੋਕਸੀਆਂ ਨਹੀਂ ਹੈ। ਤੁਸੀਂ ਪ੍ਰੋਕਸੀ ਕੀ, ਤੁਸੀਂ ਤਾਂ ਇੰਡੀਆ ਦੇ ਪਿਓ ਬਣੇ ਹੋਏ ਸੀ ਹਿੰਦੂਤਵਾ ਦੇ। ਨਾਗਪੁਰ ਤੋਂ ਤੁਸੀਂ ਡਾਇਰੈਕਸ਼ਨਸ ਲੈਂਦੇ ਹੋ, ਇੰਸਟਰਕਸ਼ਨਸ ਲੈਂਦੇ ਹੋ। ਤੁਸੀਂ ਹਰ ਈਵਨ ਫਰੀਮੌਂਟ ਗੁਰਦੁਆਰੇ ਨੂੰ ਤੁਸੀਂ ਡਰੱਗ ਸੈਂਟਰ ਔਰ ਦਹਿਸ਼ਤਗਰਦਾਂ ਦਾ ਅੱਡਾ ਕਿਹਾ। ਖਾਲਿਸਤਾਨ ਦੇ ਉੱਤੇ ਤੁਹਾਡੀ ਕੀ ਪਹੁੰਚ ਹੈ ਸਿੱਖਾਂ ਨੂੰ ਲੈ ਕੇ। ਤੁਸੀਂ ਝੂਠਾ ਹਿੰਦੂ ਫੋਬੀਆ ਦਾ ਕਿ ਜੀ ਜੇ ਇਸਲਾਮੋਫੋਬੀਆ ਜਾਂ ਦੂਜਾ
ਹਿੰਦੂ ਫੋਬੀਆ ਵੀ ਹੋਏ। ਜੇ ਹੁਣ ਬਿੱਲ ਸੀ ਉੱਥੇ ਕਹਿੰਦੇ ਜੀ ਇਹ ਤਾਂ ਫਿਰ ਸਾਰੇ ਕੈਲੀਫੋਰਨੀਆ ਦੇ ਹਿੰਦੂਆਂ ਨੂੰ ਟਾਰਗੇਟ ਕਰ ਲੈਣਗੇ ਖਾਲਿਸਤਾਨੀ, ਅਸੀਂ ਖਾਲਿਸਤਾਨ ਦਾ ਵਿਰੋਧ ਕਰਦੇ ਹਾਂ, ਇਹ ਤਾਂ ਅਸੀਂ ਵਿਰੋਧ ਨਹੀਂ ਕਰ ਸਕਾਂਗੇ, ਸਾਨੂੰ ਪ੍ਰੋਕਸੀ ਆਫ ਇੰਡੀਆ ਜਿਹੜਾ ਉਹ ਕਹਿ ਕੇ ਸਾਡੀ ਇਨਵੈਸਟੀਗੇਸ਼ਨ ਹੋਏਗੀ। ਪਰ ਹੁਣ ਇਹ ਹੁੰਦਾ ਜਦੋਂ ਸਿਰ ਤੇ ਡੰਡਾ ਰੱਖਿਆ ਹੋਇਆ ਤੇ ਹੁਣ ਉਹ ਕਹਿ ਰਹੇ ਨੇ ਕਿ ਵੀ ਸਾਨੂੰ ਇਹ ਮਿਸਅੰਡਰਸਟੈਂਡ ਕਰ ਰਹੇ ਨੇ ਇੰਡੀਆ ਵਾਲੇ ਡਾਇਸਪੋਰਾ ਨੂੰ। ਵੀ ਆਰ ਨਾਟ ਪ੍ਰੋਕਸੀ ਫॉर ਇੰਡੀਆ ਇਨ ਦਾ US, ਅਸੀਂ ਇਹਨਾਂ ਦੀ ਪ੍ਰੋਕਸੀ ਨਹੀਂ ਹੈ। ਔਰ ਇਹ ਸ਼ੁਰੂਆਤ ਇੱਥੋਂ ਕਰਦੀ ਹੈ ਕਿ 535 ਮੈਂਬਰ ਨੇ US ਕਾਂਗਰਸ ਦੇ, 100 ਸੈਨੇਟਰ ਨੇ, 435 ਕਾਂਗਰਸਮੈਨ ਨੇ, ਰਿਪਰੈਜ਼ੈਂਟੇਟਿਵ ਨੇ। ਔਰ ਸ਼ਸ਼ੀ ਥਰੂਰ ਜਿਹੜਾ ਉਸਨੇ ਇੱਕ ਕਿਸੇ ਕਾਂਗਰਸਮੈਨ ਦੇ ਕਹਿਣ ਦੇ ਉੱਤੇ ਇਸ ਕਿਸਮ ਦਾ ਇਹ ਉਹਨੇ ਕਿਹਾ ਕਿ ਜੀ ਵਨ ਇਨ ਦੈਟ ਕੋਹੋਰਟ ਹੈ ਕਿ ਉਹਨੇ ਸਾਨੂੰ ਇਹ ਲਾਹਨਤ ਪਾਈ ਹੈ ਕਿ ਡਾਇਸਪੋਰਾ ਦੇ ਵਿੱਚ ਜਿਹੜੇ ਬੈਠੇ ਨੇ, ਜਿਹੜੇ ਕਿ ਕਦੇ ਰੋਬਸਟ US ਇੰਡੀਆ ਕੋਆਪਰੇਸ਼ਨ ਦੀ ਗੱਲ ਕਰਦੇ ਸੀ, ਹੁਣ ਉਹਨਾਂ 'ਚੋਂ ਕੋਈ ਭਾਰਤ ਦੇ ਹੱਕ 'ਚ ਬੋਲ ਨਹੀਂ ਰਿਹਾ। ਹੁਣ ਉਹ ਇਹ ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਮਾਈ ਇਹ ਜਸਟੀਫਾਈ ਕਰ ਰਹੀ ਹੈ ਕਿ ਜਿਵੇਂ ਭਾਰਤ 'ਚ ਰਹਿਣ ਵਾਲੇ ਭਾਰਤੀ ਸਿਟੀਜ਼ਨਸ ਦੀ ਡਿਊਟੀ ਹੈ ਕਿ ਉਹ ਆਪਣੇ ਰਾਸ਼ਟਰੀ ਹਿੱਤ ਦੀ ਗੱਲ ਕਰਨ, ਤੇ ਇਸੇ ਤਰ੍ਹਾਂ ਅਮਰੀਕਾ ਤੇ ਉਹਦੇ ਸਿਟੀਜ਼ਨ ਜਿਨ੍ਹਾਂ ਨੇ ਅਮਰੀਕਨ ਸੰਵਿਧਾਨ ਦੀ ਸਹੁੰ ਖਾਧੀ ਹੈ, ਭਾਵੇਂ ਉਹ ਇੰਡੀਅਨ ਅਮਰੀਕਨ ਹੋਣ, ਉਹਨਾਂ ਦੀ ਡਿਊਟੀ ਹੈ ਕਿ ਉਹ ਆਪਣੇ ਮੁਲਕ ਦੇ ਇੰਟਰਸਟ ਨੂੰ ਸਾਹਮਣੇ ਰੱਖਣ। ਦਿਸ ਇਜ਼ ਨਾਟ ਬਿਟਰੇਅਲ ਆਫ ਆਵਰ ਹੈਰੀਟੇਜ, ਅਸੀਂ ਕੋਈ ਆਪਣੇ ਵਿਰਸੇ ਨਾਲ ਗਦਾਰੀ ਨਹੀਂ ਕਰ ਰਹੇ, ਪਰ ਇਹ ਫੈਕਟ ਹੈ ਕਿ ਭਾਈ ਜੇ ਅਸੀਂ ਅਮਰੀਕਨ ਹੈ ਔਰ ਭਾਵੇਂ ਸਾਡੀਆਂ ਰਗਾਂ ਦੇ ਵਿੱਚ ਭਾਰਤੀ ਖੂਨ ਦੌੜਦਾ ਹੈ, ਪਰ ਅਸੀਂ ਜਿਸ ਮੁਲਕ 'ਚ ਰਹਿ ਰਹੇ ਹਾਂ ਅਸੀਂ ਉਹਨਾਂ ਦੇ ਲਾਜ਼ ਨੂੰ ਵੀ ਅਬਾਈਡ ਬਾਈ ਕਰਨਾ ਔਰ ਅਸੀਂ ਜਿਹੜਾ ਉਸ ਦੇ ਹਿੱਤ ਦੇ ਨਾਲ ਖਲੋਣਾ। ਔਰ ਉਹਨੇ ਕਿਹਾ ਕਿ ਜੀ ਇਹ ਜਿਹੜਾ ਭਾਵੇਂ ਅਸੀਂ ਇੰਡੀਆ 'ਚ ਬੋਰਨ ਹੋਏ ਜਾਂ ਨੈਚੁਰਲਾਈਜ਼ਡ ਹੈ ਇੱਥੇ ਆ ਕੇ ਜਾਂ ਅਮਰੀਕਾ 'ਚ ਬੋਰਨ ਹੈ, ਸਾਡੇ ਲਈ ਇੰਡੀਆ ਹਮੇਸ਼ਾ ਸੈਕਰਡ ਹੋਮਲੈਂਡ ਹੈ, ਬਟ ਵੀ ਆਰ ਇੰਡੀਡ ਇਨ ਅ ਯੂਨੀਕ ਪੋਜੀਸ਼ਨ ਜਿੱਥੇ ਅਸੀਂ ਅਮਰੀਕਨ ਪਬਲਿਕ ਔਰ ਅਮਰੀਕਨ ਲੋਕਾਂ ਦੇ ਨਾਲ ਹੀ ਖਲੋਣਾ। ਔਰ ਫਿਰ ਉਹਨੇ ਇਹ ਕਿਹਾ ਕਿ ਜੀ ਇਹ ਜਿਹੜਾ ਵਨ ਡਾਇਮੈਂਸ਼ਨਲ ਨੈਰੇਟਿਵ ਹੈ ਸ਼ਸ਼ੀ ਥਰੂਰ ਜਾਂ ਉਸ ਕਿਸਮ ਦੇ ਲੋਕਾਂ ਦਾ ਕਿ ਜੀ ਤੁਸੀਂ ਕਿਉਂ ਨਹੀਂ ਇਹ ਕਰ ਰਹੇ ਆਪਣੇ ਐਕੈਡਮੀਆ 'ਚ ਦੂਸਰੇ ਤੀਸਰੇ 'ਚ, ਉਹਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਉਹਦੇ 'ਚ ਹੁਣ ਉਹਨਾਂ ਨੇ ਜਸਟੀਫਾਈ ਕਰਨਾ ਚਾਹਿਆ ਵੀ ਅਸੀਂ ਕੀ ਕੀ ਕੀਤਾ ਇੰਡੀਅਨ ਡਾਇਸਪੋਰਾ ਨੇ ਇੰਡੀਆ ਲਈ ਕੀ ਕੀਤਾ। few examples, historic US India civil nuclear deal was signed, a push by the buyers US, ਅਸੀਂ ਉਹ ਡੀਲ ਸਾਈਨ ਕਰਾਉਣ 'ਚ ਮਦਦ ਕੀਤੀ। ਫਿਰ ਜਿਹੜਾ US ਸਰਫ ਹੈ US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹੜੀ ਹਰ ਵਾਰ ਇੰਡੀਆ ਦੇ ਉੱਤੇ ਕੰਟਰੀ ਆਫ ਕੰਸਰਨ ਦਾ ਟੈਗ ਲਾਉਂਦਾ ਅਸੀਂ ਉਹਨੂੰ ਬਲੌਕ ਕਰਵਾਉਂਦੇ ਹਾਂ, ਉਸ ਨੂੰ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਵੇਵਰ ਦੇ ਦਿੰਦਾ ਇੰਡੀਆ ਨੂੰ। ਫਿਰ ਜਿਹੜੇ ਐਂਟੀ ਇੰਡੀਆ ਬਿੱਲ ਆਉਂਦੇ ਨੇ ਜਿਹਦੇ 'ਚ ਕਿ ਇੰਡੀਆ ਨੂੰ ਜਿਹੜਾ ਕੰਡੈਮ ਕੀਤਾ ਜਾਣਾ ਸੀ ਆਰਟੀਕਲ 370 ਖਤਮ ਕਰਨ ਲਈ, ਅਸੀਂ ਉਸ ਬਿੱਲ ਨੂੰ ਵੀ ਜਿਹੜਾ ਉਹ ਪਾਸ ਨਹੀਂ ਹੋਣ ਦਿੱਤਾ, ਰੁਕਵਾਇਆ। ਫਿਰ ਜਿਹੜਾ ਅਸੀਂ ਪਾਕਿਸਤਾਨ ਨੂੰ ਸਟੇਟ ਸਪਾਂਸਰ ਆਫ ਟੈਰਰਿਜ਼ਮ ਦਾ ਜਿਹੜਾ ਲਿਆਂਦਾ ਇਸ ਦੇ ਉੱਤੇ ਅਸੀਂ ਆਪਣਾ ਰੋਲ ਅਦਾ ਕੀਤਾ। ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਸੀਂ ਇਹ ਕਰਦੇ ਹਾਂ ਪਰ ਡਿਸਟੈਂਸ ਤੇ ਰਹਿ ਕੇ, ਤਾਂ ਕਿ ਜ਼ਾਹਰ ਵੀ ਡੂ ਸੋ ਵਿਦਆਊਟ ਅ ਫੁੱਲ ਪਿਕਚਰ, ਅਸੀਂ ਪਿਕਚਰਾਂ ਨਹੀਂ ਲਵਾਉਂਦੇ ਪਰ ਇਹਨਾਂ ਸਭ ਦੇ ਬਿਹਾਈਂਡ ਅਸੀਂ ਹੁੰਦੇ ਹਾਂ। ਔਰ ਕਿਉਂਕਿ ਇਹ ਅਸੀਂ ਕਰਦੇ ਹਾਂ ਫਿਰ ਉਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਤਾਂ ਅਜੇ ਆਪਣਾ ਹੋਰ ਕੰਮ ਨਹੀਂ ਦੱਸਿਆ। ਫਿਰ ਉਹ ਕਹਿੰਦੇ ਹੈ ਕਿ ਵੀ ਅਸੀਂ ਡਾਇਸਪੋਰਾ ਐਂਟੀਟੀ ਦੇ ਵਿੱਚ ਐਕਟਿਵਲੀ ਜਿਹੜਾ ਇੰਡੀਆ ਦੇ ਖਿਲਾਫ ਮਿਸ ਇਨਫੋਰਮੇਸ਼ਨ ਪਹੁੰਚਦੀ ਹੈ ਅਸੀਂ ਉਹਨੂੰ ਕਾਊਂਟਰ ਕਰਦੇ ਹਾਂ, ਆਈਡੀਓਲੋਜੀਕਲ ਪੋਲੀਟੀਕਲ ਗ੍ਰੀਵੈਂਸਿਸ ਨੂੰ ਡੀਲ ਕਰਦੇ ਹਾਂ। ਫਿਰ ਉਹਨਾਂ ਨੇ ਕਿਹਾ ਵੀ ਇੱਥੇ ਵੀ ਜਿਹੜੀ ਹੈ ਫਾਊਂਡੇਸ਼ਨਸ, ਟਾਈਡਸ, ਓਪਨ ਸੁਸਾਇਟੀ ਜਾਂ ਫੋਰਡ ਵਰਗੀਆਂ ਜਿਹੜੀਆਂ ਇੰਡੀਆ ਦੇ ਖਿਲਾਫ ਭੁਗਤਦੀਆਂ ਨੇ, ਅਸੀਂ ਉਸ ਨੈਰੇਟਿਵ ਨੂੰ ਵੀ ਜਿਹੜਾ ਚੈਲੰਜ ਕਰਦੇ ਹਾਂ। ਇਸ ਤਰ੍ਹਾਂ ਹੀ ਜਿਹੜਾ ਡਾਇਸਪੋਰਾ ਦੇ ਵਿੱਚ ਕੁਝ ਲੋਕ ਨੇ ਜਿਹੜੇ ਇੰਡੀਆ ਦੇ ਖਿਲਾਫ ਵੀ ਗੱਲ ਕਰਦੇ ਨੇ, ਪਰ ਅਸੀਂ ਜਿਹੜਾ ਇੰਡੀਆ ਨੂੰ ਬਚਾਉਣ ਦੇ ਲਈ ਹਰ ਲੈਵਲ ਤੇ ਗੱਲ ਕਰਦੇ ਹਾਂ। ਮੈਂ ਸਾਰਾ ਆਰਟੀਕਲ ਦੇਖਦੇ ਮੈਂ ਕਿਹਾ ਖਾਲਿਸਤਾਨੀ ਅਜੇ ਤੱਕ ਨਹੀਂ ਆਇਆ। ਫਿਰ ਉਹਨੇ ਕਿਹਾ ਕਿ ਜੀ ਦੇਖੋ ਅਸੀਂ ਕੀ ਕਰ ਸਕਦੇ ਹਾਂ, ਇੰਡੀਆ ਦੀ ਜਿਹੜੀ ਲੌਬੀ ਹੈ ਉਹ ਬਹੁਤੇ ਪੈਸੇ ਖਰਚ ਨਹੀਂ ਕਰਦੇ। ਉਹਨਾਂ ਨੇ ਜਿਹੜਾ ਲੌਬਿਸਟ ਹਾਇਰ ਕੀਤਾ ਹੋਇਆ $2,75,000 ਪਰ ਮੰਥ ਉਸ ਨੂੰ ਦਿੰਦੇ ਨੇ, ਜਦੋਂ ਕਿ ਪਾਕਿਸਤਾਨ ਨੇ ਜਿਹੜੀ ਲੌਬੀ ਹਾਇਰ ਕੀਤੀ ਹੋਈ ਆ ਉਹ $6 ਲੱਖ
ਮੰਥਲੀ ਜਿਹੜਾ ਹੈ ਉਹ ਆਪਣੀ ਲੌਬੀ ਦੇ ਉੱਤੇ ਖਰਚ ਕਰਦੇ ਨੇ। ਇਸ ਦੇ ਉੱਤੇ ਉਹਨਾਂ ਨੇ ਲੰਬਾ ਚੌੜਾ ਜਿਹੜਾ ਹੈ ਇਹ ਕਿਹਾ। ਫਿਰ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੈ ਇੱਕ ਲੈਵਲ ਤੇ ਨਹੀਂ ਲੜਦੇ, ਸਾਨੂੰ ਕਿੰਨੇ ਐਂਗਲ ਤੋਂ ਲੜਨਾ ਪੈਂਦਾ। ਹੁਣ ਤੁਸੀਂ ਕਹਿੰਦੇ ਸਿੱਖ ਐਂਗਲ ਦੇਖੋ, ਖਾਲਿਸਤਾਨ ਸਪੋਰਟਰਸ ਐਂਡ देयर ਸਾਊਥ ਏਸ਼ੀਅਨਲਿਸਟ ਐਲਾਈਜ਼ have leveraged allegations of extraterritorial assassination against the government of India to pass a law in California, SB 509, currently on Governor Newsom's desk for a final signature or veto at the time of this writing। और उन्हें कहा भी ये वीटो भी हो सकता है, हम लगे हुए ने वीटो कराना। कहते जी खालिस्तानी इत्थे इस किस्म के करते हैं। जे उन्हें कहा भी जे लॉ पास हो गया तो ये तो साड़ियाँ सिविल राइट्स ते डाइवर्स इमिग्रेंट कम्यूनिटीज़ हिंदुआं दियां उन्होंने प्रभावित करनगे, ट्रांसनैशनल रिप्रैशन और सानू फॉरन एजेंट बनाणगे। पर इत्थे उन्हें ताना भी मारिया भी काम तुसी करदे हो इदां दे, डिफेंड सानू करना पैंदा। फिर उन्हें कहा आइडियोलॉजिकली मोटिवेटेड एक्टिविस्ट वुड हैव ए मैंडेट टू ट्रेन कैलिफोर्निया लॉ, इसे लॉ की गल ही कर रही है। फिर उन्होंने कहा कि भी असी इंडियंस एंड हिंदू अमेरिकनस who sound the alarm over targeted attacks by Khalistani activists against our institutions and houses of worship are specifically characterized as proxies engaged in transnational repression on behalf of India। भी जोड़ा बिल करा रहे हैं तो सानू प्रॉक्सीज बना देंगे। फिर इस तरह का ही वो कह रही है भी इस तरह का बिल US कांग्रेस भी है जोड़ा इंडिया नू टारगेट करता है। हुण इहदे च एक इंटरेस्टिंग लाइन है, if Indian leaders want more support from Indian diaspora, there are practical impediments, some as a result of their own actions that they cannot ignore। कि भी जे वो diaspora दे चाहते हैं कि भी असी इन्हां दी मदद करिए तो कुछ प्रैक्टिकल इंपैडीमेंट ने, मतलब रुकावटां ने ਜਿਹੜੀਆਂ some of them as a result of their own actions, ਆਪਣੀਆਂ ਕਰਤੂਤਾਂ ਕਿ ਤੁਸੀਂ ਅਮਰੀਕਾ ਕੈਨੇਡਾ ਦੀ ਧਰਤੀ ਤੇ ਆ ਕੇ ਸਿੱਖਾਂ ਨੂੰ ਟਾਰਗੇਟ ਕੀਤਾ, ਤੁਹਾਡੀਆਂ ਕਰਤੂਤਾਂ ਨੂੰ ਹੁਣ ਅਸੀਂ ਕਿੰਨਾ ਕੁ ਡਿਫੈਂਡ ਕਰੀ। ਹੁਣ ਇਹ ਵੀ ਐਡਮਿਸ਼ਨ ਹੈ ਕਿ some of the ਇਹ ਜਿਹੜਾ their own actions that they cannot ignore, ਵੀ ਤੁਸੀਂ ਇਹਨਾਂ ਨੂੰ ਅਣਗੌਲਿਆ ਨਹੀਂ ਕਰ ਸਕਦੇ। ਫਿਰ ਉਹਨੇ ਕਿਹਾ ਜੀ ਇਹ ਜਿਹੜੀ ਥਰੂਰ ਦੀ ਸਟੇਟਮੈਂਟ ਹੈ ਉਹ ਡਾਇਸਪੋਰਾ ਦੀ ਬੇਇੱਜ਼ਤੀ ਕਰਦੀ ਹੈ, ਇਹ ਉਹਨਾਂ ਨੂੰ ਐਮਬੋਲਡਨ ਕਰਦੀ ਹੈ ਜਿਹੜੇ ਪਹਿਲਾਂ ਤੋਂ ਹੀ ਕਦੇ ਆਪਣੇ ਆਪ ਨੂੰ ਜਿਹੜੇ ਨੇ ਉਹ ਮੰਨਦੇ ਹੀ ਨਹੀਂ ਕਿ ਵੀ ਅਸੀਂ ਜਿਹੜਾ ਉਹ ਇੰਡੀਅਨ ਡਾਇਸਪੋਰਾ। ਔਰ ਇਹ ਜਿਹੜੇ ਡੈਕੇਡ ਲੌਂਗ ਜਿਹੜਾ ਸਾਡਾ ਇੰਡੀਅਨ ਇੰਸਟੀਟਿਊਸ਼ਨਸ ਔਰ ਸਾਡੀ ਕੈਪੇਬਿਲਿਟੀ ਹੈ ਔਰ ਇਹ ਸਾਡੇ 'ਤੇ ਜਿਹੜਾ ਉਹ ਇੱਕ ਲੇਬਲ ਆ ਜਾਂਦੀ ਹੈ ਕਿ ਅਸੀਂ ਨਾਟ ਲੌਬਿੰਗ ਫਾਰ ਨਿਊ ਦਿੱਲੀ। ਉਹਨੇ ਕਿਹਾ ਇਹ ਕਹਿਣਾ ਹੀ ਸਾਡੇ ਲਈ ਔਫੈਂਸਿਵ ਹੈ। ਇਹ ਸਾਨੂੰ ਇੰਡੀਅਨ ਅਮਰੀਕਨਸ ਅਸੀਂ ਕੋਈ ਪੌਣ ਥੋੜ੍ਹੀ ਹਾਂ ਤੁਹਾਡੀਆਂ ਜਿਹੜੀਆਂ ਏਜੰਸੀਆਂ ਦੇ, ਅਸੀਂ ਜੈਨੂਇਨ ਪੈਟਰੀਓਟਿਕ ਹੈ, ਆਪਣੇ ਅਡੋਪਟਡ ਹੋਮ ਰਹੇ, ਹੁਣ ਅਮਰੀਕਨ ਬਣ ਗਏ ਕਿ ਦੇਖੋ ਅਸੀਂ ਅਮਰੀਕਾ ਦੇ ਪੈਟਰੀਓਟ ਅਮਰੀਕਨ ਹੈ, ਅਸੀਂ ਤੁਹਾਡੀ ਪ੍ਰੋਕਸੀ ਥੋੜ੍ਹੀ ਹੈ। ਔਰ ਇਹ ਜਿਹੜਾ ਅਸੀਂ ਕਲਟੀਵੇਟ ਕੀਤਾ ਕਲਚਰ ਤੁਹਾਡੇ ਲਈ ਗੁੱਡਵਿਲ ਦਾ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਤੁਹਾਡੇ ਪ੍ਰੋਕਸੀ ਬਣ ਕੇ ਕਰੀਏ। ਵੀ ਐਗਰੀ ਕਿ ਵੀ ਇੰਡੀਆ ਨੂੰ ਬਹੁਤ ਜ਼ਿਆਦਾ ਸਪੇਸ ਮਿਲਣਾ ਚਾਹੀਦਾ ਗਲੋਬਲ ਸਟੇਜ ਦੇ ਉੱਤੇ ਔਰ ਇੰਡੀਅਨ ਅਮਰੀਕਨਸ ਦਾ ਪ੍ਰਭਾਵ ਸਾਰੇ ਪਾਸੇ ਹੋਣਾ ਚਾਹੀਦਾ ਹੈ। ਫਿਰ ਉਹਨਾਂ ਨੇ ਕਿਹਾ ਜੀ ਜ਼ਰੂਰ ਤੂੰ ਤਾਂ ਸਟੇਟਸਮੈਨ ਤੇ ਬੜਾ ਸੀਜ਼ਨਡ ਸਟੇਟਸਮੈਨ ਹੈ, ਥਿੰਕਰ ਹੈ, ਇਸ ਲਈ ਤੇਰੇ ਗੱਲ ਕਹਿਣ ਦਾ ਜਿਹੜਾ ਭਾਰ ਵੀ ਹੈ। ਔਰ ਅਸੀਂ ਜਿਹੜਾ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਇੰਡੀਅਨ ਅਮਰੀਕਨਸ ਡੂ ਨਾਟ ਐਗਜ਼ਿਸਟ ਟੂ ਸਰਵ ਐਜ਼ ਪ੍ਰੋਕਸੀਜ਼ ਫॉर ਗਵਰਨਮੈਂਟ ਆਫ ਇੰਡੀਆ, ਵੀ ਐਗਜ਼ਿਸਟ ਐਜ਼ ਅਮਰੀਕਨ ਸਿਟੀਜ਼ਨਸ endowed with rights, responsibilities and loyalties rooted in this soil। ਸਾਡੀ loyalty, ਸਾਡੀ responsibility ਔਰ ਸਾਡੇ ਹੱਕ ਅਮਰੀਕਾ ਦੀ ਧਰਤੀ ਨਾਲ ਨੇ। ਔਰ ਠੀਕ ਹੈ ਇੰਡੀਆ ਨਾਲ ਸਾਡੇ ਕਲਚਰਲ, ਸਪਿਰਿਚੁਅਲ, ਹਿਸਟੋਰੀਕਲ, ਫੈਮਿਲੀਅਲ ਨੇ, ਪਰ ਅਸੀਂ ਅਮਰੀਕਨ ਹੈ। ਔਰ ਇਹ ਹੁਣ ਇਹਨੂੰ ਕਹਿੰਦੇ ਨੇ ਕਿ ਵੀ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਹੁਣ ਇਹ ਪੈਟਰੀਓਟਿਕ ਅਮਰੀਕਨ ਬਣ ਗਏ ਨੇ ਔਰ ਹੁਣ ਇਹਨਾਂ ਨੂੰ ਲੱਗਦਾ ਕਿ ਵੀ ਆਪਣੀਆਂ ਕਰਤੂਤਾਂ ਤੁਸੀਂ ਕਰਦੇ ਹੋ ਤੇ ਖਮਿਆਜ਼ਾ ਅਸੀਂ ਭੁਗਤਦੇ ਹਾਂ ਕਿ ਮਤਲਬ ਟਰਾਂਸਨੈਸ਼ਨਲ ਰਿਪਰੈਸ਼ਨ ਤੁਸੀਂ ਕੀਤਾ ਤੇ ਇੱਥੇ ਸਾਨੂੰ ਖਾਲਿਸਤਾਨੀਆਂ ਨੇ ਅੱਗੇ ਲਾਇਆ ਹੋਇਆ ਤੇ ਅਸੀਂ ਅੱਗੇ ਲੱਗੇ ਵੀ ਭਾਰਤ ਮਾਤਾ ਕਰਦੇ। ਹੁਣ ਤੁਸੀਂ ਵੀ ਸਾਨੂੰ ਕਹਿਣ ਲੱਗ ਗਏ ਹੋ ਕਿ ਜੇ ਤੁਸੀਂ ਕੁਛ ਨਹੀਂ ਕਰਦੇ ਤੇ ਜੇ ਤੁਸੀਂ ਸਾਨੂੰ ਕਹਿੰਦੇ ਹੋ ਕੁਛ ਨਹੀਂ ਕਰਦੇ, ਅਸੀਂ ਫਿਰ ਅਮਰੀਕਨ ਹੈ। ਬਹੁਤ ਪੈਟਰੀਓਟਿਕ ਹੈ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਸੁਪਰੀਮ ਕੋਰਟ ਦੇ ਇੱਕ 71 ਸਾਲਾ ਹਿੰਦੂ ਤਵੀ ਵਕੀਲ ਰਾਕੇਸ਼ ਕਿਸ਼ੋਰ ਨੇ ਅਦਾਲਤ ਵਿੱਚ ਚੀਫ ਜਸਟਿਸ ਦੇ ਉੱਤੇ ਆਪਣੀ ਜੁੱਤੀ ਵਗਾ ਕੇ ਮਾਰੀ ਅਤੇ ਨਾਰਾ ਲਾਇਆ, ਸਨਾਤਨ ਕਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ। ਇਹ ਵਾਕਿਆ ਦੱਸਦਾ ਹੈ ਕਿ ਹਿੰਦੂ ਤਵੀ ਨਫ਼ਰਤ ਜਿਹੜੀ ਹੈ ਕਿੱਥੋਂ ਤੱਕ ਫੈਲ ਚੁੱਕੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਵੀ ਮੁਲਕ ਦੇ ਵਿੱਚ ਜਦੋਂ ਅਸੀਂ ਜਸਟਿਸ, ਇਨਸਾਫ, ਅਦਲ, ਨਿਆਂ, ਇਹ ਸਾਰੇ ਲਫ਼ਜ਼ ਇੱਕੋ ਹੀ ਮਤਲਬ ਰੱਖਦੇ ਨੇ, ਉਸ ਦੀ ਗੱਲ ਕਰਦੇ ਹਾਂ ਤੇ ਫਿਰ ਅੱਜ ਤਾਂ ਡੈਮੋਕ੍ਰੇਸੀ ਦੇ ਨਾਂ ਥੱਲੇ ਜਾਂ ਜਮਹੂਰੀਅਤ ਦੇ ਨਾਂ ਥੱਲੇ ਉਹਦੇ 3 ਪਿੱਲਰ ਕਹੇ ਜਾਂਦੇ ਨੇ। ਐਗਜ਼ੈਕਟਿਵ ਹੈ, ਲੈਜਿਸਲੇਟਿਵ ਹੈ, ਜੁਡੀਸ਼ਰੀ ਹੈ ਔਰ ਜ਼ਾਹਰ ਹੈ ਮੀਡੀਆ ਜਿਹੜਾ ਹੈ ਉਸ ਨੂੰ ਚੌਥਾ ਪਿੱਲਰ ਮੰਨਿਆ ਜਾਂਦਾ ਹੈ। ਪਰ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਜਮਹੂਰੀਅਤ ਜਾਂ ਇਸ ਕਿਸਮ ਦਾ ਸਿਸਟਮ ਨਹੀਂ ਸੀ, 19ਵੀਂ ਸਦੀ ਦੇ ਅੱਧ ਤੱਕ ਵੀ ਔਰ ਅਖੀਰ ਤੱਕ ਵੀ ਜਿਹੜਾ ਐਮਪਾਇਰ ਸਨ, ਸਾਮਰਾਜ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਕਈ ਸਾਮਰਾਜ ਕਿੰਨੇ ਹਜ਼ਾਰਾਂ ਸਾਲ ਚੱਲੇ। ਰੋਮਨ ਐਮਪਾਇਰ, ਫਿਰ ਅਸੀਂ ਜਿਹੜਾ ਆਟੋਮੈਨ ਐਮਪਾਇਰ ਦੀ ਗੱਲ ਕਰਦੇ ਹਾਂ ਔਰ ਬਾਕੀ ਜਦੋਂ ਤੱਕ ਬ੍ਰਿਟਿਸ਼ ਐਮਪਾਇਰ ਜਿਹਦੇ ਰਾਜ ਕਦੇ ਸੂਰਜ ਡੁੱਬਦਾ ਨਹੀਂ ਸੀ, ਮੁਗਲ ਐਮਪਾਇਰ ਜਿਹੜਾ ਲਗਭਗ 300 ਸਾਲ ਤੋਂ ਜ਼ਿਆਦਾ ਸਥਾਪਿਤ ਰਿਹਾ। ਤੇ ਇੱਕ ਗੱਲ ਹਰ ਜਦੋਂ ਵੀ 5-6 ਹਜ਼ਾਰ ਸਾਲ ਦੀ ਇਨਸਾਨੀ ਹਿਸਟਰੀ ਨੂੰ ਦੇਖਿਆ ਜਾਂਦਾ ਹੈ ਤੇ ਕਿਸੇ ਵੀ ਪਾਰਟ ਨੂੰ ਦੇਖਣ ਦੇ ਲਈ, ਜੱਜ ਕਰਨ ਦੇ ਲਈ ਜਿਹੜਾ ਕ੍ਰਾਈਟੇਰੀਆ ਹੁੰਦਾ ਹੈ ਕਿ ਉਹ ਕਿੰਨਾ ਜਸਟ ਸੀ, ਕਿੰਨਾ ਉਹਦੇ 'ਚ ਨਿਆਂ ਸੀ, ਕਿੰਨਾ ਅਦਲ ਸੀ। ਔਰ ਅਸੀਂ ਜਿਵੇਂ ਇੱਕ ਵਾਰ ਜ਼ਿਕਰ ਕੀਤਾ ਸੀ ਕਿ BBC ਨੇ ਕੁਛ ਅਰਸਾ ਪਹਿਲਾਂ ਵਰਲਡ ਹਿਸਟੋਰੀਅਨਸ ਤੋਂ 5-6 ਹਜ਼ਾਰ ਸਾਲ ਦੀ ਜਿਹੜੀ ਸਾਰੀ ਤਾਰੀਖ ਹੈ ਇਨਸਾਨੀ, ਉਸ ਦੇ ਵਿੱਚ ਆਈਡੀਅਲ ਰਾਜ ਪ੍ਰਬੰਧ ਕਿਹਦਾ ਸੀ ਇਸ ਬਾਰੇ ਲੇਖ ਲਏ ਸੀ ਔਰ ਫਾਈਨਲੀ ਜਿਹੜਾ ਉਸ 'ਚੋਂ ਬੈਸਟ ਪੀਰੀਅਡ ਮੰਨਿਆ ਗਿਆ ਅਮਰੀਕਨ ਇੱਕ ਗੋਰੇ ਹਿਸਟੋਰੀਅਨਸ ਦੀ ਲਿਖਤ ਨੂੰ, ਮਹਾਰਾਜਾ ਰਣਜੀਤ ਸਿੰਘ ਦਾ ਰੂਲ। ਲਗਭਗ 40 ਸਾਲ ਰਣਜੀਤ ਸਿੰਘ ਲਾਹੌਰ ਤਖਤ ਤੇ ਰਹੇ। ਹਾਲਾਂ ਉਹਨੂੰ ਸਿੱਖ ਐਮਪਾਇਰ ਕਿਹਾ ਜਾਂਦਾ ਹੈ। ਰਾਜ ਜਿਹੜਾ ਉਹ ਸਿੱਖ, ਹਾਲਾਂ ਉਹ ਸਾਰੇ ਰਾਜ ਦੇ ਵਿੱਚ 13-14% ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਸੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਨੂੰ ਇੱਕ ਆਈਡੀਅਲ ਪੀਰੀਅਡ ਇਸ ਲਈ ਵੀ ਮੰਨਿਆ ਜਾਂਦਾ ਹੈ ਕਿ ਅਦਲ ਸੀ, ਇਨਸਾਫ ਸੀ। ਭਾਵੇਂ ਕੋਰਟ ਸਿਸਟਮ, ਕਾਜ਼ੀ ਕੋਰਟ ਸੀ ਮੁਸਲਮਾਨਾਂ ਦੇ ਲਈ ਵੀ, ਦੂਸਰਿਆਂ ਲਈ ਵੀ ਔਰ ਬਾਕੀ, ਲੇਕਿਨ ਇਹ ਨਹੀਂ ਸੀ। ਔਰ ਜਿਹਨੂੰ ਅਸੀਂ ਅੱਜ ਮੈਰਿਟੋਕ੍ਰੇਸੀ ਕਿਹਾ ਜਾਂਦਾ ਹੈ ਕਿ ਜਿਹੜੀ ਸਿਲੈਕਸ਼ਨ ਸੀ ਕਿਤੇ ਵੀ, ਉਹਦੇ ਆਪਣੇ ਵਜ਼ੀਰਾਂ ਤੱਕ ਵੀ ਭਾਵੇਂ ਉਹਨਾਂ ਨੇ ਬਾਅਦ 'ਚ ਧੋਖਾ ਹੀ ਦਿੱਤਾ, ਉਹ ਡੋਗਰੇ ਔਰ ਬ੍ਰਾਹਮਣ, ਯੂਪੀ ਦੇ ਲਾਲ ਸਿੰਘ, ਤੇਜ ਸਿੰਘ ਤੇ ਜੰਮੂ ਦੇ ਡੋਗਰੇ, ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਲੇਕਿਨ ਕ੍ਰਾਈਟੇਰੀਆ ਮੈਰਿਟ ਸੀ। ਉਹ ਜ਼ਰੂਰ ਏਬਲ ਹੋਣਗੇ ਜਿਹੜੇ ਉਹਨਾਂ ਨੂੰ ਉੱਥੋਂ ਤੱਕ ਪਹੁੰਚੇ। ਔਰ ਇਸੇ ਤਰ੍ਹਾਂ ਨਿਆਂ ਦੇ ਥੱਲੇ, ਅਦਲ ਦੇ ਥੱਲੇ ਈਵਨ ਕਿੰਨੀਆਂ ਕਹਾਣੀਆਂ ਨੇ
ਕਿ ਈਵਨ ਉਹਨਾਂ ਨੇ ਆਪਣੇ ਬੇਟਿਆਂ ਨੂੰ ਵੀ ਨਹੀਂ ਬਖਸ਼ਿਆ। ਜੇ ਉਹਨਾਂ ਨੇ ਵੀ ਕੋਈ ਚੀਜ਼ ਜਿਹੜੀ ਹੈ ਉਹ ਫਲਾਊਟ ਕੀਤੀ ਤਾਂ ਉਹਨਾਂ ਨੂੰ ਵੀ ਸਜ਼ਾ ਹੈ। ਇਹ ਅਦਲ ਹੈ ਜੀ ਔਰ ਉਹ ਫਾਈਨਲ ਔਰ ਈਵਨ ਕਿਸੇ ਇਸਲਾਮਿਕ ਹਵਾਲੇ ਨਾਲ ਕਿਹਾ ਜਾਂਦਾ ਹੈ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਕੁਫਰ ਦਾ ਰਾਜ ਜਿਹੜਾ ਹੈ ਉਹ ਜੇ ਉਹਦੇ 'ਚ ਨਿਆਂ ਹੈ ਤੇ ਉਹ ਐਕਸੈਪਟੇਬਲ ਹੈ, ਜ਼ੁਲਮ ਦਾ ਰਾਜ ਐਕਸੈਪਟੇਬਲ ਨਹੀਂ ਹੈ। ਵੀ ਜਿੱਥੇ ਜ਼ੁਲਮ ਹੋਏਗਾ ਭਾਵੇਂ ਤੁਸੀਂ ਮਜ਼ਹਬ ਦੇ ਨਾਂ ਥੱਲੇ ਵੀ ਕਰ ਰਹੇ ਹੋ ਉਹਦੀ ਐਕਸੈਪਟੇਬਿਲਟੀ ਨਹੀਂ ਹੈ। ਹੁਣ ਕੁਫਰ ਦੇ ਥੱਲੇ ਹੈ ਵੀ ਜਿਹੜਾ ਉਹਨਾਂ ਦੇ ਜਿਹੜਾ ਕ੍ਰਾਈਟੇਰੀਆ 'ਚ ਕਾਫਰ ਹੈ ਉਹਦਾ ਰਾਜ ਹੈ, ਪਰ ਜੇ ਉਹਦੇ 'ਚ ਅਦਲ ਹੈ ਤੇ ਉਹ ਸਸਟੇਨ ਕਰੇਗਾ। ਹੁਣ ਜਦੋਂ ਅਸੀਂ 20ਵੀਂ 21ਵੀਂ ਸਦੀ 'ਚ ਆਏ ਔਰ ਜਮਹੂਰੀਅਤ ਜਮਹੂਰੀਅਤ ਜਮਹੂਰੀਅਤ, ਹਾਲਾਂਕਿ ਉਹਦੇ ਬਾਰੇ ਵੀ ਮੈਂ ਅਕਸਰ ਇਹੀ ਕਹਿੰਦਾ ਕਿ ਵੀ ਵੈਸੇ ਸਿੰਪਲ ਡੈਫੀਨੇਸ਼ਨ ਤਾਂ ਇਹ ਹੈ ਕਿ ਜਿੱਥੇ ਜਿਹੜੇ 51 ਗਧੇ ਨੇ ਉਹ 49 ਸ਼ੇਰਾਂ ਨਾਲੋਂ ਜ਼ਿਆਦਾ ਪਾਵਰਫੁਲ ਨੇ, ਜ਼ਿਆਦਾ, ਕਿਉਂਕਿ ਰਾਈਟ ਤਾਂ ਜਮਹੂਰੀਅਤ ਅਲਟੀਮੇਟਲੀ ਮੈਜੋਰਿਟੀ ਦੇ ਨਾਲ ਹੀ ਡਿਸਾਈਡ ਹੁੰਦਾ ਹੈ। ਲੇਕਿਨ ਜੇ ਉਹਨੂੰ ਇੱਕ ਪਾਸੇ ਰੱਖ ਦਈਏ, ਜਦੋਂ ਭਾਰਤ ਦਾ ਸੰਵਿਧਾਨ ਜਾਂ ਆਈਨ ਬਣਿਆ ਜਮਹੂਰੀਅਤ ਦਾ ਨਾਂ ਥੱਲੇ ਸੈਕੂਲਰ, ਬਾਅਦ ਦੇ ਵਿੱਚ ਉਸ ਨੂੰ ਹਰ ਇੱਕ ਦੇ ਲਈ ਜਿਹੜੇ ਨੇ ਮੌਕੇ ਉਹ ਦੁਨੀਆ ਦੇ ਸਾਰੇ ਕਨਸਟੀਟਿਊਸ਼ਨਸ ਦੀ ਨਕਲ ਮਾਰ ਕੇ ਸਭ ਤੋਂ ਵੱਡਾ ਸੰਵਿਧਾਨ ਜਿਹੜਾ ਬਣਾਇਆ ਗਿਆ। ਹੁਣ 78 ਸਾਲਾਂ 'ਚ ਇਹਨਾਂ ਦੀ ਅਸੀਂ ਜੇ ਵਰਕਿੰਗ ਦੇਖੀਏ, ਵੈਸੇ ਤਾਂ ਸਿੱਖ ਔਰ ਮੁਸਲਮਾਨ ਔਰ ਘੱਟ ਗਿਣਤੀਆਂ ਨੂੰ ਤਾਂ ਪਹਿਲਾਂ ਤੋਂ ਹੀ ਸੀ ਕਿ ਬਈ ਇਸ 'ਚੋਂ ਸਾਡੇ ਲਈ ਕੁਛ ਨਹੀਂ ਹੈ। ਗੱਲ ਤਾਂ ਇਹ ਹੈ ਵੀ 2 ਲਫ਼ਜ਼ ਕਨਸਟੀਟਿਊਸ਼ਨ ਦੇ ਹੁੰਦੇ ਨੇ, ਲੈਟਰ ਐਂਡ ਸਪਿਰਿਟ ਆਫ ਕਨਸਟੀਟਿਊਸ਼ਨ। ਹੁਣ ਲੈਟਰ ਜਿਹੜੇ ਨੇ ਉਹ ਤਾਂ ਬੜੇ ਖੂਬਸੂਰਤ ਨੇ, ਉਹਦੇ ਥੱਲੇ ਤਾਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਕੋਈ ਵੀ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬਲੀਵਰ, ਨਾਨ ਬਲੀਵਰ, ਉਹਦੇ ਲਈ ਬਰਾਬਰੀ ਹੋਣੀ ਚਾਹੀਦੀ ਹੈ। ਪਰ ਜੇ ਅਸੀਂ ਇਮੀਡੀਏਟ ਬਾਅਦ 1950 ਤੋਂ ਜਦੋਂ ਕਿ ਭਾਰਤੀ ਸੰਵਿਧਾਨ ਲਾਗੂ ਹੁੰਦਾ ਦੇਖੀਏ ਤੇ ਫਿਰ ਲੈਟਰ ਉੱਥੇ ਹੀ ਪਏ ਹੁੰਦੇ ਨੇ। ਜਿਹੜੀ ਸਪਿਰਿਟ ਆਫ ਕਨਸਟੀਟਿਊਸ਼ਨ ਹੈ ਉਹਨੂੰ ਤਾਂ ਜਿਹੜਾ ਮੁਨਸਫ ਦੀ ਕੁਰਸੀ ਤੇ ਬੈਠਾ ਹੈ, ਜੱਜ ਦੀ ਕੁਰਸੀ ਤੇ ਬੈਠਾ, ਉਹਨੇ ਡਿਸਾਈਡ ਕਰਨਾ। ਤੇ ਜੇ ਜੱਜ ਦੀ ਕੁਰਸੀ ਤੇ ਬੈਠੇ ਨੂੰ ਨਵੰਬਰ 84 'ਚ ਹਜ਼ਾਰਾਂ ਜਿਉਂਦੇ ਸਾੜੇ ਗਏ ਸਿੱਖ ਜਿਹੜੇ ਨੇ ਉਹ ਦੇਸ਼ ਧਰੋਹੀ ਨਜ਼ਰ ਆਉਂਦੇ ਨੇ, ਇਸ ਲਈ ਉਹਨਾਂ ਦੇ ਕਾਤਲਾਂ ਨੂੰ ਸਜ਼ਾ ਨਹੀਂ ਦੇਣੀ। ਤੇ ਇਹ ਅਲਟੀਮੇਟਲੀ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਤਾਂ ਜੱਜ 'ਚੋਂ ਬੋਲ ਰਹੀ ਹੈ, ਜਿਹੜੀ ਇੱਕ ਨਫ਼ਰਤ ਵਾਲੀ। ਇਵੇਂ ਹੀ ਜੇ ਉਹਨਾਂ ਨੂੰ 2002 'ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਵਾਲੇ ਕਰਨ ਦੇ ਲਈ ਜ਼ਿੰਮੇਵਾਰ ਮੋਦੀ ਜਾਂ ਅਮਿਤ ਸ਼ਾਹ ਬੇਗੁਨਾਹ ਨਜ਼ਰ ਆਉਂਦੇ ਨੇ, ਤੇ ਇਸ ਦਾ ਤੁਸੀਂ ਕੀ ਕਰ ਸਕਦੇ ਹੋ? ਜੁਡੀਸ਼ਰੀ ਹੈ ਜੀ। ਇਹੀ ਬਾਬਰੀ ਮਸਜਿਦ ਢਾਉਣ ਵਾਲੇ ਉਹ ਬਿਲਕੁਲ ਬੇਗੁਨਾਹ ਹੋ ਜਾਂਦੇ ਨੇ, ਔਰ ਉਦੋਂ ਜਿਹੜਾ ਜਸਟਿਸ ਚੰਦਰਚੂੜ ਹੈ ਔਰ ਦੂਸਰੇ ਨੇ ਰੰਜਨ ਗਗੋਈ ਵਰਗੇ ਜਿਹੜੇ ਨੇ ਆਰਟੀਕਲ 370 ਖਤਮ ਕਰਨ ਵਾਲੇ, ਕਨਸਟੀਟਿਊਸ਼ਨ ਦੀ ਲੈਟਰਸ ਨੂੰ ਹੀ ਬਿਟਰੇ ਕਰਨ ਵਾਲੇ, ਉਹ ਇਹ ਕਹਿੰਦੇ ਨੇ ਕਿ ਜੀ ਅਸੀਂ ਮੈਜੋਰਿਟੀ ਦੀ ਆਸਥਾ ਦੇ ਨਾਲ ਜੁੜੇ ਹੋਏ ਹਾਂ। ਜੇ ਉਹਨੂੰ ਮੁੰਬਈ ਬੰਬ ਧਮਾਕਿਆਂ ਦੇ ਲਈ ਜਿਸ ਨੂੰ ਜਿਹੜਾ ਫਾਂਸੀ ਦਿੱਤੀ ਗਈ, ਉਹ ਸੁਪਰੀਮ ਕੋਰਟ ਜਿਹੜਾ ਉਹ ਆਪਣੇ ਫੈਸਲੇ ਦੇ ਵਿੱਚ ਲਿਖਦਾ ਹੈ ਕਿ ਵੀ ਭਾਵੇਂ ਇਹ ਜਿਹੜਾ ਅਫਜ਼ਲ ਗੁਰੂ ਬੇਗੁਨਾਹ ਹੈ, ਪਰ ਕਿਉਂਕਿ ਮੈਜੋਰਿਟੀ ਨੂੰ ਜਿਹੜਾ ਖੁਸ਼ ਰੱਖਣ ਦੇ ਲਈ ਜਿਹੜਾ ਮੈਜੋਰਿਟੀ ਦੀਆਂ ਫੀਲਿੰਗਸ ਦਾ ਧਿਆਨ ਰੱਖਦੇ ਆ, ਇਹਨੂੰ ਫਾਂਸੀ ਦੇਣੀ ਹੈ। ਹੁਣ ਕਰਤਾ ਇਹੀ ਕੁਛ ਰਹੇ ਨੇ। ਹੁਣ ਹਾਲਾਤ ਇਸ ਤੱਕ ਪਹੁੰਚ ਗਏ ਕਿ ਅਸੀਂ ਦੇਖਦੇ ਹਾਂ ਕਿ ਚੀਫ ਜਸਟਿਸ ਇਸ ਵੇਲੇ ਸੁਪਰੀਮ ਕੋਰਟ ਦਾ ਜਿਹੜਾ ਗਵਾਹੀ ਹੈ ਜੀ, RSS ਦੇ 100 ਸਾਲਾ ਇਨੋਗਰੇਸ਼ਨ ਹੋਈ, ਜਿਹੜਾ 100 ਸਾਲ ਪਹਿਲਾਂ RSS ਹੋਂਦ 'ਚ ਆਇਆ, ਉਹਦੇ ਸਮਾਗਮਾਂ 'ਚ ਚੀਫ ਜਸਟਿਸ ਗਵਾਈ ਦੀ ਮਾਂ ਐਜ਼ ਏ ਚੀਫ ਗੈਸਟ ਜਾ ਰਹੀ ਸੀ ਅਟੈਂਡ ਕਰਨ। ਅੱਜ ਕੁਛ ਦਿਨਾਂ ਦੀ ਗੱਲ ਹੈ, ਔਰ ਉਹਦੇ 'ਚ ਰੌਲਾ ਪੈ ਗਿਆ ਕਿ ਬਈ ਇਹ ਕੀ ਹੈ, ਫਾਈਨਲ ਸਟੇਜ 'ਤੇ ਉਹਨੂੰ ਵਿਦਡਰਾ ਕਰਨਾ ਪਿਆ। ਪਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜਾ ਚੀਫ ਜਸਟਿਸ ਗਵਾਈ ਜਿਹਦੇ ਨਾਲ ਰਿਲੇਟਡ ਖਬਰ ਅੱਜ ਅਸੀਂ ਡਿਸਕਸ ਕਰ ਰਹੇ ਹਾਂ, ਉਹ ਕਿੰਨਾ ਕੁ ਸੈਕੂਲਰ ਹੈ ਜਾਂ ਕਿੰਨਾ ਕੁ ਹਿੰਦੂਤਵਾ ਦੇ ਏਜੰਡੇ ਤੋਂ ਬਾਹਰ ਹੈ। ਹੁਣ ਰੰਜਨ ਗਗੋਈ ਜਾਂ ਚੰਦਰਚੂੜ ਜਿਨ੍ਹਾਂ ਦੇ ਉੱਤੇ ਬਹੁਤਿਆਂ ਨੂੰ ਲੱਗਦਾ ਸੀ ਰੰਜਨ ਗਗੋਈ ਅਸਾਮੀ ਹੈ, ਇਹਦਾ ਪਿਓ ਕਾਂਗਰਸ ਦਾ ਚੀਫ ਮਿਨਿਸਟਰ ਲੀਡਰ ਸੀ ਔਰ ਇਹ ਫਲਾਣਾ ਕਰੇਗਾ ਢਿਮਕਾ, ਉਹਨੇ ਜਿਹੜਾ ਉਹ ਬਾਬਰੀ ਮਸਜਿਦ ਵਾਲਾ ਡਿਸੀਜਨ ਦਿੱਤਾ। ਚੰਦਰਚੂੜ ਵੀ ਉਹਦਾ ਹਿੱਸਾ ਸੀ, ਔਰ ਇਹਨਾਂ ਨੇ ਜਿਹੜਾ ਤੁਸੀਂ ਆਰਟੀਕਲ 370 ਨੂੰ ਖਤਮ ਕਰਨ ਨੂੰ ਜਸਟੀਫਾਈ ਕੀਤਾ। ਹੁਣ ਪਿਛਲੇ ਦਿਨਾਂ 'ਚ ਇੱਕ ਕੇਸ ਕੁਛ ਹਫ਼ਤੇ ਪਹਿਲਾਂ ਕਿਸੇ ਨੇ ਜਿਹੜੀ ਆ ਉਹਨੂੰ ਪਬਲਿਕ ਇੰਟਰਸਟ ਲਿਟੀਗੇਸ਼ਨ ਕਹਿੰਦੇ ਨੇ, PIL, ਉਹ ਪਾਈ। ਉਹਨੇ ਕਿਹਾ ਜੀ ਦੇਖੋ ਖਜੁਰਾਓ
ਜਿਹੜਾ ਅੰਗਰੇਜ਼ਾਂ ਨੇ ਹੀ ਲੱਭਿਆ, ਜਿੱਥੇ ਹਾਲਾਂਕਿ ਬਹੁਤ ਸਾਰੀਆਂ ਜਿਹੜੀਆਂ ਨੇ ਹੋਰ ਵੀ ਮੂਰਤੀਆਂ ਭੱਜੀਆਂ ਹੋਈਆਂ ਨੇ ਔਰ ਉਹਨਾਂ ਦੇ ਇੱਕ ਖੁਜਰਾਓ ਦੀਆਂ ਪੇਂਟਿੰਗਸ ਜਾਂ ਉਹਨਾਂ ਦੇ ਬੁੱਤਾਂ ਦੀ ਇੱਕ ਆਪਣੀ ਕਹਾਣੀ ਹੈ। ਉੱਥੇ ਕੋਈ ਵਿਸ਼ਨੂੰ ਦੀ ਮੂਰਤੀ ਹੈ ਜਿਹੜੀ ਟੁੱਟੀ ਹੋਈ ਹੈ, ਵਕਤ ਦੇ ਨਾਲ ਹੀ ਟੁੱਟੀ ਹੈ, ਕਿ ਇਹ ਨਹੀਂ ਹੈ ਵੀ ਉਹਨੂੰ ਵੀ ਕੋਈ ਬਾਬਰ ਨੇ ਤੋੜਤਾ ਆ ਕੇ। ਹੁਣ ਉਹਦੇ 'ਚ ਉਹਨੇ ਇਹ ਕਿਹਾ ਕਿ ਜੀ ਕਿਉਂਕਿ ਵਿਸ਼ਨੂੰ ਦੀ ਮੂਰਤੀ ਟੁੱਟੀ ਹੋਈ ਹੈ ਔਰ ਉਸ ਨੂੰ ਸਬੂਤਾ ਬਣਾਉਣਾ ਚਾਹੀਦਾ ਵਾਪਸ। ਹਾਲਾਂ ਖੁਜਰਾਓ ਹੋਏ ਜਾਂ ਇਹ ਸਾਰੇ ਫਤਿਹਪੁਰ ਸੀਕਰੀ ਜਾਂ ਜਿਹੜੇ ਓਲਡ ਸਾਰੀਆਂ ਬਿਲਡਿੰਗਾਂ ਜਾਂ ਨੇ, ਇਹ ASI ਦੇ ਥੱਲੇ ਨੇ, ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਉਹਨਾਂ ਨੂੰ ਐਸ ਸੱਚ ਹੀ ਪ੍ਰੀਜ਼ਰਵ ਕੀਤਾ ਜਾਂਦਾ ਹੈ, ਉਹਨਾਂ 'ਚ ਤਬਦੀਲੀ ਨਹੀਂ ਹੋ ਸਕਦੀ। ਔਰ ਉਹਦੇ 'ਚ ਆਫ ਹੈਂਡਡ ਕਾਮੈਂਟ ਇਹਨੇ ਗਵਾਈ ਨੇ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਹ ਇਹਦੇ 'ਚ ਕੋਈ ਤਬਦੀਲੀ ਜਾਂ ਕਿਸੇ ਦੀ ਲੋੜ ਨਹੀਂ ਹੁੰਦੀ ਔਰ ਜੇ ਤੈਨੂੰ ਸ਼ੌਕ ਹੈ ਤੂੰ ਬਣਾ ਲੈ, ਆਪਣੇ ਬਣਾ ਲੈ, ਨਹੀਂ ਤਾਂ ਮੂਰਤੀ ਆਪ ਬਣਾ ਲੈ ਆਪਣੇ ਆਪ ਨੂੰ। ਸੋ ਇਸ ਕਿਸਮ ਦਾ ਕੋਈ ਜਿਹਦੇ ਤੇ ਬੜਾ ਹਿੰਦੂ ਤਵੀਆਂ ਨੇ ਰੌਲਾ ਪਾਇਆ, ਭੜਕਿਆ, ਈਵਨ ਵਿਸ਼ਵ ਹਿੰਦੂ ਪਰਿਸ਼ਦ ਨੇ ਵੀ ਕਿਹਾ। ਉਹਨੇ ਹਾਲਾਂ ਬਾਅਦ 'ਚ ਮਾਫੀ ਵੀ ਮੰਗੀ। ਉਹਨੇ ਚੀਫ ਜਸਟਿਸ ਨੇ ਕਿਹਾ ਵੀ ਮੇਰਾ ਮਤਲਬ ਇਹ ਨਹੀਂ ਸੀ, ਮੇਰਾ ਤਾਂ ਇਹ ਸੀ ਵੀ ਹੁਣ ਜੇ ਅਸੀਂ ਹਰ ਗੱਲ 'ਚ ਤੁਸੀਂ ਪਬਲਿਕ ਇੰਟਰਸਟ ਲਿਟੀਗੇਸ਼ਨ ਲਾਓਗੇ, ਅਦਾਲਤਾਂ ਦੇ ਵਿੱਚ ਹੋਰ ਵੀ ਕੰਮ ਨੇ। ਲੇਕਿਨ ਹਿੰਦੂ ਤਵੀਆਂ ਨੇ ਜਿਹਦੀ ਮਾਂ RSS ਦੇ ਫੰਕਸ਼ਨ ਦੇ ਚੀਫ ਗੈਸਟ ਲਈ ਜਾਣ ਵਾਲੀ ਸੀ, ਉਹਨਾਂ ਨੇ ਇਹਨੂੰ ਮਾਫ ਨਹੀਂ ਕੀਤਾ। ਔਰ ਅੱਜ ਜਿਹੜਾ ਵਾਕਿਆ ਜਿਹੜਾ ਸਾਰੇ ਭਾਰਤੀ ਮੀਡੀਆ ਜਾਂ ਉਹਨਾਂ ਦੇ ਯੂਟਿਊਬਰ ਡਿਸਕਸ ਕਰ ਰਹੇ ਨੇ ਕਿ ਚੀਫ ਜਸਟਿਸ ਗਵਾਈ ਕੇਸ ਦੀ ਸੁਣਵਾਈ ਕਰ ਰਿਹਾ ਸੀ 2 ਹੋਰ ਜੱਜਾਂ ਦੇ ਨਾਲ, ਤੇ ਇੱਕ 71 ਸਾਲਾ ਸੀਨੀਅਰ ਵਕੀਲ ਜਿਹੜਾ ਸੁਪਰੀਮ ਕੋਰਟ ਦਾ ਹੀ ਵਕੀਲ ਹੈ, ਸੁਪਰੀਮ ਕੋਰਟ ਬਾਰ ਦਾ ਮੈਂਬਰ ਵੀ ਹੈ, ਰਾਕੇਸ਼ ਕਿਸ਼ੋਰ ਉਹਦਾ ਨਾਂ ਹੈ, ਉਹ ਡਾਇਸ ਦੇ ਨੇੜੇ ਗਿਆ, ਉਹਨੇ ਆਪਣੀ ਜੁੱਤੀ ਲਾਈ ਤੇ ਚੀਫ ਜਸਟਿਸ ਦੇ ਵੱਲ ਸੁੱਟੀ। ਹਾਲਾਂ ਉਹਦੇ ਪਿੱਛੇ ਜਾ ਕੇ ਡਿੱਗੀ ਉਹਦੇ ਤੋਂ, ਉਹਦੇ ਜੱਜ ਦੇ ਨਾਲ ਹੀ ਉਹਨੇ ਨਾਰਾ ਬੁਲੰਦ ਕੀਤਾ ਕਿ ਸਨਾਤਨ का अपमान नहीं सहेगा हिंदुस्तान, ਕਿ ਵੀ ਇਹ ਜਿਹੜਾ ਸਨਾਤਨ ਦਾ ਅਪਮਾਨ ਕਰਤਾ। ਹੁਣ ਗੁੱਸਾ ਦੋਨੋਂ ਪਾਸਿਓਂ ਹੀ ਹੋਏਗਾ, ਪਰ ਹਾਲਾਤ ਇਹ ਨੇ ਕਿ ਇਸ ਲੈਵਲ ਤੱਕ ਅੱਜ, ਔਰ ਇਹ ਗੱਲ ਠੀਕ ਕਹੀ ਆਪੋਜੀਸ਼ਨ ਨੇ ਵੀ ਕਹੀ, ਦੂਜਿਆਂ ਨੇ ਵੀ, ਕਿ ਇਹ ਹੈ ਜਿਹੜੀ ਤੁਸੀਂ ਨਫ਼ਰਤ ਪਿਆਈ ਹੈ ਹਿੰਦੂਤਵਾ ਦੀ, ਜਿਹਦੇ ਥੱਲੇ ਸਾਰਾ ਕੁਛ ਇਹ ਖੜਾ ਕੀਤਾ ਹੈ, ਉਸ ਦਾ ਅੱਜ ਨਤੀਜਾ ਹੈ ਕਿ ਈਵਨ ਸੁਪਰੀਮ ਕੋਰਟ ਦਾ ਚੀਫ ਜਸਟਿਸ ਆਪਣੇ ਚੈਂਬਰ ਦੇ ਵਿੱਚ ਬੈਠਾ ਹੋਇਆ ਵੀ ਸੁਰੱਖਿਅਤ ਨਹੀਂ ਹੈ। ਔਰ ਹਮਲਾ ਕੋਈ ਬਾਹਰੋਂ, ਕੋਈ ਅਨਪੜ੍ਹ, ਕੋਈ ਯੂਪੀ ਬਿਹਾਰ ਦਾ ਜਿਹੜਾ ਇਹਨਾਂ ਦਾ ਦਬੰਗ, ਜਿਹਨੂੰ ਇਹ ਕਹਿੰਦੇ ਨੇ ਬਦਮਾਸ਼ ਲਈ ਅੱਜ ਕੱਲ੍ਹ ਲਫ਼ਜ਼ ਉੱਥੇ ਦਬੰਗ ਹੈ, ਹਿੰਦੂ ਤਵੀਆਂ ਦੀ ਇਹ ਟਰਮੀਨੋਲੋਜੀ ਹੈ, ਉਹਨੇ ਨਹੀਂ ਕੀਤਾ। ਇੱਕ ਬੁੱਢਾ 71 ਸਾਲਾ ਬਾਰ ਜਿਹੜਾ ਦਾ ਮੈਂਬਰ ਹੈ ਉਸ ਨੇ ਕੀਤਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਸਟਿਸ ਕੌਣ ਕਿਹਦੇ ਤੋਂ ਮੰਗੇਗਾ। ਜੱਜ ਉਸ ਖੌਫ 'ਚ ਰਹਿੰਦੇ ਨੇ। ਔਰ ਈਵਨ ਆਰਟੀਕਲ 370 ਵਾਲਾ ਕੇਸ ਵੀ ਜਦੋਂ ਸਾਹਮਣੇ ਸੀ, ਇੰਨੀ ਜ਼ਿਆਦਾ ਟ੍ਰੋਲਿੰਗ ਚੀਫ ਜਸਟਿਸ ਤੋਂ ਲੈ ਕੇ ਦੂਜਿਆਂ ਦੀ ਸੀ, ਕਿਉਂਕਿ ਜਦੋਂ ਸੁਣਵਾਈ ਚੱਲ ਰਹੀ ਹੁੰਦੀ ਆ ਕੋਈ ਨਾ ਕੋਈ ਕਮੈਂਟ ਕਰ ਦਿੰਦੇ ਨੇ, ਉਹਨੂੰ ਲੈ ਕੇ ਕਿਸ ਲੈਵਲ ਦੇ ਉੱਤੇ ਜਿਹੜੀ ਆ ਉਹ ਨਫ਼ਰਤ ਫੈਲਾਉਂਦੇ ਨੇ। ਔਰ ਇਹ ਹੈ ਕਿ ਇਸ ਕਿਸਮ ਦੇ ਮੁਲਕ ਦੇ ਵਿੱਚ ਕਿਵੇਂ ਘੱਟ ਗਿਣਤੀਆਂ ਰਹਿ ਸਕਦੀਆਂ ਨੇ। ਅੱਜ ਉਹ ਸਿਸਟਮ, ਉਹ ਅਦਾਲਤ ਜਿੱਥੇ ਆ ਕੇ ਹਰ ਕੋਈ ਸੇਫ ਮਹਿਸੂਸ ਕਰਦਾ ਹੈ ਕਿ ਭਾਈ ਅਦਲ ਤਾਂ ਬਾਅਦ 'ਚ ਮਿਲਣਾ, ਇੱਥੇ ਤਾਂ ਜਿਹੜਾ ਈਵਨ ਚੀਫ ਜਸਟਿਸ ਖੁਦ ਵੀ ਸਿਕਿਉਰ ਨਹੀਂ ਹੈ। ਜੇ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਉਹ ਉਹਨਾਂ ਦੇ ਕਿਸੇ ਹਿੱਸੇ ਤੋਂ ਖੱਬੇ ਸੱਜੇ ਹੋਣ ਦੀ ਕੋਸ਼ਿਸ਼ ਕਰਦਾ ਤੇ ਉਹ ਮਾਰੇ ਜਾਣ ਦੇ ਕਾਬਿਲ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ।
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਨੂੰ ਸਮਰਪਿਤ ਡਿਸਕਸ਼ਨ ਅਤੇ ਲੈਕਚਰ 12 ਅਕਤੂਬਰ ਨੂੰ ਮਿਸ਼ੀਗਨ ਵਿਖੇ ਹੋਣ ਜਾ ਰਿਹਾ ਹੈ, ਜਿੱਥੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਿੱਖ ਸੰਗਤਾਂ ਦੇ ਨਾਲ ਸਿੱਖ ਡਾਇਸਪੋਰਾ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਵਿਚਾਰ ਚਰਚਾ ਕਰਨਗੇ। ਇਸ ਪ੍ਰੋਗਰਾਮ ਦਾ ਹਿੱਸਾ ਬਣਨ ਲਈ 12 ਅਕਤੂਬਰ ਨੂੰ ਸ਼ਾਮ 4 ਵਜੇ ਜ਼ਰੂਰ ਪਹੁੰਚੋ ਜੀ। 37140 6 ਮਾਈਲ ਰੋਡ, ਲਿਵੋਨੀਆ, ਮਿਸ਼ੀਗਨ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਵੇਂ ਕੈਨੇਡਾ ਨੇ ਅਮਿਤ ਸ਼ਾਹ ਵੱਲੋਂ ਖੜੀ ਕੀਤੀ ਬਿਸ਼ਨੋਈ ਗੈਂਗ ਨੂੰ ਇੱਕ ਦਹਿਸ਼ਤਗਰਦ ਜਮਾਤ ਐਲਾਨਿਆ ਹੈ, ਪਰ ਇਸ ਗੈਂਗ ਦੇ ਮੈਂਬਰਾਂ ਵੱਲੋਂ ਬੀਤੇ ਐਤਵਾਰ ਕਈ ਥਾਵਾਂ ਤੇ ਫਾਇਰਿੰਗ ਕੀਤੀ ਗਈ ਅਤੇ ਇਸ ਦੀ ਜ਼ਿੰਮੇਵਾਰੀ ਇਹਨਾਂ ਦੀ ਹੀ ਇੱਕ ਜਥੇਬੰਦੀ ਫਤਿਹ ਪੁਰਤਗਾਲ ਵੱਲੋਂ ਲਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੈਨੇਡਾ 'ਚ ਜਸਟਿਨ ਟਰੂਡੋ ਨੇ ਜਦੋਂ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਨਕਸ਼ਾਫ ਕੀਤਾ 2023 'ਚ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਠੀਕ 3 ਮਹੀਨੇ ਬਾਅਦ ਕਿ ਭਾਰਤੀ ਸਟੇਟ ਇਨਵੋਲਵ ਹੈ ਔਰ ਆਉਣ ਵਾਲੇ ਫਿਰ ਉਸ ਤੋਂ ਬਾਅਦ ਦੇ ਪੀਰੀਅਡ 'ਚ 7 ਜਿਹੜੇ ਉਹਨਾਂ ਦੇ ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਵਰਮਾ ਵੀ ਸ਼ਾਮਲ ਸੀ, ਉਹਨਾਂ ਨੂੰ ਪਰਸੋਨਾ ਨਾਨ ਗ੍ਰੈਟਾ ਕਿ ਤੁਸੀਂ ਇਸ ਮੁਲਕ 'ਚ ਨਹੀਂ ਚਾਹੀਦੇ ਕਹਿ ਕੇ ਮੁਲਕ 'ਚੋਂ ਬਾਹਰ ਕੱਢਿਆ, ਕਿਉਂਕਿ ਉਹ ਜ਼ਿੰਮੇਵਾਰ ਸੀ ਇਕੱਲਾ ਇਹੀ ਨਹੀਂ ਕਿ ਹਰਦੀਪ ਸਿੰਘ ਨਿੱਜਰ ਜਾਂ ਦੂਸਰਿਆਂ ਦੀ ਮਰਡਰ ਪਲੈਨਿੰਗ ਦੇ ਲਈ, ਲੇਕਿਨ ਇਸ ਦੇ ਨਾਲ ਇਹ ਵੀ ਜਦੋਂ ਪਬਲਿਕ ਇਨਕੁਆਇਰੀ ਜਸਟਿਸ ਹੋ ਕਮਿਸ਼ਨ ਦੀ ਆਈ ਆਲਮੋਸਟ 192 ਪੇਜ ਦੀ ਉਹਨਾਂ ਦੀ ਰਿਪੋਰਟਿੰਗ 'ਚ ਇਹ ਵੀ ਸਾਹਮਣੇ ਆਇਆ ਜਿਹੜਾ ਸਰਕਾਰੀ ਸਾਈਡ ਨੇ ਕਿਹਾ ਕਿ ਕਿਵੇਂ ਐਮਬੈਸੀਆਂ ਔਰ ਐਮਬੈਸੀ ਤਾਂ ਨਹੀਂ ਕਹਿੰਦੇ ਇਹਨਾਂ ਦੇ ਕਾਮਨਵੈਲਥ ਹਾਈ ਕਮਿਸ਼ਨ ਔਰ ਕੌਂਸੂਲੇਟ ਜਿਹੜੇ ਨੇ ਇਹਨਾਂ ਦੇ ਵਿੱਚ ਇਨਵੋਲਵ ਨੇ ਐਕਸਟੋਰਸ਼ਨ, ਡਾਟਾ ਪ੍ਰੋਵਾਈਡ ਕਰਨਾ ਗੈਂਗਸ ਨੂੰ ਔਰ ਉਹਨਾਂ ਸਾਰਿਆਂ ਨੂੰ। ਔਰ ਈਵਨ ਅਮਿਤ ਸ਼ਾਹ ਦਾ ਨਾਮ ਵੀ ਇੱਕ ਸਟੇਜ 'ਤੇ ਆਇਆ ਕਿ ਇਹ ਜਿਹੜਾ ਅਮਿਤ ਸ਼ਾਹ ਵੀ ਇਸ ਸਾਰਿਆਂ ਨੂੰ ਖਾਸ ਤੌਰ 'ਤੇ ਕਿਉਂਕਿ ਬਿਸ਼ਨੋਈ ਗੈਂਗ ਦਾ ਨਾਮ ਵੱਜਦਾ ਸੀ ਉਸ ਦੇ ਨਾਲ ਸਾਹਮਣੇ ਆਇਆ। ਅਨਫੋਰਚੂਨੇਟਲੀ ਜਸਟਿਨ ਟਰੂਡੋ ਜਿਹੜੇ ਨੇ ਉਹ ਫਾਈਨੈਂਸ਼ੀਅਲ ਔਰ ਦੂਸਰੇ ਮੁੱਦਿਆਂ ਦੇ ਉੱਤੇ ਜਿਹੜੇ ਖਾਸ ਤੌਰ 'ਤੇ ਬੈਡ ਇਕੋਨਮੀ ਦੇ ਥੱਲੇ ਉਹ ਆਪਣੀ ਪਾਰਟੀ 'ਚ ਹੀ ਥੋੜ੍ਹੇ ਅਨਪੋਪੂਲਰ ਹੋਏ। ਹੀ ਹੈਡ ਟੂ ਰਿਜ਼ਾਈਨ ਇਲੈਕਸ਼ਨਸ ਔਰ ਟਰੰਪ ਦੇ ਡਰ ਥੱਲੇ ਲਿਬਰਲ ਜਿਹਦਾ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਵਾਪਸ ਇਹ ਹਕੂਮਤ ਆਏਗੀ ਆਈ ਪਰ ਪ੍ਰਾਈਮ ਮਿਨਿਸਟਰ ਕੋਨੀ ਦੇ ਥੱਲੇ ਬਿਲਕੁਲ ਡਿਫਰੈਂਟ ਐਟੀਟਿਊਡ ਇੰਡੀਆ ਪ੍ਰਤੀ। ਔਰ ਜਿਵੇਂ ਅਸੀਂ ਦੇਖਿਆ ਕਿ ਵੀ ਇਹਦੇ ਬਾਵਜੂਦ ਨਾ ਇੰਡੀਆ ਨੇ ਐਡਮਿਟ ਕੀਤਾ ਉਹਦੀ ਫੋਰਨ ਮਿਨਿਸਟਰ ਅਨੀਤਾ ਆਨੰਦ ਉਹਦੇ ਨਾਲ ਇੱਥੇ ਵੀ ਸਾਈਡ ਲਾਈਨ 'ਤੇ ਮੀਟਿੰਗ ਕੀਤੀ ਉਹਨਾਂ ਦੇ ਫੋਰਨ ਮਿਨਿਸਟਰ ਨੇ ਔਰ ਹੁਣ ਆਉਣ ਵਾਲੇ ਦਿਨਾਂ 'ਚ 3-4 ਦਿਨ ਬਾਅਦ ਜਿਹੜਾ ਹੈ ਉਹਦਾ ਭਾਰਤ ਦਾ ਦੌਰਾ ਵੀ ਹੈ। ਹੁਣ ਇਸ ਪੀਰੀਅਡ 'ਚ ਮੂੰਹ ਬੰਦ ਕਰਨ ਲਈ ਦੂਸਰਿਆਂ ਦਾ ਕਿ ਜੀ ਦੇਖੋ ਅਸੀਂ ਕੋਈ ਦਹਿਸ਼ਤਗਰਦੀ ਨੂੰ ਰੈਕਗਨਾਈਜ਼ ਇਹ ਨਹੀਂ ਹੈ ਕਿ ਵੀ ਅਸੀਂ ਇਸ ਦੇ ਉੱਤੇ ਸਾਡਾ ਧਿਆਨ ਨਹੀਂ ਹੈ। ਕੁਛ ਦਿਨ ਪਹਿਲਾਂ ਉਹਨਾਂ ਦੀ ਸੇਫਟੀ ਸਿਕਿਉਰਿਟੀ ਮਿਨਿਸਟਰ ਨੇ ਬਿਸ਼ਨੋਈ ਗੈਂਗ ਨੂੰ ਜਿਹੜਾ ਉਹ ਦਹਿਸ਼ਤਗਰਦ ਤਨਜ਼ੀਮ ਐਲਾਨਦੇ ਆ ਜਿਹੜੇ ਉਹਨਾਂ ਦੀਆਂ 87 ਪਹਿਲੀਆਂ ਆਰਗੇਨਾਈਜੇਸ਼ਨਾਂ ਸੀ ਉਹਦੇ 88ਵੀਂ ਉਹਨੂੰ ਬਣਾ ਦਿੱਤਾ। ਅਸੀਂ ਉਦੋਂ ਵੀ ਇਹ ਕੌਸ਼ਨ ਦਾ ਹੀ ਕੀਤਾ ਸੀ ਵੀ ਚਲੋ ਜਿਸ ਨੂੰ ਕਹਿੰਦੇ ਨੇ ਕਿ ਵੀ ਕੁਛ ਨੇ ਕਿਹਾ ਜੀ ਦੇਰ ਆਏ ਦਰੁਸਤ ਆਏ, ਅਸੀਂ ਕਿਹਾ ਸੀ ਵੀ ਇਹਦਾ ਕੋਈ ਮਤਲਬ ਨਹੀਂ ਹੈ ਬਹੁਤਾ ਅਦਰ ਦੈਨ ਕਿ ਵੀ ਜੀ ਉਹਦੇ ਐਸੈਟ ਜ਼ਬਤ ਹੋ ਜਾਣਗੇ ਫਲਾਣਾ। ਉਹ ਪਹਿਲਾਂ ਕਿਹੜੇ ਐਸੈਟ ਇਸ ਕਿਸਮ ਦੇ ਰੱਖਦੇ ਨੇ? ਜੇ ਹਾਈ ਕਮਿਸ਼ਨ ਕੌਂਸੂਲੇਟ ਹੀ ਉਹ ਸਾਰਿਆਂ ਨੂੰ ਫੈਸਿਲੀਟੇਟ ਕਰ ਰਹੇ ਨੇ ਤੇ ਪੈਸੇ ਲੈਣੇ ਦੇਣੇ ਪਿੱਛੇ ਪਹੁੰਚਾਣੇ ਉਹਨਾਂ ਦੇ ਟੱਬਰਾਂ ਦੀ ਪਰਵਰਿਸ਼ ਉਹਨਾਂ ਨੂੰ, ਕਿਉਂਕਿ ਲਾਰੈਂਸ ਬਿਸ਼ਨੋਈ ਨੂੰ ਤਾਂ ਸਾਬਰਮਤੀ ਗੁਜਰਾਤ 'ਚ ਰੱਖਿਆ ਹੋਇਆ ਅਮਿਤ ਸ਼ਾਹ ਨੇ। ਈਵਨ ਜੇ ਉੱਥੇ ਦੀ ਕਿਸੇ ਹੋਰ ਸਟੇਟ 'ਚ ਵੀ ਭਾਰਤ ਦੇ ਕੋਈ ਕ੍ਰਿਮੀਨਲ ਐਕਟੀਵਿਟੀ ਹੁੰਦੀ ਹੈ ਜਿਹਦੇ 'ਚ ਲਾਰੈਂਸ ਬਿਸ਼ਨੋਈ ਦਾ ਨਾਮ ਵੱਜਦਾ ਹੈ ਤੇ ਉੱਥੋਂ ਦੀ ਜਿਹੜੀ ਹੈ ਉਹਨੂੰ ਸਮਣ ਨਹੀਂ ਕੀਤਾ ਜਾ ਸਕਦਾ ਉਸ ਸਟੇਟ ਉੱਥੇ ਸਾਬਰਮਤੀ ਜਾ ਕੇ ਉਹਦੇ ਨਾਲ, ਕਿਉਂਕਿ ਉਹ ਉਹਨਾਂ ਦਾ ਜਵਾਈ ਬਣਾ ਕੇ ਰੱਖਿਆ ਹੈ। ਹੁਣ ਇੱਕ ਪਾਸੇ ਤਾਂ ਕੈਨੇਡਾ ਨੇ ਆਫ ਗਾਰਡ ਜਿਹੜਾ
ਇਹ ਕਿ ਜੀ ਇੰਡੀਆ ਦੇ ਨਾਲ ਅਸੀਂ ਰਿਲੇਸ਼ਨ ਬਣਾਉਣੇ ਨੇ, ਫੋਰਨ ਮਿਨਿਸਟਰ ਜਾ ਰਹੀ ਹੈ, ਪਰ ਇਹਦੇ ਬਾਵਜੂਦ ਕਿ ਇਹ ਬਿਲਕੁਲ ਲੰਮਾ ਪਿਆ ਹੋਇਆ ਪ੍ਰਾਈਮ ਮਿਨਿਸਟਰ ਜਾਂ ਲਿਬਰਲ ਗਵਰਨਮੈਂਟ, ਪਰ ਇੰਡੀਆ ਨੇ ਕੋਈ ਲਿਹਾਜ਼ ਨਹੀਂ ਕੀਤਾ। ਘੱਟੋ ਘੱਟ ਇਹੀ ਵੇਟ ਕਰ ਲੈਂਦੇ ਕਿ ਅਨੀਤਾ ਆਨੰਦ ਵਾਪਸ ਜਿਹੜੀ ਆ ਜਾਂਦੀ ਭਾਰਤ ਦਾ ਦੌਰਾ ਕਰਕੇ। ਹੁਣ ਖਬਰ ਇਹਨਾਂ ਦੇ ਮੇਨ ਨਿਊਜ਼ਪੇਪਰ 'ਚ ਹੈ, ਬਾਕੀ ਸਾਰੇ ਸੋਸ਼ਲ ਮੀਡੀਆ ਨੇ ਵੀ ਕੈਰੀ ਕੀਤੀ ਹੈ। ਲਾਰੈਂਸ ਬਿਸ਼ਨੋਈ ਗੈਂਗ ਡਿਫਾਈਜ਼ ਟੈਰਰ ਟੈਗ। ਉਹਨਾਂ ਨੇ ਕਿਹਾ ਵੀ ਸਾਨੂੰ ਕੋਈ ਪਰਵਾਹ ਨਹੀਂ, ਤੁਸੀਂ ਸਾਨੂੰ ਦਹਿਸ਼ਤਗਰਦ ਐਲਾਨੇ। ਕੈਨੇਡਾ ਵਿਟਨੈਸਿਸ ਮਲਟੀਪਲ ਸ਼ੂਟਿੰਗਸ, ਮਲਟੀਪਲ ਥਾਵਾਂ ਦੇ ਉੱਤੇ। ਦੇਖੋ ਫਤਿਹ ਪੁਰਤਗਾਲ ਕਲੇਮਸ ਰਿਸਪੌਂਸਿਬਿਲਿਟੀ। ਔਰ ਇਹ ਬਿਗਨਿੰਗ ਇਹ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ carried out shootings at multiple locations in Canada on Sunday night, ਐਤਵਾਰ ਪਿਛਲੇ ਕੱਲ। ਫਤਿਹ ਪੁਰਤਗਾਲ ਐਸੋਸੀਏਟਡ ਵਿਦ ਲਾਰੈਂਸ ਗੈਂਗ claimed responsibility for the shootings in a social media post and released the videos। ਕੱਲਾ ਇਹੀ ਨਹੀਂ ਵੀ ਉਹਨਾਂ ਨੇ ਜ਼ਿੰਮੇਵਾਰੀ ਲਈ, ਸ਼ੂਟਰ ਦੀਆਂ ਵੀਡੀਓਜ਼ ਵੀ ਉਹਨਾਂ ਨੇ ਨਾਲ ਦੀ ਨਾਲ ਰਿਲੀਜ਼ ਕੀਤੀਆਂ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਬੰਦਾ ਨਵੀ ਤੇਸੀ ਹੈ, ਜਿਹਨੇ 5 ਮਿਲੀਅਨ ਜਿਹੜੇ ਨੇ ਉਹ ਲਾਰੈਂਸ ਬਿਸ਼ਨੋਈ ਦੇ ਨਾਂ ਦੇ ਉੱਤੇ ਐਕਸਟੋਰਟ ਕੀਤੇ ਹੋਏ ਨੇ, ਉਸ ਦੀਆਂ ਲੋਕੇਸ਼ਨਸ ਦੇ ਉੱਤੇ ਅਸੀਂ ਫਾਇਰਿੰਗ ਕੀਤੀ ਹੈ। ਉਹਦੇ 'ਚ ਉਹਨਾਂ ਨੇ ਐਡਰੈਸ ਵੀ ਦਿੱਤੇ ਨੇ, ਹਾਊਸ ਨੰਬਰ ਹੈ ਤੇ ਫਲਾਣਾ ਹੈ। ਔਰ ਪੋਸਟ ਦੇ ਵਿੱਚ ਸੋਸ਼ਲ ਮੀਡੀਆ 'ਚੋਂ ਕਹਿੰਦਾ ਸਤਿ ਸ੍ਰੀ ਅਕਾਲ, ਰਾਮ ਰਾਮ ਟੂ ਆਲ ਬ੍ਰਦਰਸ, ਆਈ ਐਮ ਫਤਿਹ ਪੁਰਤਗਾਲ, ਵੀ ਆਰ ਟੇਕਿੰਗ ਰਿਸਪੌਂਸਿਬਿਲਿਟੀ ਫॉर ਦੋਜ਼ ਹੂ ਆਰ ਡੂਇੰਗ ਦਿਸ। ਔਰ ਬਿਸ਼ਨੋਈ ਗੈਂਗ ਨਾਲ ਸਾਡਾ ਸੰਬੰਧ ਹੈ ਔਰ ਅਸੀਂ ਜਿਹੜਾ ਇਹ ਬਾਕੀਆਂ ਨੂੰ ਵੀ ਵਾਰਨ ਕਰਨਾ ਚਾਹੁੰਦੇ ਕਿ ਜੇ ਕੋਈ ਵੀ ਸਾਡੇ ਬਾਰੇ ਕੋਈ ਇਸ ਕਿਸਮ ਦੀ ਪੋਸਟ ਪਾਏਗਾ ਔਰ ਦੂਜਾ ਕਰੇਗਾ ਤੇ ਅਸੀਂ ਉਸ ਨੂੰ ਵੀ ਜਿਹੜਾ ਉਹ ਜ਼ਾਹਰ ਹੈ ਕਿ ਸਜ਼ਾ ਯਾਫਤਾ ਕਰਾਂਗੇ। ਔਰ ਇਸ ਪੋਸਟ ਦੇ ਥੱਲੇ ਬਹੁਤ ਸਾਰੇ ਨਾਵਾਂ ਦੇ ਦਸਤਖਤ ਵੀ ਸੀ। ਔਰ ਉਹਨਾਂ ਨੇ ਕਿਹਾ ਜੀ ਆਹ ਜਿਹੜਾ ਵਾਕਿਆ ਹੋਇਆ ਇਨਸੀਡੈਂਟਸ, ਇਹ ਕੈਨੇਡਾ ਗਵਰਨਮੈਂਟ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦ ਤਨਜ਼ੀਮ ਐਲਾਨਣ ਤੋਂ ਬਾਅਦ ਹੋਇਆ। ਹੁਣ ਕੈਨੇਡਾ ਦੇ ਵਿੱਚ ਇਕੱਲੇ ਇਹੀ ਨਹੀਂ ਕਿ ਵੀ ਜਦੋਂ ਹੁਣ ਇਸ ਕਿਸਮ ਦੀ ਦਹਿਸ਼ਤਗਰਦੀ ਜਾਂ ਗੈਂਗ ਕਲਚਰ ਹੈ, ਜਿਹੜਾ ਵੀ ਉੱਥੇ ਖਾਂਦਾ ਪੀਂਦਾ ਹੈ, ਭਾਵੇਂ ਪਹਿਲਾਂ ਟਾਰਗੇਟ ਖਾਲਿਸਤਾਨੀ ਸੀ, ਫਿਰ ਬਿਜ਼ਨਸਮੈਨ, ਸਿੱਖ ਬਿਜ਼ਨਸਮੈਨ ਹੋਏ, ਹੁਣ ਈਵਨ ਜਿਹੜੇ ਪੰਜਾਬੀ ਹਿੰਦੂ ਵੀ ਥੋੜ੍ਹੇ ਬਹੁਤ ਜਿਨ੍ਹਾਂ ਨੇ ਕਾਰੋਬਾਰਾਂ 'ਚ ਆਪਣੀ ਕਾਮਯਾਬੀ ਹਾਸਲ ਕੀਤੀ ਹੋਈ ਹੈ, ਉਹਨਾਂ ਨੂੰ ਉਹ ਖੌਫ ਦੇ ਥੱਲੇ ਰਹਿ ਰਹੇ ਨੇ। ਕੁਛ ਜਿਹੜੇ ਨੇ ਕਿਉਂਕਿ ਪੁਲਿਸ ਸਿਸਟਮ ਜਾਂ ਦੂਜਾ ਉਹ ਇਨਐਫੀਸ਼ੀਐਂਟ ਹੈ, ਜਾਂ ਉੱਥੇ ਅਜੇ ਵੀ ਲਾਅ ਇਵੇਂ ਤਾਂ ਨਹੀਂ ਹੈ ਕਿ ਵੀ ਜਿਹੜਾ ਉਹਦੀ ਕਨਵਿਕਸ਼ਨ ਦੇ ਲਈ ਜੇ ਕੋਈ ਬੈਠਾ ਕਿਤੇ ਹੈ, ਕਰ ਕਿਤੇ ਰਿਹਾ, ਸੋਸ਼ਲ ਮੀਡੀਆ ਯੂਜ਼ ਕਰ ਰਿਹਾ। ਹਾਲਾਂਕਿ ਕੈਨੇਡਾ 'ਚ ਹਥਿਆਰ ਇਵੇਂ ਅਵੇਲੇਬਲ ਨਹੀਂ ਨੇ ਜਿਵੇਂ ਅਮਰੀਕਾ 'ਚ ਨੇ, ਲੇਕਿਨ ਇਹਦੇ ਬਾਵਜੂਦ ਗੈਂਗਸਟਰ ਨੇ। ਜੇ ਹੁਣ ਨਿਖਿਲ ਗੁਪਤਾ ਕੇਸ ਦੇ ਵਿੱਚ ਇਹ ਸਾਹਮਣੇ ਆਉਂਦਾ ਹੈ ਕਿ ਵੀ ਉਹ ਵਿਕਾਸ ਯਾਦਵ ਉਹਨਾਂ ਦਾ ਬੈਠਾ ਡੀਲ ਇਹ ਬਣਾ ਰਿਹਾ ਕਿ ਵੀ ਤੂੰ ਕੋਕੇਨ ਦਾ ਜਹਾਜ਼ ਕੋਲੰਬੀਆ ਤੋਂ ਭਰ ਕੇ ਭੇਜ ਤੇ ਅਸੀਂ ਵੈਪਨਸ ਦਾ ਜਹਾਜ਼ ਭੇਜਾਂਗੇ। ਵੈਪਨ ਤਾਂ ਇਹਨਾਂ ਨੇ ਪ੍ਰੋਵਾਈਡ ਕੀਤੇ ਹੋਏ ਨੇ ਇੰਡੀਅਨ ਹਾਈ ਕਮਿਸ਼ਨ ਕੌਂਸੂਲੇਟਸ ਨੇ। ਸੋ ਇਹ ਜਿਹੜੀ ਕੈਨੇਡੀਅਨ ਗਵਰਨਮੈਂਟ ਦਾ ਇੰਡੀਆ ਅਪੀਜ਼ਮੈਂਟ ਪਾਲਿਸੀ ਹੈ, ਉਹਦਾ ਨਤੀਜਾ, ਇਹਦਾ ਖਮਿਆਜ਼ਾ ਕੈਨੇਡਾ ਨੂੰ ਵੀ ਭੁਗਤਣਾ ਪਏਗਾ। ਅਜੇ ਵੀ ਜੇ ਇਹਨਾਂ ਨੂੰ ਕੋਈ ਅਕਲ ਜਾਂ ਸਮਝ ਆਏ ਕਿ ਭਾਰਤ ਜਿਹੜਾ ਹੈ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਤਾਂ ਜ਼ਿੰਮੇਵਾਰ ਹੈ ਹੀ ਹੈ, ਲੇਕਿਨ ਇਹ ਘਟੀਆ ਲੈਵਲ ਦੀ ਜਿਹੜੀ ਦਹਿਸ਼ਤਗਰਦੀ ਹੈ ਗੈਂਗਸਟਰਸ ਦੇ ਰਾਹੀਂ, ਇਸ ਰਾਹੀਂ ਉਹ ਕੈਨੇਡਾ ਦੇ ਸਿਸਟਮ ਦਾ ਮਜ਼ਾਕ ਉਡਾ ਰਿਹਾ ਹੈ। ਔਰ ਇਹ ਜਿਹੜਾ ਹੈ ਬਹੁਤ ਘਾਤਕ ਲਾਈਨ ਇਹਨਾਂ ਨੇ ਟੋ ਕਰਨੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਸਿੰਘ ਜੀ, ਸੁਖਜੀਵਨ ਬੱਚੂ ਜੀ, ਮੁਹੰਮਦ ਯਾਕੂਬ ਜੀ ਬੋਲੇ ਸੋਨੇਹਾਲ, ਸਤਿ ਸ੍ਰੀ ਅਕਾਲ, ਕਹਿੰਦੇ ਰਾਜ ਕਰੇਗਾ ਖਾਲਸਾ ਔਰ ਮੁਸਲਿਮ ਕੋ ਐਜ਼ ਕਹਿੰਦੇ ਨੇ ਅਸਲਾਮ ਵਾਲੇਕਮ, ਖਾਲਿਸਤਾਨ ਪਾਕਿਸਤਾਨ ਜ਼ਿੰਦਾਬਾਦ ਔਰ ਜ਼ਿੰਦਾਬਾਦ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮਨਜੂਰ ਕੋਇਨੂਰ ਜੀ ਵੀ, ਮੀਆਂ ਸਰਵਰ ਜੀ, ਅੱਜ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਸਾਨੂੰ ਫਤਿਹ ਬੁਲਾਉਂਦੇ ਨੇ। ਬਹੁਤ ਸ਼ੁਕਰੀਆ ਮੀਆਂ ਸਰਵਰ ਜੀ। ਹਾਂਜੀ, ਪਖੰਡੀ ਲੋਕ ਜੀ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਨਿਹੰਗ ਸਿੰਘ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਫਿਰ ਇਸੇ ਤਰ੍ਹਾਂ ਇਹ ਕਹਿੰਦੇ ਨੇ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ। ਚਰਨਜੀਤ ਸਿੰਘ ਜੀ, ਮੀਆਂ ਸਰਵਰ ਜੀ ਕਹਿੰਦੇ ਨੇ ਕਿ ਦੇ ਖੇਮ ਵਿਦ ਸੰਦੂਰ ਬਟ ਪਾਕਿਸਤਾਨ ਪੁਸ਼ਟ ਦੈਮ ਇਨ ਤੰਦੂਰ। ਬਿਲਕੁਲ। ਗੁਰਮੁਖ ਸਿੰਘ ਐਨ ਗੁਰਮੁਖ ਜੀ ਵੀ ਸੰਦੂਰ ਦਾ ਤੰਦੂਰ ਬਣਾਤਾ। ਹਾਂਜੀ। ਗੁਰਪ੍ਰੀਤ ਸਿੰਘ ਪੰਨੂ ਮੋਹਾਲੀ ਤੋਂ ਔਰ ਬਲਜੀਤ ਵਰੈਜ ਜੀ ਵੀ। ਔਰ ਫਿਰ ਇਸ ਤਰ੍ਹਾਂ ਮੀਆਂ ਸਰਵਰ ਜੀ ਕਹਿੰਦੇ ਨੇ ਕਿ
ਰਾਜਨਾਥ ਸਿੰਘ ਇਹ ਜੋਕਰ ਹੂ ਡਜ਼ ਪੁਤਲੀ ਡਾਂਸ ਆਫ ਮੋਦੀ। ਹਾਂ ਬਿਲਕੁਲ ਹੀ, ਹੁਣ ਕੋਈ ਇਹਦੀ ਵੀ ਫਾਈਲ ਬਣਾਈ ਲੱਗਦੀ ਹੈ ਅੰਦਰੂਨੀ। ਅੱਜ ਕੱਲ੍ਹ ਇਹ ਮੋਰ ਲਾਇਲ ਦੈਨ ਦਾ ਕਿੰਗ ਬਣਿਆ ਹੋਇਆ, ਨਹੀਂ ਤਾਂ ਇਹ ਰਿਲੇਟਿਵਲੀ ਬੈਲੈਂਸਡ ਸੀ ਬਾਕੀਆਂ ਤੋਂ। ਮੁਹੰਮਦ ਜੀ ਤੁਹਾਡਾ ਸ਼ੁਕਰੀਆ ਅਦਾ ਕਰਦੇ ਨੇ। ਔਰ ਫਿਰ ਇਸ ਤਰ੍ਹਾਂ ਮੀਆਂ ਸਰਵਰ ਜੀ ਕਹਿੰਦੇ ਕਿ ਪਾਕਿਸਤਾਨ ਵਿਲ ਨੈਵਰ ਐਵਰ ਅਟੈਕ ਇੰਡੀਅਨ ਆਕੂਪਾਈਡ ਪੰਜਾਬ ਐਜ਼ ਦੇ ਆਰ ਆਵਰ ਬ੍ਰਦਰ ਸਿਸਟਰਸ ਲਿਵ ਦੇਅਰ in golden temple has first brick laid by Mia Mia Mir, हाँ जी साई मियाँ मीर जी, हाँ जी। और फिर इसी तरह मोहम्मद जाकूब जी कहते हैं कि जयशंकर साउथ इंडिया का छोटा बगियाड़ बिल्ला बगर बिल्ला है, कहते हैं बागड़ बिल्ला है, सो ओवर स्मार्ट बनता है। और गुरतेज सिंह ਹੁਣ ਤਾਂ ਕ੍ਰੋਨਿਕ ਕਨਸਟੀਪੇਸ਼ਨ ਹੈ, ਸ਼ਕਲ ਦੇਖੋ ਜਿਵੇਂ ਨਿੰਬੂ ਨਿਚੋੜ ਕੇ ਸੁੱਟਿਆ ਹੁੰਦਾ ਹੈ। ਹਾਂਜੀ ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਨਾਵੀਦ ਮੁਹੰਮਦ ਜੀ ਵੀ ਕਹਿੰਦੇ ਨੇ ਆਮ ਫਰੋਮ ਪਾਕਿਸਤਾਨ ਮਾਈ ਸਪੋਰਟ ਖਾਲਿਸਤਾਨ। ਬਹੁਤ ਸ਼ੁਕਰੀਆ ਜਨਾਬ ਆਲਾ। ਔਰ ਮੀਆਂ ਸਰਵਰ ਜੀ ਕਹਿੰਦੇ ਨੇ 2 months ago I visited ਕਰਤਾਰਪੁਰ ਸਾਹਿਬ and show a beauty and ਨੂਰ at night like a shine so beautiful view। हाँ बहुत बिल्कुल ठीक फरमाया तुसी। हाँ जी। और फिर मोहम्मद जाकूब जी कहते हैं क्या नेहरू कश्मीरी ब्राह्मण हिंदू था तो फिर जाहिर है कि इंदिरा गांधी भी कश्मीरी ब्राह्मण हिंदू थी। इंदिरा गांधी 31 अक्टूबर के दिन हो गई ना, ठीक है, जहन्नम में पहुंचा दी। ओके जी। और फिर इस तरह हरमन पन्नू जी मियाँ सरवर जी कहते राजनाथ सिंह इज ए ओके इन्हों का फिर वही सेम थिंग ओके। फिर इस तरह नहीं हाँ जी इन्हों का राजनाथ सिंह इज ए जोकर हु इज ए गुड एक्टर बट स्टूपिड इन हिज टॉक अगेंस्ट पाकिस्तान। बिल्कुल। पाल सिंह गरेवाल जी भी बलजीत बराड़ जी भी इन्होंने कहा अरुण जेतली मेरे ख्याल तेन करैक्ट किया किसी थां ते। हाँ नहीं मैनू ना नहीं सी याद आ रहा, फाइनेंस मिनिस्टर जिन्होंने अंमृतसर के वोटरों ने हराया अरुण जेतली। हाँ जी नरिंजन सिंह जी भी और सिख बड़ा खतरनाक हिंदू सी वैसे। हाँ जी सिख मिसल जी भी और मुहम्मद अली जड़े ने खालसा जिंदाबाद कहते ने जिंदाबाद जिंदाबाद। गुरविंदर मान जी भी अंसर राव जी भी इंद्रजीत सिंह संधू जी भी और बिलाल अहमद जी हलो कहते ने सानू और कहते कि हुण ठंड हो रही है क्योंकि 2 दिनों तो बारिश हो रही सी जी। तुसीं सानू लाहौर दे मौसम नाल जोड़ दिंदे हो ते नाल ही लाहौर याद आ जांदा। बिल्कुल। खालसा राज जी कहते वीर जी महाराजा रणजीत सिंह दियां भी गल्लां दस्सिया करो सिख कौम नूं तां कि अज दे बच्चिआं नूं समझ आए कि साडा भी राज सी, अगर एक नूं भी समझ आ गई तां समझो महाराजा साहिब जड़े ने दोबारा आ गए ने जी। देखो सब तो वड्डी ट्रिब्यूट तां महाराजा रणजीत सिंह नूं शाह मुहम्मद ने ही दित्ती है जदों ने कहा कि महाबली रणजीत सिंह होया पैदा नाल जोर दे मुल्क हिलाए गया। लंबी चौड़ी ਜਿਹੜਾ ਉਹ ਜੰਗਨਾਮਾ ਹੈ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਜਦੋਂ ਕੋਈ ਕੰਟੈਕਸਟ ਦੇ ਵਿੱਚ ਗੱਲ। ਬਿਲਕੁਲ। ਬਿਹਾਲ ਜੀ ਕਹਿੰਦੇ ਨੇ ਕਿ डॉक्टर साहब मोदी पाकिस्तान पर हमला करने का सोच रहा है, मुझे लगता है कि मोदी का पाकिस्तान के बारे में बयान अपनी जनता के लिए है क्योंकि बिहार में इलेक्शन जड़ी होने वाली है। आपको क्या लगता है? देखो ਅਸੀਂ ਇਸ ਦੇ ਉੱਤੇ ਪੂਰੀ ਡਿਟੇਲ 'ਚ ਗੱਲ ਕਰਦੇ ਹਾਂ ਰੈਗੂਲਰਲੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡੋਮੈਸਟਿਕ ਕਰਾਊਡ ਨੂੰ ਸੈਟੀਸਫਾਈ ਕਰਨ ਦੇ ਲਈ ਵੀ ਬਿਆਨਬਾਜ਼ੀ ਕੀਤੀ ਜਾਂਦੀ ਹੈ, ਪਰ ਕਈ ਵਾਰ ਜਿਹੜਾ ਪਾਗਲਪਨ ਹੁੰਦਾ ਹੈ ਜਾਂ ਹਲਕਿਆਪਨ ਹੁੰਦਾ ਹੈ ਉਹ ਤੁਹਾਡੇ ਤੋਂ ਕੁਝ ਵੀ ਕਰਵਾ ਦਿੰਦਾ। ਜੇ ਉਹਨਾਂ ਦੀ ਆਪਣੀ ਤਬਾਹੀ ਲਿਖੀ ਹੋਈ ਹੈ ਔਰ ਜਿਸ ਕਿਸਮ ਦੀਆਂ ਉਹ ਗੱਲਾਂ ਕਰ ਰਹੇ ਨੇ ਜ਼ਹਿਰੀਲੀਆਂ, ਕਈ ਵਾਰ ਨਾ ਚਾਹੁੰਦੇ ਹੋਏ ਵੀ ਕੁਝ ਇਸ ਕਿਸਮ ਦਾ ਮਾਹੌਲ ਬਣ ਜਾਂਦਾ ਜਦੋਂ ਕਿ ਪ੍ਰੋਵੋਕੇਟਿਵ ਮਾਹੌਲ ਹੁੰਦਾ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹੋਪਫੁਲੀ ਇਹ ਸਿਰਫ ਬਿਆਨਬਾਜ਼ੀ ਹੋਏ, ਲੇਕਿਨ ਜਦੋਂ ਚਾਰ ਚਫੇਰੇ ਤੁਸੀਂ ਉਸ ਕਿਸਮ ਦਾ ਮਾਹੌਲ ਸਿਰਜ ਦਿੰਦੇ ਹੋ ਤਾਂ ਫਿਰ ਕੁਝ ਵੀ ਵਾਪਰ ਸਕਦਾ ਹੈ। ਬਿਲਕੁਲ। ਕੁਲਦੀਪ ਕੌਰ ਜੀ ਵੀ ਔਰ ਸਿੰਘ ਗਰਚਾ ਜੀ ਵੀ रणवीर सिंह जी भी ओके हिंदुस्तान जिंदाबाद ने ठीक है जी। बिलाल अहमद जी कहते हैं कि अगर अब की बार मोदी ने दिलबदी की तो चाचा ट्रंप कहते मोदी की कॉल कभी नहीं उठाएगा और रब ना करे कहते दोबारा वार होए, लेकिन अगर हुई तो इंडिया को माफ़ी नहीं मिलेगी। और फिर इसी तरह लूफी जी भी और बिलाल जी अच्छा ये आपसे लगे है
ਔਰ ਫਿਰ ਇਸੇ ਤਰ੍ਹਾਂ ਅਨੂਪਾ ਜੀ ਵੀ ਔਰ ਕੈਨੇਡਾ ਤੋਂ ਪਤਾ ਨਹੀਂ ਕੀ ਕਹਿੰਦੇ ਪਏ ਨੇ ਓਕੇ ਜੀ। ਫਿਰ ਹਾਂਜੀ ਮਿਸ਼ਰਾ ਸਿੰਘ ਜੀ ਵੀ, ਸੈਫ ਉੱਲਾ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਰ ਸੁਣਾ ਗਿਆ ਦੋ ਦੇਖਦੇ ਰਹੋ TV 84 ਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।